अस्सलाम वालेकुम नाज़रीन, टी टाइम में खुश आमदीद। साढ़े नाल यार उस्ताद हेलो यार ਜਿਹੜੇ ਉਹ ਪਿੰਡੀ ਵਾਲੇ ਨਹੀਂ ਜ਼ਫਰ ਸੁਪਾਰੀ ਸਾਹਿਬ ਹਾਂਜੀ ਭਾਈ ਨੇ ਉਹਨਾਂ ਨਾਲ ਮਿਲਣਾ, ਮੇਰਾ ਵੀ ਬੜਾ ਦਿਲ ਕਰ ਉਹਨਾਂ ਦਾ ਇੰਟਰਵਿਊ ਕਰਨਾ। अपना यार निकल आया तलक। ਕਸਮ ਹੈ। हाँ जी, वो जेड़े भाई ना आए सी उधर मुबशर भाई लाड़ा साहब ਲਾੜਾ ਸਾਹਿਬ मीटर वाले ਹਾਂ ਹਾਂ ਉਹ ਉਹਨਾਂ ਦੀ ਹਵੇਲੀ ਚ ਅਕਸਰ ਆਉਂਦੇ ਜਾਂਦੇ, ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਸੀ। ਯਾਰ ਵੈਸੇ ਮੇਰਾ ਦਿਲ ਕਰਦਾ ਨਾ ਉਹਨਾਂ ਨੂੰ ਮਿਲਣ ਨੂੰ। ਉਹ ਸਿੱਧਾ ਕਹੋ ਜ਼ੇਵਰ ਤੁਹਾਨੂੰ ਪਸੰਦ ਹੈ, ਜ਼ੇਵਰ ਲੈਣਾ ਚਾਹ ਰਹੇ ਹੋ, ਕੋਈ ਬ੍ਰੈਸਲੇਟ ਜ਼ੇਵਰ ਪਾਉਂਦੇ ਹੋ? ਸਾਜੀ ਜਿੰਨਾ ਉਹਨਾਂ ਨੇ ਨਹੀਂ ਜ਼ੇਵਰ ਉਹ ਛੱਡ ਦਿੱਤਾ ਵਾ ਉਹਨਾਂ ਨੇ ਖਤਮ ਕਰ ਯਾਰ ਦਿੱਤਾ। ਉਹਨਾਂ ਦੀ ਲੁੱਕ ਬਹੁਤ ਅੱਛੀ ਹੈ ਨਾ ਭਾਈ ਨੇ। ਮਤਲਬ ਅੱਛੇ ਲੱਗਦੇ ਨੇ ਮੈਨੂੰ, ਪਤਾ ਨਹੀਂ ਕਿਉਂ ਲੱਗਦੇ ਨੇ, ਮਤਲਬ ਇੱਕ ਬੰਦਾ ਜਿਵੇਂ ਅੱਛਾ ਲੱਗਦਾ। ਨਵੰਬਰ ਦੀ 17 ਤਰੀਕ ਨੂੰ ਆ ਜਾਣਾ ਉਹਨੇ, ਆਣਾ ਡੇ ਉਹ ਯੂਸੀ ਬਦਮਾਸ਼ ਸਾਡੇ ਨਾਲ ਹੋ ਸੌਰੀ ਯਾਰ, ਯੂਸੀ ਦੇ ਹੁੰਦੇ ਆ, ਮੈਂ ਮਤਲਬ ਚਲੋ ਦੱਸੋ ਕੋਈ ਯਾਰ। ਗੱਲ ਇਗਨੋਰ ਕਰ। ਨਵੰਬਰ ਦੀ 17 ਤਰੀਕ ਨੂੰ ਉਹਨੇ ਆਣਾ ਇੱਥੇ। ਉਹਨੇ ਤੇਰੇ ਨਹੀਂ, ਮੇਰੇ ਉਹਨਾਂ ਨੇ ਕਿਹਾ ਕਿਹਨੇ ਉਹ ਉਹਨਾਂ ਨੇ? ਫਿਰਦੇ ਟੁਰਦੇ ਨੇ ਤੇ ਓਏ ਉਹਨਾਂ ਨੇ ਨਹੀਂ ਉਹ ਬੜੇ ਵੱਡੇ ਦਿਲ ਦੇ ਮਾਲਕ ਨੇ, ਉਹਨੂੰ ਪਤਾ ਸ਼ੁਗਲ ਹੋ ਰਿਹਾ। ਕੋਈ ਵੀ ਹੈ ਨਾ ਅਦਬ ਦੇ ਨਾਲ ਬੁਲਾਈਦਾ ਉਹਨਾਂ ਨੂੰ। ਪਾਇਣ ਮੈਂ ਕਿਹਾ ਉਹਨਾਂ ਨੇ ਆਉਣਾ। ਪਹਿਲੀ ਤਾਂ ਗੱਲ ਆ ਤੂੰ ਬਦਮਾਸ਼ ਆ, ਉਹ ਬਦਮਾਸ਼ ਨਹੀਂ। ਦੂਜੀ ਗੱਲ ਆ ਕਿ ਉਹ ਸ਼ਰੀਫ ਹੋ ਕੇ ਵੀ ਤੇਰੇ ਨਾਲੋਂ ਠੀਕ ਨੇ। ਬਹੁਤ ਠੀਕ। ਉਸਤਾਦ ਜੀ ਉਹ ਕਿੱਸੇ ਸੁਣਨ ਹੁੰਦਾ ਫਿਰ। ਮੈਂ ਤੈਨੂੰ ਕਹਿ ਰਿਹਾ ਕਿ ਤੂੰ ਪੂਰੇ ਭਾਰ ਨਾਲ ਬਦਮਾਸ਼ ਆ, ਉਹ ਸ਼ਰੀਫ ਆਦਮੀ ਨੇ, ਲੇਕਿਨ ਫਿਰ ਵੀ ਤੇਰੇ ਅੱਗੇ ਕਈ ਜਿਹੜੇ ਨੇ ਨਾ ਉਹਨਾਂ ਨਾਲੋਂ ਠੀਕ ਨੇ। ਠੀਕ ਹੈ ਜੀ, ਉਹਨਾਂ ਨਾਲੋਂ ਨਹੀਂ, ਉਹ ਇਹਨਾਂ ਨੇ ਕਈਆਂ ਤੇਰੇ ਨਾਲੋਂ। ਅੱਗੇ ਕਈ ਜਿਹੜੇ ਨੇ ਨਾ, ਤੁਸੀਂ ਕਿਹਾ ਉਹਨਾਂ ਨਾਲੋਂ ਨਹੀਂ। ਆਹੋ ਉਹਨਾਂ ਨਾਲੋਂ ਠੀਕ ਨੇ ਉਹ। ਅੱਛਾ ਤੇਰੇ ਜਿਹੜੇ ਕਈ ਨੇ ਨਾ ਉਹਨਾਂ ਨਾਲੋਂ ਉਹ ਠੀਕ ਨੇ। ਹਾਂ ਠੀਕ ਤੇ ਇਹ ਕਿਹੜੀ ਗੱਲ ਆ, ਆਪਣੇ ਆਪਣੇ ਇਲਾਕੇ ਦੀ ਬਦਮਾਸ਼ੀ ਆ, ਜਿੱਦਾਂ ਦੀ ਇੱਥੇ ਪੰਜਾਬ 'ਚ ਚੱਲਦੀ, ਮੈਂ ਉਸ ਹਿਸਾਬ ਦਾ ਬਦਮਾਸ਼ ਆ ਜਿੱਦਾਂ ਦੇ ਉੱਥੇ ਉਹਨਾਂ ਯਾਰ ਦੇ ਤੂੰ ਯੂਰਪ ਨਾ ਇੱਕ ਚੱਲਦੀ। ਫਲਾਈ ਜਿਹਾ ਬਦਮਾਸ਼ ਤੂੰ ਇਹ ਨਾ ਕਿਹਾ ਕਰ ਮੈਂ ਬਦਮਾਸ਼ ਆ। ਤੂੰ ਬਦਮਾਸ਼ ਨਹੀਂ ਆ, ਤੂੰ ਨਾ ਮਹੱਲੇਦਾਰਾਂ ਦੀ ਇੱਕ ਐਂਟਰਟੇਨਮੈਂਟ ਆ। ਹਾਂ ਤੂੰ ਬਦਮਾਸ਼ ਨਹੀਂ, ਤੂੰ ਬਦਮਾਨਿਸ਼ ਆ। ਹਾਂ ਤੂੰ ਮਹੱਲੇਦਾਰਾਂ ਵਾਸਤੇ ਇੱਕ ਕਾਮੇਡੀਅਨ ਆ, ਉਹ ਲੇਕਿਨ ਉਹ ਤੈਨੂੰ ਦੱਸਦੇ ਨਹੀਂ। ਦੇਖ ਜਿੱਦਾਂ ਹੁਣ ਚਾਹਤ ਫਤਿਹ ਅਲੀ ਖਾਨ ਸਾਹਿਬ ਨੇ, ਵਾਹ ਜੀ ਵਾਹ, ਸਿੰਗਰ ਨੇ ਨਾ ਆਪਣੀ ਵੱਲੋਂ, ਲੇਕਿਨ ਲੋਕਾਂ ਵਾਸਤੇ ਕੀ ਨੇ? ਐਂਟਰਟੇਨਮੈਂਟ। ਇੰਜ ਸੇਮ ਤੂੰ ਆ। ਤਾਜੀ ਇਹਨੂੰ ਤੇ ਸਿਟਕॉम ਸਮਝਦੇ ਇਹਦੇ ਮਹੱਲੇਦਾਰ। ਆਹੋ ਗੁੱਜਰ ਬੜੇ ਬੜੇ ਜ਼ਾਲਮ ਵਾਕਿਆਤ। ਉਹ ਹਰ ਹਫਤੇ ਦੇਖਦੇ ਕਿ ਐਰ ਕੀ ਕਿਹੜਾ ਐਪੀਸੋਡ ਆਏਗਾ ਨਵਾਂ। ਅੱਛਾ ਜੀ, ਕੋਈ ਲਓ ਜੀ, ਅੱਜ ਮੈਂ ਤੁਹਾਨੂੰ ਕੀ ਦੱਸਾਂ, ਅੱਜ ਵੀ ਉਹੀ ਦੌਰਾ ਪਿਆ ਮੈਨੂੰ ਕਿ ਮੈਂ ਸਵੇਰ 10-11 ਵਜੇ ਉੱਠਿਆ, ਈਜ਼ੀਲੀ ਫਰੈਸ਼ ਫਿਰ ਰਿਹਾ, ਕੋਈ ਚੱਕਰ ਨਹੀਂ, ਬਾਹਰ ਵੀ ਜਾ ਰਿਹਾ, ਮੈਂ ਤਬੀਅਤ ਮੇਰੀ ਠੀਕ ਆ, ਮੈਂ ਜਾ ਕੇ 1-2 ਕੰਮ ਸੀ ਉਹ ਕਰਕੇ ਆਇਆ, ਮੇਰਾ ATM ਇੱਕ ਆਇਆ ਸੀ ਬੈਂਕ 'ਚ, ਮੈਂ ਉਹ ਇਕੱਲਾ ਜਾ ਕੇ ਲੈ ਕੇ ਆਇਆ। ਯਾਨੀ ਦਾ ਮਤਲਬ ਆ ਹਾਂਜੀ ਐਕਟਿਵ ਕਿ ਸੀ। ਮੈਂ ਐਕਟਿਵ ਹਾਂ। ਆ ਕੇ ਅੰਦਰ ਬਹਿ ਗਿਆ, ਜਿੱਥੋਂ ਤੁਸੀਂ ਸਾਰੇ ਆਏ ਹੋ ਮੈਨੂੰ ਪਤਾ ਲੱਗਾ, ਤੇ ਮੈਂ ਆਪ ਉਹਨੂੰ ਕਿਹਾ ਕਿ ਯਾਰ ਉਹਨੂੰ ਕਿਹਾ ਕੈਮਰੇ ਲਾ। ਉਹਨੇ ਕੈਮਰੇ ਲਾਏ ਨੇ, ਮੈਨੂੰ ਇੰਜ ਲੱਗਾ ਮੈਨੂੰ ਇੱਥੋਂ ਫੜ ਕੇ ਨਾ ਨੀਂਦ ਨੇ ਕਿਸੇ ਨੇ ਇੰਜ ਹੀ ਕਰ ਦਿੱਤਾ। ਉਹਨੂੰ ਪੁੱਛ। ਇਦਾਂ ਹੀ ਹੋਇਆ ਜੀ। ਅਸੀਂ ਤੇ ਵੇਖਦੇ ਹੀ ਵੇਖਦੇ ਮੈਂ ਮੇਰਾ ਖਰਾਟੇ ਮਾਰਨ ਲੱਗ ਪਿਆ। ਮੈਂ ਸਾਜੀ ਭਾਈ ਸਲਮਾਨ ਨੂੰ ਕਿਹਾ ਕਿ ਬੁਲਾਓ ਉਸਤਾਦ ਜੀ ਨੂੰ, ਕਹਿੰਦੇ ਉਹ ਯਾਰ ਉਹ ਸੋ ਗਏ ਆ, ਤੁਸੀਂ ਈਜ਼ੀ ਹੋ ਜਾਓ। ਤੇ ਮੈਂ ਹੈਰਾਨ ਸੀ ਯਾਰ, ਮੈਨੂੰ ਫੜ ਕੇ ਕੋਈ ਸੁਆ ਰਿਹਾ ਧੱਕੇ ਨਾਲ। ਭਾਈ ਖਰਾਟੇ ਤੁਸੀਂ ਬਹੁਤ ਜ਼ਾਲਮ ਮਾਰਨੇ, ਹਾਂ। ਪੂਰਾ ਕਮਰਾ ਗੂੰਜਣ ਡਿਆ ਸੀ ਖਰਾਟੇ ਨਾਲ। ਹਾਂ ਇੱਕ ਤੇ ਨੱਕ ਤੇ ਵੱਜਾ ਤੇ ਵੇਖੋ ਨੱਕ ਦਾ ਕੀ। ਉਹ ਮੈਂ ਸ਼ੁਰੂ ਬੇਟਾ ਮੈਂ ਜੁਡੋ ਖਰਾਟੇ ਖੇਲੇ ਨੇ। ਜੁਡੋ ਖਰਾਟੇ 'ਚ ਮੈਂ ਕਿਰਮਚੀ ਬੈਲਟ ਆ। ਹਾਂਜੀ ਕਿਰਮਚੀ ਕੀ ਯਾਰ ਸੁੱਕਾ ਭਰੂਰਾ ਜਿਹੜਾ ਉਹ ਖਾਣ ਲਈ ਕਰਾਰਾ ਨਹੀਂ ਜਿੱਦਾਂ ਬਲੈਕ ਬੈਲਟ, ਯੈਲੋ ਬੈਲਟ ਨਹੀਂ ਹੁੰਦੀ, ਬਲੈਕ ਬੈਲਟ। ਕਿਰਮਚੀ ਬੈਲਟ ਮੈਂ ਕਿਰਮਚੀ ਬੈਲਟ ਰਿਹਾ 6 ਸਾਲ। ਕਿਰਮਚੀ ਬੈਲਟ ਦਾ ਮਤਲਬ ਦੱਸ ਦਿਓ ਕਿਹੜਾ ਹੈਗਾ? ਉਹ ਤੇ ਹੁੰਦਾ ਹੀ ਨਹੀਂ। ਮੈਂ ਸਾਰੇ ਯਾਨੀ ਕਿ 11 ਦੇ 11 ਬੈਲਟ ਮੈਨੂੰ ਸ਼ੋਤੋਕਾਨ 'ਚ ਪਤਾ ਹੈਗਾ। ਕਿਹੜੇ? ਤੁਸੀਂ ਕਿਉਂ ਯਾਨੀ ਕਿ ਇੰਜ ਕਰਦੇ ਹੁੰਦੇ ਉਸਤਾਦ ਜੀ? ਉਹ ਜੋ ਸ਼ੋਤੋਕਾਨ 'ਚ 11 ਬੈਲਟ ਨਹੀਂ, ਸ਼ੋਤੋਕਾਨ 'ਚ ਇੱਕ ਪਿੰਕ ਹੁੰਦਾ, ਗੁਲਾਬੀ ਟੈਪ, orange ਬੈਲਟ, ਸਭ ਤੋਂ ਪਹਿਲਾਂ orange ਹੁੰਦਾ, orange ਬੈਲਟ। ਹਾਂਜੀ ਆ ਉਹ ਕਿਰਮਚੀ ਹੁੰਦਾ। ਚੌਥਾ ਹਾਂ ਜਿਹੜਾ ਮੇਰੇ ਕੋ ਸੀ ਨਾ ਉਹ orange ਨਹੀਂ ਸੀ ਮੈਨੂੰ ਲੱਭੀ, ਮੈਨੂੰ ਥੋੜਾ ਜਿਹਾ ਰੰਗ ਚੇਂਜ ਲੱਭਿਆ ਸੀ, ਮੈਂ ਫਿਰ ਕਿਰਮਚੀ ਲੈ ਲਿਆ। ਹਾਂ ਠੀਕ। ਇਹ ਸਮਝ ਆ ਗਈ ਗੱਲ ਦੀ? ਇਹਨਾਂ ਨੇ ਬੈਲਟ ਨਾ ਕਿਤੇ ਦੇਖ ਚੁੱਕੀ ਸੀ ਤੇ ਉਹ ਕਿਰਮਚੀ ਦੇਖ ਨਹੀਂ ਚੁੱਕੀ ਬੇਟਾ, ਵਾਈਟ ਹੁੰਦਾ ਸਭ ਤੋਂ ਪਹਿਲੇ ਬੈਲਟ, ਵਾਈਟ ਸਭ ਤੋਂ ਪਹਿਲੇ ਵਾਈਟ, ਫਿਰ orange, ਫਿਰ ਨਹੀਂ, ਫਿਰ yellow, ਵਾਈਟ ਤੋਂ ਬਾਅਦ yellow। ਯੈਲੋ ਯੈਸ। ਅੱਛਾ ਯਾਰ, ਸਾਜੀ ਇਹਦੇ ਨਾਲ yellow ਕੀ ਸਹੀ ਹੈ। ਬਹਿਸ ਕਰਨੀ ਯਾਰ, ਦਿਮਾਗ ਉਸਤਾਦ ਜੀ ਖਰਾਬ ਮੈਂ ਕਰ ਲਈ 2 ਸਾਲ ਕਰਾਟੇ ਖੇਡੇ ਨੇ। ਯਾਰ। ਮੈਂ 9 ਸਾਲ ਖੇਡੇ ਨੇ। ਵਾਈਟ ਹੁੰਦਾ, ਵਾਈਟ, ਯੈਲੋ, ਦੂਸਰਾ orange, ਗ੍ਰੀਨ ਤੀਸਰਾ। ਗ੍ਰੀਨ, orange, ਬਰਾਊਨ, ਬ੍ਰਾਊਨ, ਹਾਂਜੀ ਬ్రో। ਪਿੰਕ, ਨਹੀਂ ਬਰਾਊਨ, ਹਾਂ ਸੈਕੰਡ ਲਾਸਟ ਬਰਾਊਨ ਹੁੰਦਾ, ਹਾਂਜੀ। ਇਸ ਤੋਂ ਪਹਿਲੇ ਪਿੰਕ ਆ, ਫਿਰ ਬਰਾਊਨ ਆ, ਫਿਰ ਬਲੈਕ। ਫਿਰ ਬਲੈਕ। ਹਾਂਜੀ ਅੱਛਾ ਇੱਕ ਮਿੰਟ, ਤੁਸੀਂ ਆਪਣੇ ਬੈਲਟਾਂ ਦੀ ਐਸ ਮੇਰੇ ਮੂੰਹ ਸੁਣਦੇ ਨੇ ਕਿੱਧਰ ਇਹ ਸਾਰੇ ਗਾਮਾ ਪਾ ਦਨੇ ਦਾ 7 ਸੁਰ ਨੇ, 7 ਬੈਲਟ। ਜਿੱਦਾਂ ਮੈਂ ਆਪਣਾ ਇੱਕ ਵਿੱਚ ਲਾਇਆ ਸੀ ਕਿਰਮਚੀ। ਕਿਰਮਚੀ। ਨਹੀਂ ਦੋ ਠੀਕ ਆ, ਖੱਚ ਜੀ ਕਿੱਧਰ ਬੁਲਾਈ ਜੇ ਤੁਸੀਂ ਆਪਣੇ ਹੀ ਤੁਸੀਂ ਨਹੀਂ ਸਰ, ਉਹ ਮੈਂ ਇਹਨੂੰ ਕਹਿ ਰਿਹਾ ਥੋੜਾ ਚਾਰਜ ਹੋ ਲਵੇ, ਲੋਕਾਂ ਨੂੰ ਜ਼ਰਾ ਪਤਾ ਲੱਗ ਜਾਵੇ
ਕਿ ਸਟੋਰੀ ਸ਼ੁਰੂ ਹੋਣੀ ਉਹ ਹੈ। ਯਾਰ 1 ਮਿੰਟ ਸਬਰ ਕਰ ਲਈ ਯਾਰ, ਜ਼ਰਾ ਸੋਪੇ ਚ ਯਾਰ ਬੋਲ। ਬਦਮਾਸ਼ ਆਦਮੀ ਐਵੇਂ ਗੋਲੀ ਖਾਣੀ ਪਹਿਲਾਂ ਬੋਲੀ ਤਾਂ ਠੀਕ ਕਰੋ, ਆਪਣੀ ਬੋਲੀ ਠੀਕ ਉਹਦੇ ਕਰੀ। ਨਾਲ ਕੋਈ ਤਮੀਜ਼ ਨਾਲ ਗੱਲ ਕਰ। ਭਾਜੀ ਚੁੱਪ ਰਹਿਣਾ ਜ਼ਰਾ 1 ਮਿੰਟ, ਠੀਕ ਹੈ? ਉਹ ਹੈਲੋ ਫੈਸਲ ਸਾਹਿਬ, ਪਤਾ ਕੀ ਗੱਲ ਆ, ਸੱਚ ਮੈਂ ਉਹਨੂੰ ਹੱਦ ਬਣਾ ਵੀ ਨਾ ਕਵਾਂ, ਹੱਦ ਬਣਾ ਨਹੀਂ ਤੁਸੀਂ ਇਹਨੂੰ ਕਹਿ ਲਓ, ਲੇਕਿਨ ਤਮੀਜ਼ ਨਾਲ ਤੁਹਾਡੀ ਗੱਲ ਕਰੋ। ਬਸ ਕਿਉਂਕਿ ਉਹ ਆ ਦੇਖਿਆ, ਆ ਕੰਮ ਬੰਦ ਕਰ। ਮੈਂ ਤੇਰੇ ਅੱਗੇ ਹੱਥ ਜੋੜਦਾ, ਬਸ ਚੁੱਪ ਰਹੀ 1 ਮਿੰਟ। ਉਸਤਾਦ ਜੀ ਕਿਰਮਚੀ ਦੀ ਮੈਨੂੰ ਹਜੇ ਵੀ ਨਹੀਂ ਸਮਝ ਲੱਗੀ, ਉਤੋਂ ਕਹਿੰਦੇ ਮੈਂ 9 ਸਾਲ ਖੇਡੇ। ਯਾਰ ਉਹਨਾਂ ਨੇ ਉਹ 9 ਸਾਲ ਦਾ ਕੋਰਸ ਹੀ ਨਹੀਂ ਹੁੰਦਾ ਕਰਾਟੇ ਦਾ, 6 ਮਹੀਨੇ ਦਾ ਕੋਰਸ ਹੁੰਦਾ। ਅੱਗੋਂ ਫਾਈਟਾਂ ਨਹੀਂ ਹੁੰਦੀਆਂ ਜਿਹੜੀਆਂ ਬਾਹਰ ਕਾਲਜ ਸਕੂਲਾਂ ਦੀਆਂ ਵੱਡੇ ਇਵੈਂਟ ਨਹੀਂ ਬਾਹਰ ਖੇਡਦੇ ਕਿਤੇ ਨੇ। ਨਹੀਂ ਬਾਹਰ ਕਿਤੇ ਫਾਈਟ ਕੀਤੀ ਤੁਸੀਂ? ਸਹੀ ਦੱਸਣਾ ਉਸਤਾਦ ਜੀ, ਓਏ ਤੂੰ ਚੁੱਪ ਰਹੀ, ਬੈਨ ਬੈਨ ਮਾਰ। ਕੰਗ ਫੂ ਆਂਦਾ, ਕੰਗ ਕਰਾਟਿਆਂ ਦਾ ਕੋਰਸ, ਟੀਵੀ ਦਾ ਕੋਰਸ ਹੁੰਦਾ ਵਾ, ਉਹ 6 ਮਹੀਨਿਆਂ ਦਾ। ਕਿਹਦਾ? ਟੀਵੀ ਹੋਈ ਹੋਵੇ ਉਹ ਤੇ 6 ਮਹੀਨੇ ਲੱਗਦੇ, ਦਵਾਈਆਂ ਖਾਣੀਆਂ ਪੈਂਦੀਆਂ। ਉਹ ਕੋਰਸ ਤਾਂ ਸੁਣਿਆ ਸੀ, ਕਰਾਟਿਆਂ ਵਾਲਾ ਕੋਰਸ ਤੇਰੇ ਕੋਲੋਂ ਸੁਣਿਆ। ਨਹੀਂ ਹੈਪਾਟਾਈਟਸ ਦਾ ਵੀ ਕੋਰਸ ਹੁੰਦਾ। ਹਾਂਜੀ ਉਹ 8 ਮਹੀਨਿਆਂ ਦਾ ਹੁੰਦਾ, ਨਾਲ ਅੱਟਾ ਪਾਉਣਾ ਪੈਂਦਾ ਗਲ 'ਚ ਲੈਚੀਆਂ ਵਾਲਾ। ਉਹ ਲੈਦਾ ਕੋਰਸ ਹੁੰਦਾ। ਤੁਸੀਂ ਕਿਹੜੇ ਕੋਰਸ ਕੀਤੇ ਆ? ਤੁਸੀਂ ਤਾਂ ਮੈਨੂੰ ਕਰਾਟੇ ਦੱਸੋ। ਜੂਡੋ ਕਰਾਟੇ ਦਾ ਕੋਰਸ ਨਹੀਂ ਹੁੰਦਾ, ਬਲੈਕ ਬੈਲਟ ਤੋਂ ਬਾਅਦ ਵੀ ਤੁਸੀਂ ਖੇਡੀ ਜਾਓ, ਹਾਂਜੀ। ਸਾਰੀ ਜ਼ਿੰਦਗੀ ਖੇਡੀ ਜਾਓ। ਉਸਤਾਦ ਜੀ ਬਲੈਕ ਬੈਲਟ ਤੋਂ ਬਾਅਦ ਆਪਣੀ ਅਕੈਡਮੀ ਪਾਈ ਦੀ ਹੁੰਦੀ। ਚੱਲ ਹਾਂਜੀ, ਤੁਹਾਨੂੰ ਇਹੀ ਨਹੀਂ ਪਤਾ ਜੀ। ਇਹਨਾਂ ਨੇ ਬਣਾਈ ਸਰਗਮ ਕਰਾਟੇ ਅਕੈਡਮੀ। ਸਰਗਮ ਸ਼ੋ ਤੋਂ ਕਾਨ। ਚਲੋ ਠੀਕ ਹੋ ਗਿਆ। ਚਲੋ ਜੀ, ਅਸੀਂ ਭਾਈ ਮੰਨ ਲੈਣਾ, ਅਸੀਂ ਮੁਲਾਜ਼ਮ ਬੰਦੇ ਭਾਈ, ਮਾੜੇ ਬੰਦੇ, ਅਸੀਂ ਮੰਨ ਹੀ ਲੈਣਾ ਤੁਹਾਡਾ। ਦੂਜੇ ਤਰੀਕੇ ਨਾਲ ਵੀ ਮਨਾ ਲਾਂਗੇ, ਦੂਜੇ ਤਰੀਕੇ ਨਾਲ ਵੀ ਮਨਾ ਲਾਂਗੇ। ਇਹ ਬੈਠੇ ਨੇ ਨਾ ਫੈਸਲਾ ਨਹੀਂ। ਚੱਲ ਠੀਕ ਆ, ਫੈਸਲ ਚੱਲ ਕੋਈ ਨਹੀਂ ਯਾਰ, ਮਾੜਾ ਬੰਦਾ ਮਾਫੀ ਮੰਗ ਲੈ ਯਾਰ, ਕੋਈ ਗੱਲ ਮਾਫ ਕਰ। ਮੂੰਹ ਦੇਖਿਆ ਮਾਫੀ ਵਾਲਾ? ਹਾਂ ਨਾ, ਹੋਰ ਕੀ ਮਾਫੀ ਨਹੀਂ ਈਜ਼ੀ ਹੋ ਕੇ ਮੂੰਹ ਬਿਲਕੁਲ ਢਿੱਲਾ ਛੱਡ ਕੇ ਮਾਫੀ ਮੰਗ। ਸ਼ਰੀਫ ਆਦਮੀ ਜਿਹੜੀ ਬਿਲਕੁਲ ਈਜ਼ੀ ਹੋ ਕੇ ਮਾਫੀ ਮੰਗ, ਮੈਨੂੰ ਵੀ ਮਾਫ ਕਰ। ਆ ਬੜਾ ਦੇਖ ਤੇਰਾ ਕੈਂਚੀ ਚੱਪਲ ਵਰਗਾ ਮੂੰਹ ਆ, ਮਾਫ ਕਰ ਦੇ ਬਸ। ਓਏ ਸਾਹਮਣੇ ਜੇਬ 'ਚ ਚੌਲ ਪਾਏ ਹੁੰਦੇ। ਮੈਂ ਤੈਨੂੰ ਇਹ ਕਹਿਣ ਡਿਆ ਕਿ ਮਾਫੀ ਇੱਜ਼ਤ ਆਪ ਨੂੰ ਨਾ ਮੰਗੀ। ਭਾਈ ਮੇਰੀ ਗੱਲ ਸੁਣੋ, ਤੁਸੀਂ ਨਾ ਉਹਨੂੰ ਈਜ਼ੀ ਲੈ ਰਹੇ ਆ, ਉਹ ਗੱਲ ਬਾਅਦ ਚ ਕਰਦਾ ਵਾ ਤੇ ਗੋਲੀ ਉਸ ਤੋਂ ਵੀ ਬਾਅਦ ਚ ਮਾਰਦਾ। ਸਾਜੀ ਕਸਮ ਵਾਲੀ ਗੱਲ ਹੈ, ਤੁਸੀਂ ਐਵੇਂ ਵਿਚਾਰੇ ਨੂੰ ਚਪੇੜਾ ਚਪੂੜਾ ਪਵਾ ਦੇਣੀਆਂ ਮੇਰੇ ਕੋਲੋਂ। ਤਾਂ ਜੀ ਸਮਝਾਓ, ਚੰਗਾ ਲਾ ਦੇਗਾ। ਨਹੀਂ ਬਹੁਤ ਪਿਆਰਾ ਬ੍ਰਾਂਡ ਹੈ। ਲਓ ਜੀ ਦੱਸੋ ਮੈਂ ਕਿਹੜੀ ਕਸਮ ਖਾਵਾਂ, ਤੂੰ ਦੱਸ ਕਿ ਵੀ ਇਹ ਤੇਰੀ ਨਹੀਂ। ਕਸਮ ਵੀ ਤੇਰੀ ਮਰਜ਼ੀ ਦੀ ਖਾਣਾ ਜਾ। ਪਹਿਲੀ ਗੱਲ ਕਿ ਕਿ ਵੀ ਸਾਰੀ ਤੂੰ ਗਲਤੀ ਮੇਰੀ ਨਹੀਂ। ਫਰੀਦ ਸਾਹਿਬ You see? ਕੌਣ ਆ ਤੁਹਾਡੇ ਚੋਂ, ਫਰੀਦ ਭਾਈ ਰੌਲਾ ਤੁਹਾਡੇ ਪਾਓ। ਚੋਂ ਕੌਣ ਐਸਾ ਜਿਹੜਾ ਨਜ਼ਰੇ ਕਰਮ ਕਰ ਰਿਹਾ ਹੈ ਔਰ ਮੁਸਲਸਲ ਕਰ ਰਿਹਾ ਹੈ? ਯਾਰ ਦੇਖੋ ਦੁਕਾਨਾਂ ਦਾ ਤੁਹਾਡੀਆਂ ਦਾ ਬੇੜਾ ਗਰਕ ਹੋਣ ਵਾਲਾ ਹੈ ਉਸ ਬੰਦੇ ਦਾ। ਦੇਖੋ ਜੀ, 3 ਬੰਦੇ ਪਹਿਲੇ ਫਾਰਗ ਹੋਏ ਨੇ, ਕੰਮ ਸ਼ਮ ਲੱਭਦੇ ਫਿਰਦੇ ਨੇ, ਅੱਛੇ ਭਲੇ ਗਾਰਮੈਂਟਸ ਵਾਲੇ ਸੀ। ਇਹ ਮੈਂ ਜੈਨਵਨ ਕਹਿ ਰਿਹਾ ਮੇਰੇ ਵੀਰਾ, ਐਡਾ ਕੋਈ ਫੈਨ ਫੂਨ ਨਹੀਂ ਚੜਿਆ ਦਿਮਾਗ ਨੂੰ, ਹਟ ਜਾ, ਜਾਣ ਦੇ। ਅੱਛਾ ਸਾਜੀ, ਇੱਕ ਵਾਰ ਤੁਸੀਂ ਨਹੀਂ ਦਿੱਤੀ ਜਲਦ, ਤੁਸੀਂ ਨਹੀਂ ਦਿੱਤੀ? ਨਹੀਂ ਭੈਣ, ਉਹ ਖਰੀਦ ਰਿਹਾ ਸਾਜੀ, ਉਹ ਨਹੀਂ ਖਰੀਦ ਸਕਦਾ, ਉਹ ਸਾਲ ਦੇ ਆਧਾਰ ਤੇ ਦਿੰਦੇ ਇਹਨਾਂ ਓਏ ਨੇ। ਨਹੀਂ ਲੈ ਗੁੱਜਰ ਸਕਦਾ। ਕੀ ਹੋ ਗਿਆ ਯਾਰ? ਮੈਸੇਂਜਰ ਦਾ ਮੰਗਤ ਹੋਇਆ ਇਸ ਟਾਈਮ, ਕਿਸੇ ਨੂੰ ਪਤਾ ਨਹੀਂ ਲੱਗਾ। ਭਾਈਜਾਨ ਨਹੀਂ, ਅੱਛਾ ਜੀ, ਗਿਫਟ ਮੰਗ। ਮੇਰੇ ਦਫ਼ਤਰ 'ਚ ਜਿੰਨੇ ਬੱਚੇ ਨੇ ਉਹਨਾਂ ਦੀਆਂ ਮਾਵਾਂ ਨੂੰ ਨਹੀਂ ਉਹਨਾਂ ਦਾ ਪਤਾ ਹੋਣਾ ਅੰਦਰ ਦਾ ਜੋ ਮੈਨੂੰ ਪਤਾ। ਉਹਦੀ ਵਜ੍ਹਾ ਹੁੰਦੀ ਇੱਕ, ਸਰ ਕਹਿੰਦੇ ਜਿਹਦੇ ਨਾਲ ਬਹਿ ਕੇ ਖਾਦਾ ਹੋਵੇ, ਜਿਹਦੀ ਹਰਕਤੋ ਸਕਨਾਤ, ਜਿਹਦੀ ਗੱਲਬਾਤ ਇੰਨੇ ਸਾਲ, ਮਾਂ ਪਿਓ ਦੇ ਸਾਹਮਣੇ ਬਹੁਤ ਕੰਮ ਬੱਚਾ ਨਹੀਂ ਕਰਦਾ। ਕਰਦਾ ਨਹੀਂ, ਸਹੀ ਗੱਲ, ਠੀਕ ਹੈ ਨਾ, ਇਦਾਂ ਹੀ। ਪਤਾ ਹੁੰਦਾ ਬਹੁਤ ਉਹਨਾਂ ਨੂੰ, ਲੇਕਿਨ ਜਿੱਥੇ ਉਹ ਕੰਮ ਕਰ ਰਿਹਾ ਸਵੇਰ ਸ਼ਾਮ ਦੁਪਹਿਰ ਰਾਤ ਲੇਟ ਨਾਈਟ, ਪੈਸੇ ਲੈ ਰਿਹਾ, ਖਾ ਪੀ ਰਿਹਾ, ਉਹ ਬੰਦੇ ਨੂੰ ਬਹੁਤ ਅੰਦਾਜ਼ਾ ਹੋ ਜਾਂਦਾ। ਹਾਂਜੀ, ਉਸਤਾਦ ਜੀ ਇਹ ਬੰਦਾ ਆਪਣੀ ਤਨਖਾਹ ਚੋਂ ਸ਼ਰਟ ਨਹੀਂ ਲੈ ਨਹੀਂ ਸਕਦਾ, ਲੈ ਸਕਦਾ, ਐਗਰੀ। ਅਗਰ ਲਏਗਾ ਤੇ 200 ਰੁਪਏ ਤੋਂ ਮਹਿੰਗੀ ਵਾਲੀ ਨਹੀਂ ਲੈ ਸਕਦਾ। ਹਟੇ ਵਾਲੀ ਐਕਚੁਅਲੀ ਸਮਝ ਆ ਰਹੀ ਗੱਲ ਦੀ? ਉਦਾਂ ਹੀ। ਸਰ ਦੇਖੋ, ਇੱਕ ਮੈਂ ਤੁਹਾਨੂੰ ਯੂਸੀ ਸਾਹਿਬ ਮਾਜ਼ਰਤ, ਆਹੋ ਯਾਰ, ਬੈਠਾ ਇੱਕ ਮੈਂ ਸਿਰਫ ਮਿਸਾਲ ਦੇਣੀ। ਕੋਈ ਨਹੀਂ, ਕੋਈ ਨਹੀਂ। ਦੇਖੋ ਜਦੋਂ ਦੀ ਤਨਖਾਹ ਸੀ ਨਾ 30,000 ਜਾਂ 35,000, ਫਿਰ ਇਹਦੀ ਤਨਖਾਹ ਇੱਕ ਮਿਸਾਲ ਆ 30 ਲੱਖ ਵੀ ਹੋ ਜੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜਾ ਸਾਫ਼ ਸੁਥਰਾ ਔਰ ਅੱਛੇ ਪਾਉਣ ਵਾਲਾ ਬੰਦਾ ਹੁੰਦਾ ਨਾ, ਉਹ ਕਦੀ ਤਨਖਾਹ ਦੇ ਵੱਧ ਘੱਟ ਦੇ ਨਾਲ ਉਹਦਾ ਡਿਸਪਲੇ ਚੇਂਜ ਨਹੀਂ ਨਹੀਂ ਹੁੰਦਾ। ਹੁੰਦਾ, ਬਿਲਕੁਲ ਇਦਾਂ, ਉਹ ਰੈਗੂਲਰ ਹੀ ਹੁੰਦਾ ਵਾ। ਅਗਰ ਉਸ ਬੰਦੇ ਨੇ ਉਹਨੂੰ ਆਦਤ ਨਾ ਅੱਛੇ ਕੱਪੜੇ ਪਾਉਣ ਦੀ, ਸਾਫ਼ ਸੁਥਰੇ ਪਾਉਣ ਦੀ, ਸਰ ਉਹ 10,000 ਦੀ ਬਜਾਏ ਨਾ 10,000 ਵਾਲੀ ਸ਼ਰਟ ਦੀ ਬਜਾਏ 250 ਵਾਲੀ ਸ਼ਰਟ ਪਾਏਗਾ, ਲੇਕਿਨ ਹੋਏਗੀ ਸਾਫ਼ ਸੁਥਰੀ ਧੁੱਪੀ। ਇਸ ਤਰ੍ਹਾਂ ਹੀ ਹੈ। ਇਹ ਉਹਦੀ ਨੇਚਰ ਹੁੰਦੀ ਹੈ। ਠੀਕ। ਇੰਜ ਨਹੀਂ ਹੁੰਦਾ ਕਿ ਅੱਜ ਤੋਂ 1.5 ਸਾਲ ਪਹਿਲੇ ਅੱਲਾ ਮਾਫੀ ਅੱਖਾਂ ਦੇ ਵਿੱਚ ਮਿੱਡ ਗਏ ਫਸੀ ਆ, ਵਾਲ ਖਿਲ ਰਹੇ ਨੇ, ਫੈਫਰੀ ਸਾਹਿਬ ਆਏ ਨੇ, ਟੁੱਟੀ ਜੁੱਤੀ ਪਾਈ, ਮੋਟਰਸਾਈਕਲ ਵੀ ਟੁੱਟੀ, ਸ਼ਰਟ ਵੀ 2-2 ਦਿਨ ਉਹੀ, ਅੰਦਰ ਆ ਕੇ ਇੱਥੇ ਹੀ ਬਹਿ ਗਏ, ਤੇ ਅੱਜ ਫਰੀ ਸਾਹਿਬ ਇੰਜ ਆਉਂਦੇ ਨੇ ਤੇ ਇੰਜ ਲੱਗਣੇ ਨੇ ਕਿਸੇ ਮਤਲਬ ਬਹੁਤ ਵੱਡੀ ਕਿਸੇ ਕੰਪਨੀ ਦਾ ਮਾਲਕ ਇੰਟਰ ਹੋਇਆ।
ਤੇ ਹੁਣ ਕਹਿ ਰਿਹਾ ਜੀ ਮੈਂ ਸ਼ੁਰੂ ਤੋਂ ਤੂੰ ਵੇਖਿਆ ਨਹੀਂ? ਹਾਂ ਦੇਖਿਆ ਜੀ। ਵੇਖੇ ਨਹੀਂ ਤੁਸੀਂ ਸ਼ੁਰੂ ਤੋਂ? ਉਸਤਾਦ ਜੀ ਮੈਂ ਸ਼ੁਰੂ ਇਹ ਕਿਤੋਂ ਦਾਨ ਹੋ ਰਿਹਾ ਹੈ, ਹਾਂਜੀ ਅੱਛਾ ਜੀ। ਤੁਸੀਂ ਮੈਨੂੰ ਔਰ ਮੌਕਾ ਦਿਓਗੇ? ਦਾਨ ਵੀ ਚਾਈਲਡ ਦਾਨ ਵਾਲੀ ਜਗ੍ਹਾ ਤੋਂ ਹੋ ਰਿਹਾ। ਲੇਕਿਨ ਜੋ ਵੀ ਉਸਤਾਦ ਜੀ ਮਾਸ਼ਾਅੱਲਾ ਫਰੀਦ ਨੂੰ ਮੈਂ ਜਦੋਂ ਦਾ ਵੇਖਿਆ ਉਦੋਂ ਦਾ ਹੀ ਮੈਂ ਵੈਲ ਡਰੈਸ ਵੇਖਿਆ। ਮੈਂ ਨਹੀਂ ਕਦੇ ਵੀ ਇਹਨੂੰ ਮਾੜਾ ਕੱਪੜਾ ਪਾਉਂਦੇ ਦੇਖਿਆ। ਮਾੜਾ ਯਾਨੀ ਕਿ ਇਹ ਭਲਾ ਤੂੰ ਕਿਉਂ ਕਹਿ ਰਿਹਾ? ਕਿਉਂ ਉਸਤਾਦ ਜੀ? ਕਿਉਂਕਿ ਉਹਨੇ ਹਾਮੀ ਭਰੀ ਹੈ ਕਿ ਫੈਸਲ 2-4 ਦਿਨ ਠਹਿਰ ਜਾ, ਮੈਂ ਤੇਰਾ ਵੀ ਚੈੱਕ ਲਵਾ। ਕੱਲ ਵੇਸਟ ਪੁੱਛ ਰਹੇ ਸੀ। ਨਹੀਂ ਮੈਨੂੰ ਦਾਨਿਸ਼ ਨੇ ਹੁੰਦਿਆ ਕਿਹਾ ਕਿ ਸ਼ਰਟ ਪਾ ਆ ਸ਼ੋਅ ਤੇਰੇ ਤੇ ਹੋਣਾ ਜੀ, ਸ਼ਰਟ ਨਾਲ ਨਵੀਂ ਪਾ ਕੇ ਆਈ। ਮੈਂ ਪਤਾ ਨਹੀਂ ਯਾਰ, ਇੱਕ ਹੋਰ ਗੱਲ ਆ, ਮੈਂ ਕਹਿੰਦਾ ਦੇਖੋ ਮੈਂ ਇੱਥੇ ਬਹਿ ਕੇ ਕਿੰਨੀ ਮੈਂ ਸੌਦੀਆ ਤੋਂ ਆਇਆ ਸੀ। ਉਹ ਯਾਰ ਬਸ ਕਰ, ups and downs ਹੁੰਦੇ। ਯੂਸੀ ਵਾਲਾ ਸ਼ੋਅ ਆ, ਤੁਸੀਂ ਯੂਸੀ ਵਾਲਾ ਸ਼ੋਅ ਆ। ਤੁਸੀਂ ਲੰਡੇ ਦੀਆਂ ਸ਼ਰਟਾਂ ਪਾਉਂਦੇ ਮੈਂ ਕਹਿੰਦਾ ਮੈਂ ਅੱਜ ਤੱਕ ਪਾਉਣਾ। ਹਾਂਜੀ ਮੇਰੇ ਕੋਲ ਵੀ ਲੰਡੇ ਦੀਆਂ ਪਈਆਂ, ਲੇਕਿਨ ਲਾਈਫਸਟਾਈਲ ਸਾਰੇ ਆਪਣੇ ਆਪ ਉਹ ਨੂੰ ਪਤਾ ਕੀ ਕਹਿ ਰਿਹਾ ਹੈ, ਉਹ ਕਹਿਣਾ ਚਾਹ ਰਿਹਾ ਕਿ ਅੱਜ ਤੋਂ 1.5-2 ਸਾਲ ਪਹਿਲਾਂ ਸੇਲਮੈਨਾਂ ਵਰਗਾ ਮੂੰਹ ਸੀ, ਘੱਟਾ ਮਿੱਟੀ ਹਰ ਤਰ੍ਹਾਂ ਦਾ ਫਸਿਆ ਸੀ। ਐਡ ਮੇਰੀ ਸ਼ਰਟ ਹੈ ਨਾ, ਇਹ 2-2.5 ਸਾਲ ਪੁਰਾਣੀ ਹੈ। ਤਾਂ ਜੀ ਏਦਾਂ ਹੀ ਕੋਈ ਆ। ਕਹਿ ਤਾਂ ਨਹੀਂ ਸਕਦਾ ਕਿ ਮੇਰੀ ਆ। ਠੀਕ ਹੈ, 2-2.5 ਸਾਲ ਪੁਰਾਣੀ ਆ। ਹਾਂਜੀ। ਨਵੀਆਂ ਵੀ ਪਈਆਂ ਨੇ, ਲੇਕਿਨ ਮੈਂ ਇਹ ਵੀ ਨਾਲ ਯੂਜ਼ ਕਰ ਰਿਹਾ ਕਿਉਂਕਿ ਧੋਤੀ ਸੀ, ਸਾਫ਼ ਸੁਥਰੀ, ਕੋਈ ਦਾਗ ਨਹੀਂ ਲੱਗਾ ਤੇ ਮੈਂ ਪਾ ਲਈ। ਤੁਸੀਂ ਡੇਲੀ ਟੀ ਟਾਈਮ 'ਚ ਇੱਕ ਨਵਾਂ ਆਈਟਮ ਕਰਕੇ ਆਉਂਦੇ ਹੋ। ਰਾਜੀ ਮੈਂ ਤਾਂ ਤੁਹਾਨੂੰ ਨਹੀਂ ਕਰਾਉਣਾ ਵਾ, ਤੁਹਾਨੂੰ ਵੀ ਸ਼ਰਟ ਐਸੀ ਪਾਉਣੀ ਹੈ, ਤੁਸੀਂ ਹੈਰਾਨ ਹੋ ਜਾਓਗੇ। ਓਏ ਅੱਲਾ ਨਾ ਕਰੇ ਯਾਰ। ਮੈਂ ਕਹਿ ਰਿਹਾ ਇਸ ਫਰੇਮ ਦੇ ਵਿੱਚ ਜਿਹੜੇ ਨੁੱਕਰ 'ਚ ਜਿਹੜਾ ਵੀ ਉਹ ਇੱਕ ਕਰੈਕਟਰ ਬੈਠਾ ਨਾ ਜਾਂ ਬੈਠੀ ਆ, ਉਹ ਕਮੈਂਟਸ ਕਰਕੇ ਕਹਿ ਦੋ ਯਾਰ ਬੈਠੀ ਕਿ ਕੀ ਮੈਂ ਮਤਲਬ ਕੌਣ ਹੋ ਸਕਦਾ? ਬੜੇ ਗਿਫਟ ਦੇ ਦਿੰਦੇ ਨੇ ਲੋਕ ਯਾਰ ਯਾਰ ਪਤਾ ਕੀ ਗੱਲ ਉਸਤਾਦ ਬੜੇ ਜੀ ਬੜੇ ਗਿਫਟ ਦੇ ਦਿੰਦੇ ਨੇ। ਇਹ ਮੇਰਾ ਭਰਾ ਬਲਾਲ मेरी एक भैन वो मेरे कितनी देर मैसेज कर रही, यानी भाई मैंने आपको शर्टें भेजनी, बाहर से शर्टें भेजनी। मैं कहा बाजी बाहरों शर्टां तू भेजेंगी ਵੇਖਿਆ ते एडी बगैरती साडी कि असी भैन तू पैसे भेज मैं तो ले लांगा। ਲੈ ਲੇਕਿਨ ਮੈਂ ਬੜੀ ਗੱਲ ਹੈ उन्हें कहा ਉਸਤਾਦ। नहीं तू मेरा वीर हाँ, मैनू तेरे ते यकीन नहीं। ਯਾਰ ਵਾਹ ਵਾਹ ਵਾਹ। ਉਹਨੇ ਵੇਖੋ ਹੱਕ ਦਾ ਕੀਤਾ ਕਿਆ ਹੁੰਦੀ ਭੈਣ ਭਰਾਵਾਂ ਦੀ ਬੇਇੱਜ਼ਤੀ। ਮੁਹੱਬਤ। ਮੈਂ ਕਿਹਾ ਭੇਜ, ਉਹਨੇ ਭੇਜ ਦਿੱਤੀਆਂ ਹੁਣ। ਹੂੰ। ਤੇ ਸ਼ਰਟਾਂ ਪਤਾ ਨਹੀਂ ਕਿੱਥੇ ਕਿੱਥੇ ਨੇ, ਰਸਤਿਆਂ 'ਚ, ਟਰੈਕਿੰਗ 'ਚ। ਮਹੀਨਾ ਹੋ ਗਿਆ, 1.5 ਮਹੀਨਾ ਮੈਨੂੰ ਮਿਲੀਆਂ ਹੀ ਨਹੀਂ। ਉਹ ਪੁੱਛ ਕੇ ਵੀ ਵਿਚਾਰੀ ਹਟ ਗਈ ਆ। ਉਹਨੇ ਮੈਨੂੰ ਟਰੈਕਿੰਗ ਨੰਬਰ ਵੀ ਭੇਜੇ, ਜਾਨੀ ਬਾਈ ਆ ਪਤਾ ਕਰ ਲਾ। ਮੈਂ ਕਿੱਥੋਂ ਪਤਾ ਕਰਨਾ? ਅੱਜ ਮੈਂ ਕਰਕੇ ਆਇਆ ਪਤਾ ਪੋਸਟ ਆਫਿਸ ਚੋਂ ਨਿਸ਼ਾਤਾਬਾਦ ਫਿਰ ਉਹਨਾਂ ਨੇ ਮੈਨੂੰ ਇੱਥੇ ਦੇ ਪੋਸਟਮੈਨ ਦਾ ਨੰਬਰ ਦਿੱਤਾ, ਉਹਨੂੰ ਮੈਂ ਉਹ ਸੈਂਡ ਕੀਤਾ, ਕਹਿੰਦਾ ਯਾਰ ਇਹ ਤੇ ਪ੍ਰਾਈਵੇਟ ਆਇਆ ਵਾ, DHL ਦੇ ਜ਼ਰੀਏ ਪੋਸਟ ਆਫਿਸ 'ਚ ਨਹੀਂ ਆਣਾ ਹੈ। ਨਹੀਂ ਭਾਵੇਂ DHL ਦੇ ਜ਼ਰੀਏ ਆਇਆ, ਉਹਦੀ ਟਰੈਕਿੰਗ 'ਚ ਸ਼ੋਅ ਰਿਹਾ। ਤੇ ਉਹੀ ਕਹਿ ਰਿਹਾ ਨਾ ਕਿ DHL ਪੋਸਟ ਦੇ ਆਫਿਸ office ਨਹੀਂ ਤੋਂ। ਲੱਭਿਆ, DHL ਵਾਲੇ ਦੇ ਕਿੱਥੋਂ ਆਏਗਾ ਫਿਰ? DHL ਦੇ ਦਫ਼ਤਰ ਇੱਕ ਜਾਣਾ। ਵਾਰੀ ਉਹ ਤਾਂ ਆਉਣ DHL ਹੀ ਜਾਣਾ ਸੀ ਤੂੰ। ਉਹਨਾਂ ਨੇ ਮੈਨੂੰ ਕਿਹਾ ਡਾਕਖਾਨਾ ਨਿਸ਼ਾਤਾਬਾਦ ਜਾਣਾ ਵਾ, ਉੱਥੇ ਮੈਂ ਗਿਆ। ਇੱਕ ਵਾਰੀ ਆਣ ਦੇ ਸਹੀ ਦਾਨਿਸ਼, ਇੱਕ ਮਿੰਟ ਠਹਿਰ ਜਾ। ਮੈਂ ਬਦਲੇ ਲੈਣੇ ਹੀ ਕਸਮੇ ਮੈਂ ਮੁੱਕਰਨਾ ਵਾ, ਮੈਂ ਮੁੱਕਰਨਾ ਵਾ। ਯਾਰ ਮੈਂ ਇੱਥੇ 36000 ਵਾਰੀ ਯੂਸੀ ਸਾਹਿਬ, ਇੱਕ ਮਿੰਟ ਮੈਂ ਤੁਹਾਡੇ ਨਾਲ ਕਰਦਾ ਗੱਲ। ਯਾਰ ਉਹ ਮੈਂ ਇੱਥੇ 36000 ਵਾਰੀ ਬਹਿ ਕੇ ਕਿਹਾ ਕਿ ਮੇਰੇ ਦੋਸਤ ਨੇ 2-4 ਐਸੇ ਜਿਨ੍ਹਾਂ ਕੋ ਮੈਂ ਮੂੰਹ ਮੰਗ ਕੇ ਚੀਜ਼ ਲੈ, ਉਹ ਤੂੰ ਮੰਨ ਤੇ ਸਹੀ, ਬਗੈਰ ਤਾਂ ਤੂੰ ਅਗਲੇ ਦਾ ਖਾ ਪੀ ਕੇ ਮੁੱਕਰਨ ਆ। ਤੂੰ ਸਪਾਂਸਰ ਦਾ ਨਾਮ ਭਾਜੀ ਦੱਸ। ਦੇਖੋ, ਤੁਸੀਂ ਇੱਕ ਮਿਸਾਲ ਨੂੰ ਸ਼ਰਟ ਦਿੱਤੀ ਹੈ, ਇਹਦਾ ਹੱਕ ਨਹੀਂ ਬਣਦਾ ਕਹੇ ਮੇਰੇ ਦੋਸਤ ਨੇ ਦਿੱਤੀ। ਤੁਸੀਂ ਜਾਂ ਬਾਜੀ ਇੱਕ ਮਿਸਾਲ ਆ। ਓ ਯਾਰ ਮੇਰੀ ਗੱਲ ਸੁਣ ਲੋ, ਮੈਂ ਯੂਸੀ ਘੁੱਟ ਕੱਢਣਾ ਨਾ ਕਰੋ ਯਾਰ। ਯੂਸੀ ਸਰ ਮੇਰੇ ਕਰਕੇ ਨਾ ਆਰਾਮ ਨਾਲ ਬੈਠਾ, ਸੌਰੀ ਭਾਜੀ। ਅੱਛਾ ਇੱਕ ਨਹੀਂ ਮਿੰਟ ਤੇ ਇਸ ਟਾਈਮ ਤੱਕ ਤੇ ਲੱਤਾਂ ਘੁੱਟਦੇ ਹੋਣਾ ਸੀ ਉਹਨੇ। ਤੁਸੀਂ ਯਾਰ ਚੁੱਪ ਕਰਕੇ ਬੈਠੇ ਠੀਕ। ਉਹ ਅੱਗੇ ਚੋਪੀਆਂ ਮੈਨੂੰ ਬੋਲਦੇ ਦੇਖਿਆ ਵਾ, ਮਸਤ ਹੋਇਆ ਤੂੰ, ਗੱਲਾਂ ਤਾਂ ਤੁਸੀਂ ਕਰਨ ਡਏ ਆ। ਬੜੀ ਗੱਲ ਆ ਯਾਰ। ਮਸਤ ਕਿਹਨੂੰ ਗਿਆ ਨਹੀਂ ਤੂੰ ਉਹਨੂੰ ਚੁੱਪ ਨੂੰ ਕਹਿੰਦੇ ਆ ਵੀ ਚੁੱਪ, ਅੱਛਾ ਸੁੱਤੇ ਪਏ ਨੂੰ ਉਠਾ ਕੇ ਨੀਂਦ ਦੀ ਗੋਲੀ ਦੇ ਦਿੰਦੇ ਆ। ਵਿੱਚ ਬੋਲ ਪੈਂਦਾ ਨਾ ਤਾਂ ਕਰਕੇ। ਤਾਈ ਸਭ ਤੋਂ ਪਹਿਲੇ ਨੰਬਰ ਤੇ ਇਹ ਇਨਸਲਟ ਹੈ ਕਿ ਕੋਈ ਬਾਹਰਲਾ ਕਰੈਕਟਰ ਕਵੇ ਕਿ ਯਾਰ ਮੈਂ ਤੈਨੂੰ ਸ਼ਰਟਾਂ ਗਿਫਟ ਦੇਣੀ ਹਾਂ ਠੀਕ ਹੈ। ਇਹ ਇਨਸਲਟ ਵਾਲੀ ਗੱਲ ਹੈ। ਕਿੱਦਾਂ ਹਾਏ 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 ਫੈਸਲ, ਮੈਨੂੰ ਮੱਥਾ ਚੁੰਮਣ ਦੇ ਦਰਾ। ਕਿੱਦਾਂ ਜੀ ਕਿੱਦਾਂ ਠੀਕ ਹੈ। ਕਿੱਦਾਂ? ਹਾਂ ਠੀਕ ਹੈ ਤਾਜੀ ਵੇਖੋ ਡਰੈਸਿੰਗ ਆਪਣੀ ਅੱਛੀ ਰੱਖੇਗੀ ਹੋਵੇ ਬੰਦੇ ਨੂੰ, ਹਾਂ ਸ਼ਰਟ ਅੱਛੀਆਂ ਪਾਓ, ਸਾਫ਼ ਸੁਥਰੀਆਂ। ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਦੇਣਾ ਤਾਜੀ ਸ਼ਰਟ ਉਹਦੇ ਦੇ ਯਾਰ ਠੀਕ ਹੈ। ਯਾਰ ਮੈਂ ਸ਼ੁਗਲ ਤੇ ਨਾ ਨਹੀਂ ਸ਼ੁਗਰ ਮੈਂ ਨਹੀਂ ਕਰ ਕਦੀ ਰਿਹਾ। ਵੀ ਨਾ ਜ਼ਕਾਤ ਦੇ ਕੇ ਵਾਪਸ ਨਹੀਂ ਲਈ। ਕਿਹੜੀ ਜ਼ਕਾਤ? ਤੂੰ ਮੈਨੂੰ ਨਹੀਂ ਦੇ ਸਕਦਾ। ਹਾਂ ਤਾਜੀ ਸੋਚਿਓ ਵੀ ਨਾ ਮੈਂ ਦੇਣ ਉਹ ਨੂੰ ਤਿਆਰ ਤੇਰੀਆਂ ਹਾਂ। ਹੋ ਗਈਆਂ। ਕਿਉਂ? ਨਾ ਮੈਂ ਤੁਹਾਨੂੰ ਕਿਹਾ ਵੀ ਕੋਈ ਸ਼ਰਟਾਂ ਅੱਛੀਆਂ, ਨਾ, ਡਰੈਸਿੰਗ ਕੋ ਟਾਈ ਸ਼ਾਈ ਲਾ ਕੇ ਫੈਸਲ ਬੈਠਿਆ ਸਾਹਿਬ, ਮੈਂ ਕਰੋ। ਇਸ ਮੁਹੱਬਤ ਨਾਲ ਲਿਆਇਆ ਸ਼ਰਟਾਂ, ਹਾਂ। ਕਸਮੇ ਮੇਰਾ ਦਿਲ ਟੁੱਟ ਗਿਆ। ਮੈਂ ਏਡੀਆਂ ਲੱਭ ਕੇ ਮੈਂ ਕਿਹਾ ਯਾਰ ਮੈਨੂੰ ਉਸਤਾਦ ਨੂੰ ਇਦਾਂ ਦਾ ਚਾਹੀਦਾ। ਜੀ ਉਹ ਜਿਹੜੀਆਂ ਲੱਭ ਕੇ ਲਿਆ ਨਾ, ਗੰਢ ਚੋਂ ਹਾਂ ਉਹ NRG ਇੱਕ ਵੀ ਨਹੀਂ ਸੀ ਉਹ 'ਚ। ਇਹ ਤਾਂ ਬੜਾ- ਜਿਹੜੀਆਂ ਲੱਭ ਕੇ ਲਿਆਇਆ। ਉਹ ਮੈਂ ਲਿਆਉਂਦਿਆ ਸੀ, ਇਹ ਕੋਈ ਲਿਆਉਂਦਾ। ਜੀ ਦੇਖਿਆ ਫਰੀਦ ਸਾਬਰੀ ਦੇ ਅੱਜ ਕੱਲ ਬਹੁਤ ਮਿਹਰਬਾਨੀਆਂ ਹੋ ਰਹੀਆਂ ਨੇ। ਨਹੀਂ ਆ ਜਿਹੜਾ ਸਟਾਰਟ ਤੇ ਇੰਗਲਿਸ਼ 'ਚ ਮੈਂ ਲਿਖਦਾ ਨਾ ਡਿਸਕਲੇਮਰ, ਇਹਨੂੰ ਉਰਦੂ 'ਚ ਵੀ ਲਿਖੋ। ਇਹਦਾ ਬਲਕਿ ਆਡੀਓ ਲਾਓ। ਇਹਦਾ ਆਡੀਓ ਲਾਓ ਮੇਰਾ। ਹਾਏ इस शो के
बाहर किसी का भी मैं कोई लेन देन का जिम्मेदार नहीं हूं। ਕੋਲ ਫੇਲ ਕਰ गोलो फेल का मैं कोई जिम्मेदार नहीं हूं। ਅਸੀਂ ਅਲਹਮਦੁਲਿਲਾ ਤੁਹਾਡੀ ਕੰਡ ਲੱਗੇਗੀ ਨਾ ਕਦੀ ਤੇ ਤੁਹਾਨੂੰ ਬੰਦਾ ਕਵੇਗਾ ਨਾ ਅਸੀਂ ਉਹਦੇ ਜ਼ਿੰਮੇਦਾਰ ਯਾਰ ਅਸੀਂ- ਅਸੀਂ ਡਿਸਕਲੇਮਰ ਆ ਦਿੰਨੇ ਆ ਤੁਸੀਂ ਸਾਨੂੰ ਮਾਫ ਕਰ ਦਿਓ ਸਾਨੂੰ ਕੱਢ ਦਿਓ ਅਸੀਂ ਤੇ ਭਾਈ ਡਿਸਕਲੇਮਰ ਲੈਣ ਤੋਂ ਪਹਿਲੇ ਉਹਨੂੰ ਦਸੀਦਾ ਕਿ ਵੀ ਉਧਰ ਜੇ ਦੱਸਣਾ ਜੇ ਉਹ ਅਸੀਂ ਤੇ ਉਸੇ ਟਾਈਮ ਡਿਸਕਲੇਮਰ ਦੇ ਦਿੰਦੇ ਆ। ਅੱਛਾ ਤੁਸੀਂ ਚੁੱਪ डिस्क्लेमर अपने को सेव किया कि भाई जे उधर करना ना पहले पढ़ ला रहन दे। ਇੱਧਰ ਭਾਈ ਨਾ ਯੂਸੀ मैं सामने रेडी तो ले लेना। ਇੱਕ ਮਿੰਟ ਜੀ ਇੱਕ ਮਿੰਟ ਹਟ ਜਾਈ ਜਰਾ ਕਿ ਡੇਪੂ ਮੁੱਕਣ ਲੱਗੀ ਤੇਰੀ ਬੋਲੀ ਨਾ ਮੈਂ ਇੱਧਰ ਚੁੱਕ ਕੇ ਬਾਹਰ ਚੱਲੇ ਆ ਯਾਰ ਸਬਰ ਤੇ ਕਰ ਗੁੱਸਾ ਕਰਦਾ ਨਾ ਹੁਣ ਪਤਾ ਕੀ ਗੱਲ ਉਸਤਾਦ ਜੀ ਤੇ ਦੇਖੋ ਬੰਨ ਦੇ ਬਾਹਰ ਜੇ ਗੁੱਸਾ ਕਰਦਾ ਤੇ ਨਾਲ ਲਈ ਫਿਰਨ ਮੈਂ ਹੱਥ ਦੇ ਜੋੜਦਾ ਤੇਰੀ ਵੱਖੀ ਪਾੜਤੀ ਮੈਂ ਲੈ ਪਤਾ ਕੀ ਗੱਲ ਉਸਤਾਦ ਜੀ ਸਭ ਤੋਂ ਪਹਿਲੇ ਮਾਜ਼ਰਤ ਨਾਲ ਉਸਤਾਦ ਜੀ ਤੁਸੀਂ ਅੱਲਾ ਜਾਣਦਾ ਪਾਕਿਸਤਾਨ ਦੀ ਨਹੀਂ ਵਰਲਡ ਵਾਈਡ ਜਿੱਥੇ ਜਿੱਥੇ ਪੰਜਾਬੀ ਕਮਿਊਨਿਟੀ ਉਰਦੂ ਕਮਿਊਨਿਟੀ ਉਹਨਾਂ ਦੀ ਜਾਨ ਹੋ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ ਕਿਹੜਾ ਸ਼ੋਅ ਚ ਵਾਂ ਉਹ ਮੈਂ ਉਹਨਾਂ ਨੂੰ ਕਹਿਣ ਡਿਆ ਮੈਂ ਤੈਨੂੰ ਕਹਿਣ ਡਿਆ ਮੈਂ ਵਾਂ। ਬੈਠਾ ਹੀ ਨਹੀਂ ਤੇ ਫਿਰ ਚੁੱਪ ਕਰ ਜਾ ਚੋਪੀ ਆ ਹੋਰ ਕਿੰਨਾ ਕੁ ਮੈਂ ਲੇਰਾ ਮਾਰਨ ਡਿਆ ਵਾਂ ਮੇਰਾ ਮਾਰਨ ਡਿਆ ਪੌਣੇ ਘੰਟੇ ਦਾ ਸ਼ੋਅ ਹੋ ਗਿਆ ਮੈਂ ਬੋਲਿਆ ਕਿੱਥੇ ਕਰਕੇ ਆ ਯੂਸੀ ਤਾਂ ਤੁਸੀਂ ਲਿਆ ਕੇ ਬੰਨੇ ਆ ਮੈਂ ਇੱਥੇ ਮੋੜੇ ਵਾਂਗੂ ਰੱਖ ਦਿੱਤਾ ਯੂਸੀ ਵੀ ਉਸੇ ਬਹਿਣਾ ਯੂਸੀ ਤੇ ਵਰਲਡ ਵਾਈਡ ਲੋਕਾਂ ਦੀ ਤੁਸੀਂ ਜਾਨ ਹੋ ਉਸਤਾਦ ਜੀ ਜਿੰਦ ਜਾਨ ਬਿਲਕੁਲ ਠੀਕ ਹੈ ਜਿੱਥੇ ਜਿੱਥੇ ਤੁਹਾਡਾ ਰਾਈਟ ਬਣਦਾ ਉਸਤਾਦ ਜੀ ਤੁਸੀਂ ਟਾਈ ਸ਼ਾਈ ਲਾ ਕੇ ਹਾਂ ਕਲਾਸਾਂ ਦਾ ਕਿਹੜੇ ਕਲਾਸਾਂ ਦੇ ਉਸਤਾਦ ਜੀ ਤੁਸੀਂ ਪਰ ਯਾਰ ਤੁਸੀਂ ਉਸਤਾਦ ਦੁਬਾਰਾ ਵਿਆਉਣਾ ਵਾ ਤੁਸੀਂ ਸ਼ੋਅ ਕਿਉਂ ਨਹੀਂ ਕਰਨ ਡਏ ਤੇ ਮੰਨ ਜਾ ਤੂੰ ਅਸੀਂ ਕਰ ਤੁਸੀਂ ਲੈਨੇ ਦੇਖ ਲੈ ਮੈਂ ਉਹ ਸਾਰਾ ਕੁਝ ਹੀ ਹੋ ਜਾਊ ਸ਼ੋਅ ਤਾਂ ਕਰੋ ਗੱਲ ਕਰਨੇ ਆ ਉਸਤਾਦ ਨਾਲ ਫਿਰ ਉਹੀ ਕਿਹੜਾ ਰੀਜ਼ਨ ਪੁਣਾ ਮਰਾਸਪੁਣਾ ਤੁਹਾਨੂੰ ਚੜਿਆ ਰਹਿੰਦਾ ਯਾਰ ਅਫਗਾਨਿਸਤਾਨ ਸਾਹਿਬ ਮੈਨੂੰ ਕਦ ਲਈ ਸੱਦਿਆ ਵਾ ਅਫਗਾਨਿਸਤਾਨ ਕਿਹੜਾ ਆਹੋ ਵੀ ਮਰਾਸਪੁਣਾ ਅਸੀਂ ਤਾਂ ਕਰਨਾ ਤੂੰ ਤਾਂ ਇੱਥੇ ਪਛਤੋ ਬੋਲਣੀ ਹੈ ਮੈਨੂੰ ਤਾਂ ਦੱਸੋ ਦੇਖ ਚੰਗੀ ਕੌਮ ਨਾਲ ਤਲਕਾ ਤੁਹਾਡਾ ਸਾਰੇ ਇੰਗਲਿਸ਼ ਵਾ ਉਸਤਾਦ ਜੀ ਇੰਜ ਕਰਕੇ ਤੁਸੀਂ ਗਲਾਸਸ ਲੱਗੇ ਹੋਣ ਤੇ ਐ ਸੰਗਲੀ ਲੱਗੀ ਹੋਵੇ हाँ ते मेरा एक मुंडा हल्का जिहा जनाना भी होवे हैं। ਏ ਯਾਰ ਇਹ ਕੜੀਆਂ ਕਿਤੇ ਮਿਲਣੀਆਂ ਅੱਛਾ ਪਤਾ ਕੀ ਗੱਲ ਐ ਵੇਖੋ ਨਾ ਉਸਤਾਦ ਜੀ ਤੁਹਾਡਾ ਸ਼ੇਰਵਾਨੀ ਪਾਓ ਫ੍ਰੀ ਪੀਸ ਪਾਓ ਗੱਲ ਇਹ ਹੈ ਕਿ ਸ਼ੋਅ ਯੂਸੀ ਤੇ ਹੋ ਰਿਹਾ ਯੂਸੀ ਦਾ ਸ਼ੋਅ ਆ ਤੁਸੀਂ 15-20 ਮਿੰਟ ਆਪਣੇ ਹੀ ਨਿਗਾਹ ਲਏ ਨੇ ਵਿੱਚ ਸਹੀ ਗੱਲ ਯੂਸੀ ਸਾਹਿਬ 15-20 ਮਿੰਟ 25 ਮਿੰਟ ਹੋ ਗਏ ਜਨਾਬ ਨਹੀਂ ਤੁਸੀਂ ਤੁਹਾਡੇ ਹਿਸਾਬ ਨਾਲ 25 ਹੋਏ ਨੇ ਐਡਿਟ ਹੋ ਕੇ 13-14 ਹੀ ਰਹਿ ਗਏ ਹੋਣੇ। ਪਤਾ ਕੀ ਗੱਲ ਉਸਤਾਦ ਜੀ ਮੇਰੇ ਅੰਦਾਜ਼ੇ ਮੈਂ ਤੈਨੂੰ ਕਹਿ ਰਿਹਾ ਯੂਸੀ ਸਾਹਿਬ ਦਾ ਸ਼ੋਅ ਚਲੋ ਠੀਕ ਚਲੋ ਆਖਰੀ ਗੱਲ ਸੁਣ ਲੈਂਦੇ ਹੋ ਯੂਸੀ ਨਹੀਂ, ਅਗਰ ਕੋਈ ਕਿਸੇ ਦੀ ਇਸਲਾਹ ਕਰਦਾ ਹੈ ਜਾਂ ਕੋਈ ਗੱਲਬਾਤ ਕਰਦਾ ਹੈ ਅਗਰ ਉਹ ਫਰੀਦ ਅੱਛੀ ਡਰੈਸਿੰਗ ਕਰਕੇ ਆ ਰਿਹਾ ਇਹਦੇ ਚ ਮੇਰਾ ਕਸੂਰ ਹੈ ਜਾਂ ਤੁਹਾਡਾ ਕਸੂਰ ਹੈ ਯਾਰ ਪੱਲਿਓਂ ਤੇ ਓ ਕਰੇ ਯਾਰ ਡਰੈਸਿੰਗ ਦਾ ਨਹੀਂ ਰੌਲਾ ਤੂੰ ਕਦੀ ਜ਼ਿੰਦਗੀ ਚ ਨਾ ਤੂੰ ਹਾਂਜੀ ਨਹੀਂ ਸਹੀ ਹੋ ਸਕਦਾ ਕਿਉਂ? ਗੱਲ ਮੈਂ ਕੋਈ ਕਰਨਿਆ ਉੱਥੋਂ ਤੂੰ ਹਟਾਈ ਜਾਣਾ ਮੈਂ ਮਿੰਟ ਬਾਅਦ ਉਧਰ ਲੈ ਕੇ ਆਉਣਾ ਤੈਨੂੰ ਪਤਾ ਹੀ ਨਹੀਂ ਗੱਲ ਚੱਲਣ ਕੀ ਦਈ ਚੱਲਣ ਗੱਲ ਇਹ ਦਈ ਹੈ ਕਿ ਭੈਣ ਕਿਸੇ ਕੋਲੋਂ ਇੱਕ ਅੱਧੀ ਵਾਰੀ ਮਿਹਰਬਾਨੀ ਕਰਾ ਲਈਦੀ ਆ ਉਹਦਾ ਲੱਕ ਤੋੜ ਕੇ ਉਹਦੀ ਦੁਕਾਨ ਨੂੰ ਤਾਲੇ ਨਹੀਂ ਲਵਾ ਦੇਈਦੇ ਸਹੀ ਗੱਲ ਹੈ ਹਾਂਡੀ ਦਾ ਮੂੰਹ ਖੁੱਲਾ ਹੋਵੇ ਘੋੜੇ ਨੂੰ ਹਿਆ ਚਾਹੀਦੀ ਆ ਅੱਛਾ ਅੱਛਾ ਮੈਂ ਨਾ ਇੱਕ ਗੱਲ ਦੱਸਾਂ ਫੈਸਲ ਸਾਹਿਬ ਹੁਣ ਪਰ ਜੋ ਮੈਂ ਇਹਨਾਂ ਨੂੰ ਸਬੂਤ ਵਿਖਾਉਣੇ ਆ ਟ੍ਰਾਂਜੈਕਸ਼ਨ ਜਿਹੜੀ ਮੈਂ ਪੈਸੇ ਸੈਂਡ ਕੀਤੇ ਨਾ ਇਹਨਾਂ ਦੀ ਵੀ ਤੇ ਆਪਣੀਆਂ ਸ਼ਰਟਾਂ ਦੇ ਮੈਨੂੰ ਲੈਸ ਜ਼ਰੂਰ ਹੁੰਦੀ ਏ ਵੀ ਯਾਰ ਮੈਨੂੰ ਲੈਸ ਹੁੰਦੀ ਹੈ ਮੈਨੂੰ ਯਾਨੀ ਇੱਕ ਸ਼ਰਟ 1200 ਦੀ 1500 ਦੀ ਮੈਨੂੰ 700 800 ਦੀ ਮਿਲ ਜਾਂਦੀ ਯਾਰ ਇਹਨੂੰ ਇੰਨੀ ਲੈਸ ਹੁੰਦੀ ਆ ਕਿ ਠੀਕ 3 ਮਹੀਨੇ ਬਾਅਦ ਦੁਕਾਨਦਾਰ ਵਿਦ ਮਾਲ ਲੈਸ ਹੋ ਜਾਂਦਾ ਯਾਰ ਹੁਣ ਦੁਕਾਨ ਲੈਸੀ ਹੋ ਜਾਂਦਾ ਹਾਂ ਫੈਸਲ ਸਾਹਿਬ ਹੁਣ ਵੇਖ ਸ਼ਰਟਾਂ ਉਸੇ ਪਾਉਂਦੇ ਦੁਕਾਨ ਦੇ ਬਾਹਰ ਉਹ ਮੋਢੇ ਤੇ ਸ਼ਰਟਾਂ ਰੱਖ ਕੇ ਖਲੋਤਾ ਹੁੰਦਾ ਇਹ ਦੇਖ ਲਓ ਭਾਈ ਉਹ ਜਿਹੜੇ ਪਹਿਲੇ ਉਹਨੇ ਸਟੈਚੂਆਂ ਤੇ ਨਵੀਆਂ ਸ਼ਰਟਾਂ ਟੰਗੀਆਂ ਉਹਨਾਂ ਤੇ ਗੱਲ ਲੱਗ ਲੱਗ ਕੇ ਰੋਂਦੇ ਲੈ ਗਏ ਫ੍ਰੀ ਨਹੀਂ ਉਹ ਸਟੈਚੂ ਵੀ ਬਾਹਰ ਖਿਲਾ ਰਹੇ ਹੁੰਦੇ ਆ ਲੋਕੀ ਕਹਿੰਦੇ ਇੱਥੇ ਕਿਉਂ ਨਹੀਂ ਪਾ ਰਿਹਾ ਕਹਿੰਦਾ ਨਹੀਂ ਮੈਂ ਵੀ ਵੇਚਣ ਲਈ ਲਾਏ ਫੈਸਲ ਸਾਹਿਬ ਜੇ ਦੇਖੋ ਇਹ ਸ਼ਰਟਾਂ ਪਾ ਕੇ ਹੁਣ ਉਸਤਾਦ ਜੀ ਪੇਠਾ ਟਾਈਪ ਲੱਗਣ ਡੇ ਇੱਕ ਗੱਲ ਆ ਸਹੀ ਹੈ ਲੇਕਿਨ ਗੈਰਤ ਵਾਲੀ ਸ਼ਰਟ ਆ ਫਰੀਦ ਮੰਨ ਜਾ ਇਸ ਗੱਲ ਨੂੰ ਕਿਹੜੀ ਇਹ ਗੈਰਤ ਵਾਲਾ ਮੂੰਹ ਵੀ ਨਹੀਂ ਨਾ ਹੈ ਜਿਹੜਾ ਗੱਲ ਕਰਨ ਡਿਆ ਮੈਂ ਤੁਹਾਨੂੰ ਮੰਗੇ ਇੱਕ ਵਾਲਾ ਗੱਲ ਤਾਂ ਨਹੀਂ ਨਾ ਦੱਸਣਾ ਕੰਮ ਯਾਰ ਮੇਰੀ ਗੱਲ ਸੁਣੋ ਸ਼ੋਅ ਯੂਸੀ ਦਾ ਯੂਸੀ ਨੂੰ ਕੋਈ ਸਟੋਰੀ ਸ਼ੁਰੂ ਕਰਦੇ ਆ ਲੋਕ ਵੇਟ ਕਰ ਰਹੇ ਹੋਣੇ ਕਿ ਯੂਸੀ ਦੀ ਸਟੋਰੀ ਦੇਖਣੀ ਤਾਜੀ ਲੇਕਿਨ ਇੱਕ ਮਿੰਟ ਚਲੋ ਇੱਕ ਮਿੰਟ ਇਹਦੀ ਪਹਿਲੇ ਗੱਲ ਸੁਣੀਏ ਹਾਂਜੀ ਗਲਤ ਗੱਲ ਕੀਤੀ ਅਸੀਂ ਮੰਗ ਸਾਜੇ ਕੇ ਨੂੰ ਤਾਂ ਹਿਚਕੀਆਂ ਲੱਗੀਆਂ ਸਾਰਿਆਂ ਨੂੰ ਜਿਹੜੇ ਇਹਨਾਂ ਦੀਆਂ ਗੱਲਾਂ ਸੁਣੀ ਜਾਣ ਡਏ ਤੁਸੀਂ ਓਏ ਇੱਕ ਮਿੰਟ ਹੈ ਨਹੀਂ ਮੈਂ ਕਹਿੰਦਾ ਇੱਕ ਵਾਰੀ ਨਾ ਮੈਂ ਰੋਲਾ ਮੈਂ ਫਿਰ ਮੈਂ ਸਕੂਨ ਨਾਲ ਤੇਰੀ ਸਟੋਰੀ ਸੁਣਾ ਆਹੋ ਇਹ ਮੈਂ ਕਹਿ ਰਿਹਾ ਕਿਹੜੀ ਗਲਤ ਗੱਲ ਕੀਤੀ ਜੀ ਉਹਨੇ ਸਾਜੀ ਅਸੀਂ ਆਪਣੇ ਪੱਲਿਓਂ ਚੀਜ਼ਾਂ ਪਾਣੇ ਚਾਹੇ ਪੁਰਾਣੀਆਂ ਉਹ ਮੰਗ ਕੇ ਪਾਉਂਦਾ ਵਾ ਤੈਨੂੰ ਪਤਾ ਵਾ ਭਾਜੀ ਮੇਰੇ ਸਾਹਮਣੇ ਇਹ WhatsApp ਭੈਣ ਦੋਵੇਂ ਹੀ ਜੀ ਜੀ ਰਲਨ ਅਰਜੁਨ ਸਾਜੀ ਜੀ ਮੇਰੀ ਗੱਲ ਸੁਣ ਲਿਵਾਈਸ ਕੰਪਨੀ ਦਾ ਮਾਲਕ ਜਿਹੜਾ ਮੇਰਾ ਯਾਰ ਜੇ ਕਿਹਦਾ ਜੀ ਮੇਰਾ ਤੇ ਐਡੀਡਾਸ ਦਾ ਮੇਰਾ ਹਾਂ ਠੀਕ ਪੰਜ ਪਾਕ ਠੀਕ ਹੈ ਤੇ ਕੌਸਰ ਭਾਈ ਉਹ ਤੇਰਾ ਨਾ ਕੋਸਰ ਅੱਡੀ ਭਾਈ ਪਾਟੀ ਵਸੀਮ ਭਾਈ। ਡਾਸ ਆ ਠੀਕ ਹੈ ਉਹਨਾਂ ਨੇ ਕਿਹਾ ਇਹ ਲਿਵਾਈਜ਼ ਜਿਹੜੀ ਨਾ ਇਹਨੇ ਆਪਣੇ ਦੋ ਭਤੀਜੇ ਉੱਥੇ ਲਿਵਾਈਜ਼ ਨੇ ਠੀਕ ਹੈ ਕੰਮ ਇੱਕ ਤੇ ਇਹਦੀ ਲਿਵਾਈਜ਼। ਕੁੱਪੀ ਦਾ ਮੁੰਡਾ ਉੱਥੇ ਲਿਵਾਈਜ਼ ਦੇ ਨੇ ਲਿਵਾਈਜ਼ ਕੀਤਾ ਉਹ ਇਸ ਤੋਂ ਲਿਵਾਈਜ਼ ਵਾਲੇ ਇਹਨੂੰ ਜਾਣਦੇ ਨੇ ਠੀਕ ਹੈ ਕਿ ਅੱਧੀ ਲੇਬਰ ਤੇ ਇਹਨੇ ਲਿਵਾਈਜ਼ ਦਾ ਉੱਥੇ ਹਾਂ, ਨਾਲੇ ਪੱਲੇਦਾਰ ਨਾ ਉਹ ਲਵਾਈਸ ਦਾ ਕੰਮ ਕਰਦੇ ਨੇ ਹਾਂ ਇਹ ਤੁਸੀਂ ਕੌਣ ਜੀ ਅਸੀਂ ਐਡੀਡਾਸ ਐਡੀ ਦਾਸ ਨਹੀਂ ਬੇਟੇ ਤੂੰ ਮੰਗਤ ਦਾਸਤ ਐਡੀ ਪਾਟੀ ਡਾਸ ਪਾਰਟੀ ਐਡੀ ਦਾਸ ਯਾਰ ਮੇਰੀ ਗੱਲ ਸੁਣ ਲਓ
ਆ ਵੇਖੋ ਤੂੰ ਐਡੀ ਦਾਸ ਨਹੀਂ, ਤੂੰ ਐਡੀ ਬਰਾਸ ਆ। ਯਾਰ ਆਹ ਹੁਣ ਸ਼ਰਟਾਂ ਪਾਉਂਦੇ ਨੇ, ਮੇਰੀ ਗੱਲ ਸੁਣੋ, ਬਣਦੀਆਂ ਹੀ ਨਹੀਂ ਇਹਨਾਂ ਐਡੀ ਵੱਡੀ ਸੈਲੀਬ੍ਰਿਟੀ ਮੈਂ ਹੋ ਨਹੀਂ ਉਸਤਾਦ ਨਹੀਂ ਉਹ ਗੱਲ ਤੇਰੇ ਬੇੜੇ ਗਰਕ ਹੋਣੇ ਵੀ ਜਿਹੜਾ ਵੀ ਆ ਤੂੰ ਕਾਕਾ ਉੱਡਣੀ। ਤੇਰੀਆਂ ਖਾਕਾਂ ਉੱਡਣੀਆਂ, ਤੈਨੂੰ ਪਤਾ ਨਹੀਂ ਤੂੰ ਕਿਸ ਭੁੱਖ ਦੇ ਨਾਲ ਤਲਕ ਬਣਾ ਬੈਠਾ। ਯਾਰ ਕਸਮ ਸੇ ਇਹ ਉਹ ਕਰੈਕਟਰ ਆ, ਉਹਨੇ ਇਹਨੂੰ ਬਿੱਲ ਵੀ ਦਿਖਾਉਣਾ ਨਾ ਕਿ ਇਹ ਦੇਖੋ ਜੀ ਮੈਂ 3000 ਦੀ ਵੇਚਦਾ, ਇਹਨੇ ਕਹਿਣਾ 3000 ਦੀ ਵੇਚਦਾ, ਚਲੋ ਫਰੀਦ ਭਾਈ ਤੁਸੀਂ 2500 ਦੀ ਦੇ ਦਿਓ, ਤੇ ਫਰੀਦ ਉਹਨੇ ਕਹਿਣਾ ਇੰਜ ਬਿੱਲ ਵੀ ਕੱਢ ਕੇ ਉਹਨੇ ਰੱਖਤਾ ਨਾ ਕਿ ਦੇਖੋ ਮੈਨੂੰ 2200 ਦੀ ਆਈ ਆ, ਤੇ ਇਹਨੇ ਫਿਰ ਵੀ ਕਹਿਣਾ 2200 ਦੀ ਤੇ ਤੈਨੂੰ ਆਈ ਆ, ਲੇਕਿਨ ਇਹ ਚ ਹੁਣ ਕੁਝ ਛੱਡ ਤੇ ਸਹੀ। ਹਾਂ ਸਮਝ ਆ ਰਹੀ? ਉਹ ਇਦਾਂ ਦਾ ਹੀ ਹੈ, ਤੇਰੀਆਂ ਖਾਕਾਂ ਡਾ ਇਦਾਂ ਦਾ ਹੀ ਆ, ਤੇ ਤੂੰ ਸ਼ਰਮ ਕਰ ਲਾ। ਯਾਰ ਮੈਂ ਤੁਹਾਨੂੰ ਵਿਖਾਉਣਾ ਬਗੈਰਤ ਆਦਮੀ ਮੈਂ ਸ਼ੋਅ ਕੀਤੇ 24 ਨਿਊਜ਼ ਤੇ 41 ਤੇ ਜੁਗਤਾਂ ਵਾਲੇ, ਪੂਰੇ ਪਾਕਿਸਤਾਨ ਪੂਰੀ ਦੁਨੀਆ ਦੇ ਲੋਕੀ ਸਮਝਦੇ ਸੀ ਕਿ ਜਾਨੀ ਜਿੱਥੇ ਜਾਂਦਾ ਉਹ ਖਾਣ ਲੱਗ ਪੈਂਦਾ, ਜਿੱਥੇ ਜਾਂਦਾ ਖਾਣ ਲੱਗ ਪੈਂਦਾ। ਇੱਕ ਬੰਦਾ ਨਹੀਂ ਕਹਿ ਸਕਦਾ ਕਿ ਵੀ ਮੈਂ ਉਥੋਂ ਖਾਣ ਤੋਂ ਬਗੈਰ ਪੈਸੇ ਦੇਣ ਤੋਂ ਬਗੈਰ ਆਇਆ ਹਾਂ, ਲੇਕਿਨ ਫਾਰਮੈਟ ਤੂੰ ਉਲਟਾ, ਸਹੀ ਗੱਲ, ਤੂੰ ਉਥੋਂ ਦੇ ਕੇ ਨਹੀਂ ਆਉਂਦਾ, ਇੱਥੇ ਆ ਕੇ ਕਹਿੰਦਾ ਮੈਂ ਟ੍ਰਾਂਜੈਕਸ਼ਨਾਂ ਕੀਤੀਆਂ ਨੇ। ਇਹ ਦੇਖੋ ਜੀ, ਇਹ 1300 ਰੁਪਏ ਸੈਂਡ ਕੀਤਾ ਤੁਹਾਡੀ ਸ਼ਰਟ ਦਾ, ਲੋ 1300 ਵਾਲੀ ਮੇਰੀ ਸ਼ਰਟ। ਹਾਂ ਦੇਖੋ ਇਹ ਵੇਖੋ, ਠੀਕ ਉਹਦਾ ਹੋ ਕਹਿੰਦੇ ਵਰਲਡ ਵਾਈਡ ਸੈਲਿਬ੍ਰਿਟੀ, ਠੀਕ ਹੋ ਗਿਆ ਜੀ, ਬਸ 1300 ਰੁਪਏ ਮੇਰੀ ਸ਼ਰਟ ਦਾ ਬਸ ਯਾਰ ਦਾ ਉਸਤਾਦ ਨੂੰ ਤੁਸੀਂ ਮੇਰੇ ਕੋਲ ਲੈ ਲੈਣਾ 1300। ਸਸਤੀ ਲੱਭਦੀ ਆ, ਤੇ ਮੈਂ ਵੇਖੋ ਇੱਕ ਚੀਜ਼ ਤੁਹਾਨੂੰ ਅੱਛੀ ਲੱਭਦੀ, ਸਸਤੀ ਕਿਉਂ ਨਹੀਂ? ਯੂਸੀ ਭਾਈ ਇੱਕ ਮਿੰਟ ਠਹਿਰਨਾ, ਮੈਂ ਤੁਹਾਨੂੰ ਇੱਕ ਸਬੂਤ ਦਿੰਨਾ, ਉੱਥੇ ਮੇਰੇ ਨਾਲ ਤੁਸੀਂ ਬੰਦਾ ਟੋਰੋ, ਤੁਹਾਨੂੰ ਸ਼ਰਟ ਜਿਹੜੀ ਤੁਹਾਨੂੰ ਮੈਂ ਲੈ ਕੇ ਦਿਆਂਗਾ, ਇਹ ਵਾਕੇ ਉਹ ਰੇੜੀ ਨਾਲੋਂ ਅੱਛੀ ਤੇ ਮਿਆਰੀ ਬਹੁਤ ਵੱਡੀ ਦੁਕਾਨ ਨਾਲੋਂ ਥੋੜੀ ਘੱਟ, ਲਓ ਜੀ ਲੇਕਿਨ ਚੀਜ਼ ਅੱਛੀ। ਲਓ ਜੀ ਫਰੀਸਾ ਠਹਿਰੋ, ਤੁਸੀਂ ਇਹ ਦੱਸ ਦਿਓ, ਠਹਿਰ ਜੇ ਇੱਕ ਮਿੰਟ, ਮੈਂ ਬੈਗ ਚੁੱਕਿਆ ਮੈਂ ਯੂਸੀ ਕੰਮ ਬਸ ਤੇਰਾ ਐਂਡ ਤੇ ਕੰਮ ਆ ਗਈ, ਤੇਰਾ 1 ਮਿੰਟ ਰਹਿ ਗਿਆ ਤੇਰੇ ਤੱਕ ਆਉਣੇ। ਲਓ ਜੀ ਸਾਰੇ ਗੱਲ ਛੱਡ ਦਿਓ, ਤੁਸੀਂ ਸਿਰਫ ਹਲਫਨ ਕਹਿ ਦਿਓ ਕਿ ਜੀ ਮੈਂ ਰੱਬ ਨੂੰ ਆਦਰ ਨਾਦਰ ਜਾਣ ਕੇ ਕਹਿਣਾ ਕਿ ਇਹ ਸ਼ਰਟ ਮੈਂ ਇੰਨੇ ਦੀ ਲਈ, ਇਹ ਸ਼ਰਟ ਮੈਂ ਕਿੰਨੇ ਦੀ ਲਈ? ਹਾਂਜੀ ਮੈਂ ਤੇ ਇੰਨੇ ਪੈਸੇ ਦਿੱਤੇ ਨੇ। ਲਓ ਜੀ ਇਹ ਮੁਸਲਮਾਨ ਯਕੀਨ ਕਰੋਗੇ ਨਾ, ਜੀ ਜੀ ਰੱਬ ਨੂੰ ਆਦਰ ਨਾਦਰ, ਅੱਲਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਮੈਂ 1200 ਰੁਪਏ ਦੀ ਸ਼ਰਟ ਲਈ। ਡਨ ਹੋ ਗਿਆ। ਵੈਸੇ ਕਿੰਨੇ ਦੀ ਹੈ? ਵੈਸੇ 2200 ਦੀ ਉਹ ਵੇਚਦੇ ਆ। ਹੁਣ ਨਾ ਏਡੀ ਗੱਲ ਨਹੀਂ ਹੈਗੀ, ਮੇਰੀ ਗੱਲ ਸੁਣ ਲਓ, ਇਹ ਵੀ ਤਾਂ ਬੜੀ ਗੱਲ ਹੈ ਨਾ, ਲੇਕਿਨ ਤੈਨੂੰ ਡੁੱਬ ਕੇ ਮਰਨਾ ਚਾਹੀਦਾ ਸੀ। 1300 ਰੁਪਏ ਦੀ ਉਸਤਾਦ ਦੀ ਸ਼ਰਟ ਤੂੰ ਯਾਰ ਮਾੜੀ ਗੱਲ। ਪਰ ਯਾਰ ਮੈਨੂੰ 2600 ਵਾਲੀ 1300 ਯਾਨੀ ਅੱਧੀ ਮੇਰੀ ਉਹ 2600 ਵਾਲੀ, ਜਿਹੜੀ 2600 ਵਾਲੀ ਹੈ ਆ ਉਹ 1300 ਦੀ ਕਿੱਦਾਂ ਹੋ ਸਕਦੀ ਹੈ? ਜਿਹੜੀ ਹੈ ਹੀ 2600 ਵਾਲੀ ਆ ਉਹ 2550 ਦੀ ਵੀ ਕਿੱਦਾਂ ਹੋ ਸਕਦੀ? ਉਹ ਮੈਨੂੰ ਉਹ ਜਿਹੜੀ 2600 ਵਾਲੀ 1300 ਦੀ ਲਈ ਆ, ਇਹਦਾ ਮਤਲਬ ਉਹ 800 ਵਾਲੀ ਆ, 800 ਵਾਲੀ ਆ, ਤੇ ਉਹਨੇ 1300। ਤੁਸੀਂ ਯੂਸੀ ਇੱਕ ਮਿੰਟ, ਹਾਂ ਕੀ 1 ਮਿੰਟ ਯਾਰ, ਮੈਂ ਚੱਲਾਂ ਕਿਤੇ ਤੁਹਾਡੇ ਕੋਲ ਹੀ, ਮੈਨੂੰ ਘਬਰਾ ਦੱਸੀ ਜਾਣ, ਮੈਨੂੰ 1 ਮਿੰਟ ਤੇ ਲਾਇਆ, ਆਪ ਘੰਟਾ ਗੱਲ ਨਹੀਂ ਮੁਕਾਉਣ ਦੇ। 1300 ਰੁਪਏ ਦੀ ਸ਼ਰਟ ਵੇਖ ਨਾ, ਕੈਸਾ ਗੱਠੜੀ ਜਿੱਡਾ ਮੂੰਹ ਆ ਤੇਰਾ, ਤੂੰ ਇਹੀ ਅੱਜ ਸ਼ੋਅ ਕਰਨਾ ਸੀ। ਉਹ ਯੂਸੀ ਸਾਹਿਬ ਮੈਂ ਤੁਹਾਡੇ ਤੋਂ ਨਾ, ਤੁਸੀਂ ਸਟੋਰੀ ਨੂੰ ਜ਼ਰਾ ਦੇਨ ਚ ਘੁਮਾਓ ਥੋੜੀ, ਮੈਨੂੰ ਭੁੱਲ ਜਾਣੀ ਆ। ਬੋਲੀ ਨਾ ਯਾਰ 1 ਮਿੰਟ, ਤੂੰ ਗੱਲ ਸੁਣ ਲਾ। ਉਹ ਮੈਨੂੰ ਭੁੱਲ ਜਾਣੀ ਉਹ ਫੜਾਈ ਯਾਰ ਪਲੇਟ। ਉਹਦਾ ਜ਼ਾਤੀ ਵਾਕਿਆ ਤੇ ਕਹਿੰਦਾ ਮੈਨੂੰ ਭੁੱਲ ਜਾ, ਨਹੀਂ ਉਹ ਉਹਦਾ ਜ਼ਾਤੀ ਵਾਕਿਆ ਕਿੱਦਾਂ ਭੁੱਲਣਾ? ਉਹ ਕਿਹੜਾ ਇੱਕ ਵਾਕਿਆ, ਏਦਾਂ ਦੇ ਹਜ਼ਾਰਾਂ ਨੇ ਉਹਦੇ ਕੋਲ। ਲੇਕਿਨ ਅਫਸੋਸ ਹੋਇਆ ਉਸਤਾਦ ਜੀ, ਉਹਨੇ 1300 ਰੁਪਏ ਦੀ ਸ਼ਰਟ ਤੁਹਾਡੇ ਲਈ, ਤੂੰ ਮੈਂ ਹੁੰਦਾ ਉਹ ਕੁੱਜਾ ਪਹਿਲਵਾਨ ਫੇਰ ਉੱਥੇ ਮੁੜ ਆਇਆ ਵਾ, ਮੇਰੀ ਹੁਣ ਸ਼ੁਰੂ ਕਰ ਗੱਲ ਯਾਰ। ਪਾਇੰਟ ਦੇਖੋ, ਲੌਜੀਕਲੀ ਟੈਕਨੀਕਲੀ ਗੱਲ ਆ, ਜਿਹੜੀ ਸ਼ਰਟ 2600 ਵਾਲੀ ਆ ਆਹੋ ਉਹ 1300 ਵਾਲੀ ਕਿੱਦਾਂ ਹੋ ਗਈ? ਆ ਦੋਨਾਂ ਨੇ ਛੱਡਤਾ ਨਾ, 13 ਤੋਂ 26। ਇਹ ਉਹੀ ਤੂੰ ਵੀ ਕਿੱਡਾ ਪੜਿਆ ਲਿਖਿਆ ਮੰਗਤ ਵਾ, ਤੂੰ ਰੌਲਾ ਮੁਕਾ ਹੀ ਦੇ ਯਾਰ ਇਸ ਗੱਲ ਦਾ। ਇੱਕ ਮਿੰਟ ਯੂਸੀ ਭਾਜੀ, 1 ਮਿੰਟ ਹੀ ਆ ਵੀਰੇ, ਮੈਂ ਤਾਂ 1 ਮਿੰਟ ਵਾ, ਮੇਰਾ ਨਾਂ 1 ਮਿੰਟ ਵਾ, ਮੇਰਾ ਜੂਸੀ ਨਾਂ ਕਦੋਂ ਵਾ? ਸਰ ਇਹਨਾਂ ਨੂੰ ਸਮਝਾਓਗੇ ਕਿ ਮੈਂ ਮਤਲਬ ਚਪੇੜ ਚੂੜ ਮਾਰ ਦਿਆਂ? ਹੈਲੋ, ਹਾਂਜੀ ਮੈਂ ਚੁੱਪ ਵਾ ਤੇ ਮੈਨੂੰ ਚੁੱਪ ਹੀ ਰਹਿਣ ਦਿਓ। ਚਲੋ ਭਾਜੀ ਠੀਕ, ਮੈਂ ਇੱਕ ਗੱਲ ਕਰਨਾ ਵਾ ਕਿ ਮੈਂ 1300 ਦੀ 2600 ਦੀ ਤੇ 2600 ਦੀ 1300 ਦੀ, ਪਤਾ ਕਿਉਂ? ਮੇਰੇ ਨਾਲ ਇੱਕ ਖਾਸ ਮੁਹੱਬਤ, ਇੱਕ ਕਸਟਮਰ ਐਸਾ ਹੁੰਦਾ ਵਾ, ਹੁਣ ਇਹਨਾਂ ਕੋਲ ਗੱਲ ਠਹਿਰ ਕੇ ਹੁਣ ਮੂੰਹ 'ਚ ਪਾਣੀ ਵੀ ਆਉਣ ਡਿਆ ਦੋਵਾਂ। ਇੱਕ ਕਸਟਮਰ ਐਸਾ ਹੁੰਦਾ ਵਾ ਜਿਹੜਾ ਪੂਰੇ ਜਿੰਨੇ ਸਾਰੀ ਮਹੀਨੇ ਦੇ ਹੁੰਦੇ ਕਸਟਮਰ, ਉਹਨਾਂ ਚੋਂ ਇੱਕ ਲਾਡਲਾ ਕਸਟਮਰ। ਆਹਾ ਠੀਕ ਆ, ਇਹਦੇ ਚ ਮੇਰੇ ਖਲੂਸ ਦੇ ਵਿੱਚ ਤੁਸੀਂ ਸ਼ੱਕ ਕਰੋ, ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਤਾ ਕਿ ਮੈਂ ਤੁਹਾਡੇ ਲਈ ਲਿਆਂਦੀ, ਮੈਂ ਸੱਚ ਬੋਲਿਆ, ਲੇਕਿਨ ਮੈਂ ਇਹ ਨਹੀਂ ਕਿਹਾ ਹੈਗਾ ਕਿ ਮੈਂ ਕਿਸੇ ਕੋਲ ਮੰਗ ਕੇ ਲਿਆਂਦੀ ਆ ਜਾਂ ਕਿਸੇ ਕੋਲੋਂ। ਤੁਸੀਂ ਲੰਡੇ ਦੀ ਗੱਠੜੀ ਦੀ ਉਹ ਸ਼ਰਟ ਥੱਲਿਓਂ ਕੱਢ ਕੇ ਪਾਉਂਦੇ ਰਹੇ ਹੋ। ਹੁਣ ਮੇਰਾ ਕਸੂਰ ਇਹਦੇ ਚ ਕਿ ਮੈਂ ਇੱਕ ਚੀਜ਼ ਵੇਖ ਲੈਣਾ ਕਿ ਯਾਰ ਸਸਤੀ ਵੀ ਅੱਛੀ ਵੀ ਹੈ, ਬਹੁਤ ਅਲੱਗ ਮੇਰੀ ਤੇਰਾ ਅਖਲਾਕ ਸਭ ਤੋਂ ਅੱਛਾ। ਮੈਂ ਕਹਿੰਦਾ ਮੈਂ ਬਹੁਤ ਅੱਛਾ, ਸਾਡੀ ਟੀਮ ਚ ਬਹੁਤ ਅੱਛਾ। ਬਹੁਤ ਸ਼ੁਕਰੀਆ, ਥੈਂਕ ਯੂ ਫੈਸਲ, ਲਵ ਯੂ। ਅੱਛਾ, ਲੋਕ ਮੁਹੱਬਤ ਕਰਦੇ ਸਾਊਦੀ ਅਰਬੋਂ ਤੇਰਾ ਅਖਲਾਕ ਬਹੁਤ ਅੱਛਾ, ਉਹਦੀ ਗਿਰਫਤ ਬੜੀ ਮਜ਼ਬੂਤ ਆ। ਸਾਊਦੀ ਅਰਬੋਂ ਮੈਂ ਆਉਂਦਾ ਹੁੰਦਾ ਸੀ, ਅਪਸ ਐਂਡ ਡਾਊਨਸ ਆਉਂਦੇ, ਮੈਂ ਕੱਪੜਾ ਹਮੇਸ਼ਾ ਅੱਛਾ ਪਾਇਆ ਫੈਸਲ। ਅੱਛਾ ਜੀ, ਅੱਛਾ ਜੀ, ਮੈਨੂੰ ਯਾਦ ਆ ਸਾਈ ਕਪੜਾ ਉਹਨੇ ਪਾਇਆ ਹੀ। ਯੂਸੀ ਸਾਹਿਬ ਹਾਂਜੀ, ਗੱਲ ਇਹ ਆ
ਸੁਣਾਓ ਸਟੋਰੀ, ਕੀ ਵਾਕਿਆ ਆ? ਤੁਰੇ ਜਾਣ ਡਏ ਸੀ, ਇੱਕ ਜਗ੍ਹਾ ਲੜਾਈ ਹੋਈ ਤੇ ਚਪੇੜਾਂ ਮਾਰੀਆਂ ਮੈਂ ਬੰਦਿਆਂ ਤੇ, ਉੱਥੇ 3-4 ਬੰਦੇ ਨੇ ਸੁਲਾਹ ਕਰਾਤੀ, ਨਾਲ ਕੋਕ ਪਿਆਈ। ਮੈਂ ਵਾਪਸ ਮੁੜ ਕੇ ਆਣ ਕੇ ਇੱਥੇ ਬਹਿ ਗਿਆ। ਸ਼ੁਰੂ ਕਰੋ ਗੱਲਾਂ। ਨਹੀਂ ਉਹ ਜਿਹੜੀ ਸਟੋਰੀ ਤੂੰ ਬਣਾਈ ਇਹ ਹੈ ਵਾਕਿਆ ਇੰਨਾ ਹੀ ਸੀ? ਹਾਂਜੀ, ਅੱਜ ਦਾ ਇੰਨਾ ਹੀ ਸੀ। ਅੱਜ ਦੇ ਇੰਨੇ ਵਾਕਿਆ ਸੁਣੋਗੇ। ਸ਼ਰਟਾਂ ਪੈਂਟਾਂ ਵਾਲੇ ਬੈਠੇ ਤੁਹਾਡੇ ਕੋਲ ਅੱਜ ਸਾਰਾ ਮਾਰਕੀਟ 'ਚ ਸ਼ੋਅ ਹੋਣਾ। ਲੇਕਿਨ ਯਾਰ ਤੈਨੂੰ ਯੂਸੀ ਖੁਸ਼ੀ ਨਹੀਂ ਹੋਈ ਉਹਦੀਆਂ ਸ਼ਰਟਾਂ ਤੇਰਾ ਪਹਿਲਾ ਖੁਸ਼ੀ ਵਾਕਿਆ ਤਾਂ ਮੈਨੂੰ ਹੋਈ, ਉਹ ਤਾਂ ਨਵੇਂ ਕੱਪੜੇ ਪਾ ਬੈਠੇ। ਮੇਰਾ ਤਾਂ ਸ਼ੋਅ ਦਾ ਬੇੜਾ ਗਰਕ ਕਰਤਾ ਨਾ। ਏਦਾਂ ਦੀ ਸ਼ਰਟ ਪਟ ਜਾਏ ਮੇਰੇ ਨਾਲ, ਭਾਵੇਂ ਅੱਗ ਲੱਗ ਜਾਏ ਸ਼ਰਟ ਨੂੰ, ਮੈਨੂੰ ਕੀ। ਤੂੰ ਪਾੜ ਕੇ ਵਿਖਾ ਭਾਈ ਮੈਂ ਤੁਹਾਨੂੰ ਨਹੀਂ ਕਹਿਣ ਰਿਹਾ ਕੈਸਾ ਤੁਹਾਡਾ ਕਹਾਣੀ ਵਰਗਾ ਮੂੰਹ ਆ। ਮੇਰੀ ਗੱਲ ਕਿਸੇ ਨਾਲ ਹੁਣ ਤੁਸੀਂ ਐਵੇਂ ਖੀਜ ਜਾਣ ਹੱਥ ਤੇ ਲਾ ਚੱਲਟ ਨੂੰ ਦਿਲਵੰਤ ਫੜ ਕੇ ਵਿਖਾ ਫੈਸਲ ਨਾ ਕਰ। ਸਾਲ ਯੂਸੀ ਵਾਲੇ ਸ਼ੋਅ ਦੇ ਵਿੱਚ ਤੂੰ ਇੰਨਾ ਔਖਾ ਕਦੀ ਹੋਇਆ ਨਹੀਂ। ਐਵੇਂ ਕਾਹਤੋਂ ਮੀਟਰ ਸ਼ਾਰਟ ਕਰਨ ਦੇ ਆ ਯਾਰ। ਕੋਈ ਨਹੀਂ, ਤੂੰ ਚੁੱਪ ਰਹਿ ਯਾਰ, ਕੁਛ ਨਹੀਂ ਹੁੰਦਾ। ਗੁੱਜਰ, ਮੈਨੂੰ ਤੇਰੀ ਕੋਈ ਤਫੈਲ ਹਕੀਮ ਵਰਗੀ ਨਾ ਆਪਣਾ ਮੂੰਹ ਬੰਦ ਰੱਖ। ਤੈਨੂੰ ਮੈਨੂੰ ਕੋਈ ਹਮਾਇਤ ਨਹੀਂ ਚਾਹੀਦੀ। ਤੂੰ 3 ਵਾਰੀ ਮੈਨੂੰ ਚੁੱਪ ਕਰਾਤਾ ਵਾ, 36 ਵਾਰੀ ਉਹਨਾਂ ਦੀ ਗੱਲ ਸੁਣ ਲਈ। ਕੈਸਾ ਤੇਜ਼ ਗੁੱਜਰ ਹੋਇਆ ਯਾਰ ਤੂੰ। ਯਾਰ ਉਹਨਾਂ ਦੀ ਸੁਣ ਲਓ, ਕੋ ਪਤੇ ਦੀ ਗੱਲ ਕਰੇਗਾ। ਪਤੇ ਦੀ ਤੂੰ ਨਬੀਨਾ ਵਾ, ਤੂੰ ਆਪ ਬੜਾ ਟੈਲੈਂਟ ਵਾਲਾ ਬੰਦਾ ਵਾ। ਪਤਾ ਵੀ ਤੂੰ ਉਹਨਾਂ ਨੂੰ ਪੁੱਛਣ ਡਿਆ, ਉਹ ਤਾਂ ਆਪ ਖੱਜਲ ਹੋਣ ਡਿਆ ਦੁਕਾਨਾਂ 'ਚ। ਯਾਰ ਸਰ ਮੇਰੀ ਗੱਲ ਸੁਣ। ਚੱਲ ਫੇਮਸ ਮੰਗਤ। ਫੇਮਸ ਮੰਗ ਯਾਰ, ਉਹ ਦੋਨੇ ਜਾਣੇ ਰਲੇ ਆ ਨਾ, ਉਹਨਾਂ ਦੀ ਹੁਣ ਬਰੀਕੀ ਸਾਹਮਣੇ ਆ ਜਾਣੀ ਆਪੇ। ਵੇਖੀ ਬੋਲਣ ਦੇ, ਤੂੰ 1 ਮਿੰਟ ਚੁੱਪ ਰਹੀ ਯਾਰ ਇਹ ਬੰਬ ਧਮਾਕੇ 'ਚ ਵੀ ਮਰ ਗਏ ਤੇ ਇਹਨਾਂ ਦੀਆਂ ਗੱਲਾਂ ਹੁੰਦੀਆਂ ਰਹਿਣੀਆਂ। ਮੇਰੀ ਸੁਣ ਲਓ। ਅੱਛਾ ਜੀ, ਆ ਬਸ ਹੁਣ ਜੂਸੀ ਦੀ ਸਟੋਰੀ ਸੁਣਨੀ। ਆ ਮੁਕਾ ਲਓ ਪਹਿਲਾਂ। ਬੋਲੇ ਕੋਈ ਨਾ, ਕਿਉਂਕਿ ਜੂਸੀ ਦੀ ਸਟੋਰੀ ਸੁਣਨ ਲਈ ਨਾ ਪੂਰੀ ਤਵੱਜੋ ਚਾਹੀਦੀ ਹੈ। ਸਹੀ ਗੱਲ ਹੈ। ਐ ਮੈਂ ਮੰਗਦਾ ਵਾ, ਉਹ ਨਹੀਂ ਮਿਲਣ ਡਈ। ਨਾ ਤੈਨੂੰ ਪੂਰੀ ਸਪੇਸ ਮਿਲੇਗੀ ਤੈਨੂੰ ਪੂਰੀ। ਮੈਨੂੰ ਤਾਂ ਉਹ ਭਾਈ ਦੀ ਨਹੀਂ ਸਮਝ ਆਉਂਦੀ। ਖਾਲੀ ਦੇਖ ਕੇ ਵੀ ਧਮਾਲ ਪਾਈ ਜਾਂਦਾ। ਤੂੰ ਗੱਲ ਸਾਡੀ ਸੁਣਨ ਨਹੀਂ ਡਿਆ, ਸਾਡੀਆਂ ਇਹਨਾਂ ਨਾਲ ਗੱਲਾਂ ਹੋਣ ਦਿਓ। ਸਾਡੀ ਸਟੋਰੀ ਤੋਰੋ ਫੈਸਲ ਸਾਹਿਬ, ਇਹ ਸਾਡਾ ਸ਼ੋਅ ਆ। ਸਰ ਬਿਲਕੁਲ ਤੁਹਾਡਾ ਸਾਡਾ ਸ਼ੋਅ ਸੀ ਤੇ ਤੁਸੀਂ ਸਾਰੀ ਮਾਰਕੀਟ ਕੀਤੀ ਆ। ਜੋ ਕਲਰ ਸ਼ਰਟਾਂ ਦੇ ਸਰਸੇ ਤੇ ਉਹਨਾਂ ਨੂੰ। ਮੈਂ ਨਹੀਂ ਕਿਹਾ। ਅੱਗੇ ਨਾ ਮੈਂ ਇੱਕ ਗੱਲ ਕਰਨ ਲੱਗਾ ਸੀ ਫੈਸਲ ਸਾਹਿਬ। ਮੈਂ ਨਾ 1 ਮਿੰਟ ਯਾਰ, ਗਾਰਮੈਂਟਸ ਦਾ ਕੰਮ ਮੈਂ ਇਹ ਤੇਰੀ ਆਖਰੀ ਗੱਲ ਹੀ ਹੁਣ। ਹਾਂ ਠਹਿਰ ਜਾ, ਬਸ ਆਖਰੀ ਗੱਲ। ਮੈਂ ਗਾਰਮੈਂਟਸ ਦਾ ਕੰਮ ਆਪ ਸ਼ੁਰੂ ਕਰਨਾ। ਮੈਂ ਉਸਤਾਦ ਜੀ ਨੂੰ ਬੜੀ ਦੇਰ ਦਾ ਕਿਹਾ। ਤੂੰ ਗਾਰਮੈਂਟ ਦਾ ਕੰਮ ਸ਼ੁਰੂ ਕਰ ਲੈਣਾ ਮੇਰੇ ਕੋਲੋਂ। ਕਿਹੜਾ ਗਾਰਮੈਂਟ ਦਾ? ਮਿੰਟ ਤੇ ਗਾਲ ਜਾਂਦੀ ਇੱਕ ਹੈ। ਮਿੰਟ ਭਾਜੀ ਤੁਸੀਂ ਬੋਲੋ। ਲੇਕਿਨ ਫਰੀਦ ਵੀਰੇ। ਉਸਤਾਦ ਜੀ ਫਰੀਦ ਨੂੰ ਗਾਰਮੈਂਟਸ ਦੀ ਦੁਨੀਆ 'ਚ ਬਾਦਸ਼ਾਹ ਕਿਹਾ ਗਿਆ। ਯਾਰ ਤਾਂ ਸਾਵੀ ਗੱਲਾਂ ਕਰਨ ਡਿਆ ਹੈ ਜੀ। ਲਵ ਯੂ ਯਾਰ ਭਾਜੀ। ਇੱਕ ਗੱਲ ਕੌਣ ਲੋਕ ਤੁਸੀਂ ਕਸਮੇ ਉਹ ਗੱਲ ਕਰਨ ਲੱਗਾ ਕਹਿੰਦਾ ਹੈ ਫੈਸਲ ਸਾਹਿਬ। ਲਓ ਜੀ, ਯੂਸੀ ਦੀ ਸਟੋਰੀ ਸ਼ੁਰੂ ਹੋਣ ਲੱਗੀ। ਠੀਕ ਹੈ। ਪਲੀਜ਼ ਤੁਹਾਡੀ ਮਿਹਰਬਾਨੀ, ਕਿਸੇ ਨੇ ਕੋਈ ਗੱਲ ਕਰਨੀ ਤਾਂ ਹੁਣੇ ਕਰ ਲਓ। ਹੁਣੇ ਕਰ ਲਓ ਭਾਈ, ਬਾਅਦ ਚੋਂ। ਸਹੀ ਗੱਲ। ਅੱਛਾ, ਉਹ ਮੈਂ ਤੁਹਾਨੂੰ ਦੱਸਣ ਡਿਆ ਸੀ ਕਿ ਇੱਕ ਮਕਾ ਛੇ ਦੀ ਮਕਾ। ਮੈਂ ਆਪਣੇ ਵੱਲ ਪਾ ਕੇ ਕੱਪੜੇ ਲੋਕਾਂ ਨੂੰ ਦੱਸਣਾ ਕਿ ਮੈਂ ਇੱਕ ਗਾਰਮੈਂਟਸ ਦਾ ਆਉਣ ਵਾਲੇ ਵਕਤ ਦਾ ਇੱਕ ਡੀਲਰ ਹਾਂ। ਬੇਤਾਜ ਮੈਂ ਅੱਛਾ ਕੰਮ ਕਰਨ ਵਾਲਾ। ਓਕੇ, ਤੁਹਾਡਾ ਮੌਕਫ ਆ ਗਿਆ। ਹਾਂਜੀ ਉਸਤਾਦ ਜੀ ਮੇਰੇ ਹੁਣ ਦੋਸਤ ਹੈਗੇ ਨੇ ਜਿਹੜੇ ਉਹ ਤੁਹਾਡੇ ਨਾਲ ਵੀ ਗੱਲ ਕਰੀ ਸੀ ਵਸੀਮ ਭਾਈ। ਉਸਤਾਦ ਜੀ ਉਹ 92 ਸ਼ਰਟਾਂ ਮੇਰੇ ਲਈ ਲੈ ਕੇ ਆਏ ਨੇ। ਠੀਕ ਹੈ, ਮੈਂ ਡੇਲੀ ਇੱਕ ਪਾ ਕੇ ਆਉਂਦੇ ਹਾਂ ਡੇਲੀ। ਹੁਣ ਉਹ ਬੈਗ ਦੇ ਵਿੱਚ ਵੀ 4 ਪਈਆਂ ਹੋਈਆਂ ਨੇ। ਠੀਕ ਹੈ, ਓਕੇ ਜੀ, ਤੁਹਾਡਾ ਮੌਕਫ ਵੀ ਆ ਗਿਆ। ਹਾਂਜੀ ਸਰ, ਮੇਰਾ ਮੌਕਫ ਇਹ ਹੈ ਕਿ ਜੇ ਇਹ ਸ਼ਰਟਾਂ ਪਾ ਕੇ ਆਂਦਾ, ਇਹਨਾਂ ਨੂੰ ਕੋਈ ਦਾਨ ਕਰ ਰਿਹਾ ਨਾ, ਤੁਸੀਂ ਸਾਨੂੰ ਲੈ ਕੇ ਦਿਓ। ਅਸੀਂ ਇਹਨਾਂ ਦਾ ਭਰਪੂਰ ਮੁਕਾਬਲਾ ਕਰਾਂਗੇ। ਦਾਨ ਕਰ ਲੈਣੇ। ਨਹੀਂ, ਇਦਾਂ ਨਹੀਂ, ਉਹਨਾਂ ਦਾ ਮੌਕਫ ਲਿਆਉਣ ਦਿਓ। ਓਕੇ ਜੀ, ਅਸੀਂ ਤੁਹਾਨੂੰ ਲੈ ਕੇ ਦਈਏ ਤਾਂ ਕਿ ਤੁਸੀਂ ਇਹਨਾਂ ਦਾ ਮੂੰਹ ਬੰਦ ਕਰੋ ਜੀ। ਤੇ ਇਹਨਾਂ ਦਾ ਮੌਕਫ ਆ ਗਿਆ ਜੀ। ਹੁਣ ਯੂਸੀ ਨਾਲ ਗੱਲ ਕਰ ਲਈਏ ਜਾਂ ਕੋਈ ਹੈ ਹੋਰ? ਸਰ ਮੇਰਾ ਇੱਕ ਰਹਿ ਗਿਆ ਜੀ। ਉਸਤਾਦ ਜੀ ਮੇਰਾ ਮੌਕਫ ਹੈਗਾ ਵਾ ਕਿ ਠੀਕ ਹੈ ਅਸੀਂ ਨਹੀਂ ਕਿ ਪਾਰਟੀਆਂ ਕੋਲੋਂ ਸ਼ਰਟਾਂ ਲੈਂਦੇ। ਹੁਣ ਮੇਰੇ ਬਿੱਲ ਵੀ ਬਣਦਾ। ਪਾਰਟੀਆਂ ਕੋਲੋਂ ਆਹੋ ਨਾ, ਸਾਜੀ ਫੈਨ ਫੂਨ ਕੋਈ ਪਾਰਟੀਆਂ ਵਾ ਭਰਾਵਾ। ਐਡੀਦਾਸ ਕੰਪਨੀ ਆ ਪੂਰੀ ਯਾਰ। ਅੱਛਾ, ਉਹ ਕੰਪਨੀਆਂ ਕੋਲ। ਠੀਕ ਹੈ, ਕੰਪਨੀ ਹੈਗੀ ਹੈ। ਉਹਦੇ ਕੋਲ ਮਾਸ਼ਾਅੱਲਾ ਮੈਂ ਮਹੀਨੇ ਦੀਆਂ ਮੇਰੀਆਂ 5 ਤੋਂ 7 ਸ਼ਰਟਾਂ ਹੁੰਦੀਆਂ। ਉਹ ਤੁਸੀਂ ਲੈ ਦਿਓ। ਠੀਕ ਹੈ ਸਰ, ਅਸੀਂ ਭਾਈ ਜਾਨ ਤੁਹਾਡਾ ਮੁਕਾਬਲਾ ਕਰਾਂਗੇ ਫਰੀਦ ਦਾ। ਮੈਂ ਭਾਣੇ ਤੁਹਾਨੂੰ ਕਹਿੰਦਾ ਵਾ ਕਿ ਜੇ ਤੁਹਾਨੂੰ ਡਰੈਸਿੰਗ ਦਾ ਪਤਾ ਨਾ, ਤੁਹਾਡੀ ਪਰਸਨੈਲਿਟੀ ਦੇ ਵਿੱਚ ਡਿਵੈਲਪਮੈਂਟ ਹੁੰਦੀ ਆ, ਤੁਸੀਂ ਉਹਦੇ ਬਾਰੇ 'ਚ ਜ਼ਰਾ ਸਿੰਸੀਅਰ ਹੋ। ਗੁੱਡ। ਲਓ ਜੀ, ਇਹਦਾ ਮੌਕਫ ਆ ਗਿਆ। ਹਾਂਜੀ ਹਾਂਜੀ ਸਾਜੀ, ਉਹਦੀ ਗੱਲ ਠੀਕ ਆ। ਮੈਂ ਵੀ ਤਾਂ ਹੀ ਕਰਨਾ ਵਾ ਕਿ ਲੇਕਿਨ ਕਿਸੇ ਕੋਲੋਂ ਮੰਗ ਕੇ ਪਾਉਣ ਨਾਲੋਂ ਆਪਣੀਆਂ ਪੁਰਾਣੀਆਂ ਪਾ ਲਓ, ਲੰਡੇ ਦੀਆਂ ਪਾ ਲਓ। ਕਿਤੇ ਵੀ ਕੋਈ ਉਂਗਲੀ ਨਾ ਚੁੱਕੇ। ਸਹੀ ਬਾਤ। ਬਹੁਤ ਅੱਛੀ ਗੱਲ ਆ, ਤੁਹਾਡਾ ਮੌਕਫ ਵੀ ਆ ਗਿਆ। ਹੁਣ ਕਰ ਲਈਏ ਨਾ ਗੱਲ, ਜਾਂ ਕੋਈ ਹੈ ਤੁਹਾਡੀ ਗੱਲ? ਇੱਕ ਗੱਲ ਸਿਰਫ ਇਹ ਕਰਨੀ ਆ, ਇਹ ਆਖਰੀ ਜੇ 200 ਰੁਪਏ ਦਾ 5-6 ਕਿਲੋ ਪਿਆਜ਼ ਮਿਲਦਾ ਉਸ ਇਲਾਕੇ 'ਚ ਜਿਸ ਇਲਾਕੇ 'ਚ ਤੁਸੀਂ ਰਹਿੰਦੇ ਹੋ। ਬਲਕਿ 7 ਕਿਲੋ ਵੀ ਮਿਲ ਜਾ, ਛੋਟਾ ਲਈਏ। ਤੇ ਸ਼ਰਟਾਂ ਦੀ ਗੱਲ ਹੀ ਕਰੀ ਜਾਣੀ ਯਾਰ। ਤੁਸੀਂ ਕਿਹੜੇ ਬੰਦੇ? ਤੁਹਾਡੀ ਆਖਰੀ ਗੱਲ ਮੁੱਕੀ ਨਹੀਂ ਹਲੇ। ਕਿਹੜੀਆਂ ਤੁਹਾਡੀਆਂ ਆਖਰੀਆਂ ਗੱਲਾਂ ਮੈਨੂੰ ਦੱਸੋ। ਉਹ ਯੂਸੀ, ਮੈਂ ਤੇਰੇ ਵੱਲ ਆ ਰਿਹਾ ਹੁਣ। ਮੈਂ ਹਾਂਜੀ, ਮੈਨੂੰ ਨਹੀਂ ਲੱਗਦਾ ਇਹਨੂੰ ਰਕਸ਼ਾ ਤੁਹਾਡਾ ਲੈ ਆਉਣ ਨਹੀਂ ਦੇਣਾ ਇਹਨੂੰ। ਮੈਂ ਪਹੁੰਚਣ ਲੱਗਾ ਤੇਰੇ ਤੱਕ। ਮੁਸ਼ਕਲ ਵਾ। ਰਾਹ 'ਚ ਦੇਖੋ ਕਿੱਦਾਂ ਕਿੱਦਾਂ ਦੇ ਬਾਰਡਰ ਵਾ। ਉਹ ਭਾਈ ਸਾਰੀ ਜ਼ਿੰਦਗੀ ਆਪਣੇ ਪੱਟ ਨਹੀਂ ਦੇਖ ਸਕਦਾ, ਕਿੱਡਾ ਢਿੱਡ ਵਾ ਉਹਦਾ। ਉਹ ਗੱਲ ਨਹੀਂ ਕਰਨ ਦੇਣ ਡਿਆ ਸਾਨੂੰ। ਸਾਰਾ ਸ਼ੋਅ ਲੈ ਕੇ ਕੱਲਾ ਹੀ ਮੈਂ ਸ਼ੀਸ਼ੇ 'ਚ ਦੇਖ ਲਾਂਗਾ।
ਉਹ ਵੀ ਨਹੀਂ ਦਿਖਣਾ। ਕਿਉਂ ਕੀ ਗੱਲ ਦੀਵਾਰ ਹੀ ਅਗਰ ਮਾਸ਼ਾਅੱਲਾ ਗੋਲ ਦੀਵਾਰ ਤਾਂ ਹੋਈ ਤੁਹਾਡੇ ਮਾਰੇ ਅੱਗੇ। ਸਾਹਮਣੇ ਸ਼ੀਸ਼ਾ ਲੱਗੇ ਤਾਂ ਨਜ਼ਰ ਨਹੀਂ ਆਣਗੇ ਨਹੀਂ ਨਹੀਂ ਨਜ਼ਰ ਆਉਣੇ ਜਨਾਬ। ਚੱਲ ਠੀਕ ਆ। ਅੱਛਾ ਪਤਾ ਗੱਲ ਕੀ, ਇਸ ਭਾਈ ਨੇ ਜਿਹੜੀ ਗੱਲ ਯਾਰ ਕੀਤੀ ਇਹ ਗੱਲ ਫੁੱਲ ਬਾਰਿਸ਼ ਪਵੇ ਤਾਂ 2 ਬੱਚੇ ਇੱਥੇ ਸੁੱਕਣੇ ਥੱਲੇ ਹੁੰਦੇ ਇਹਦੇ ਢਿੱਡ ਥੱਲੇ। ਫੁੱਲ ਬਾਰਿਸ਼ ਪਵੇ ਤੇ ਏਡਾ ਢਿੱਡ ਵਾ। ਅੱਛਾ ਮੇਰੀ ਗੱਲ ਸੁਣੋ, ਪਤਾ ਕੀ ਮੈਂ ਸ਼ੋਅ ਕਰਨਾ ਵਾ, ਜੇ ਤੇ ਜਲਦੀ ਗੱਲ ਮੁਕਾਉਣੀ ਆ ਤਾਂ ਮੁਕਾਓ। ਓਕੇ ਉਸਤਾਦ ਜੀ, ਇਸ ਬੰਦੇ ਨੇ ਕਿਹਾ ਹੈਗਾ ਕਿ ਵੀ ਆਪਣਾ ਪਾ ਲਓ, ਮੰਗ ਕੇ ਨਾ ਪਾਓ ਤੇ ਇਹ ਉਹ ਫਲਾਂ ਟਮਕਾ। ਯਾਰ ਵੇਖ ਹੁਣ ਤੇਰੀ ਮੁਆਸ਼ਰੇ 'ਚ ਕੁਝ ਇੱਜ਼ਤ ਆ, ਠੀਕ ਹੈ ਨਾ, ਫਰੀਦ ਦੀ ਇੱਜ਼ਤ ਆ, ਲੋਕ ਉਹਨੂੰ ਸਲੂਟ ਕਰਦੇ ਨੇ, ਅੱਛੀ ਡਰੈਸਿੰਗ ਕਰੋਗੇ, ਤੇਰੇ ਅੱਛਾ ਵਰਗੇ ਬੰਦੇ ਕਲਟਸ ਦੇ ਥੱਲੇ ਆਣ ਕੇ ਕਹਿਣ ਡਏ ਹੁੰਦੇ ਅਗਲੇ ਨੂੰ, ਸੌਰੀ ਯਾਰ ਮੈਂ ਇਦਾਂ ਲੰਘਦਾ ਸੀ। ਇਹਦੇ ਚੱਕਰਾਂ 'ਚ ਪਿਆ ਯਾਰ, ਸਾਡਾ ਵੀ ਸ਼ੋਅ ਹੋ ਲੈਂਦੇ। ਮੈਂ ਥੱਲੇ ਆ ਕੇ ਮਾਫੀ ਮੈਂ ਹਾਂ ਆਪ ਤੇਰੇ ਅਗੇ ਪਹਿਲੀ ਦਫਾ ਥੱਲੇ ਹੁਣ ਗੁੱਸੇ 'ਚ ਕੁਛ ਤਾਂ ਸੁਣੋ ਦੋਨੋਂ। ਪਹਿਲੀ ਦਫਾ ਤਾਂ ਕਲਟਸ ਥੱਲੇ ਆਉਣਾ ਤੂੰ। ਉਹਨੂੰ ਇੰਨਾ ਭੈੜਾ ਤੇ ਜੰਪ ਤੇਰੇ ਲੱਗਦਾ। ਤੱਕ ਮੈਂ ਆਉਣ ਲੱਗਦਾ ਹੀ ਆ, ਤੂੰ ਕੋਈ ਨਾ ਕੋਈ ਗੱਲ ਕਰਕੇ ਫਿਰ ਦੂਰ ਕਰ ਲੈਣਾ ਆਪਣੇ। ਚਲੋ ਠੀਕ ਉਸਤਾਦ ਜੀ ਕਰੋ ਗੱਲ। ਅੱਛਾ ਚਲੋ ਤੇਰਾ ਮੌਕਫ ਆ ਗਿਆ। ਮੇਰਾ ਇੱਕ ਮੌਕਫ ਜੀ ਕਿ ਤੁਹਾਨੂੰ ਜਿੱਦਾਂ ਅਸੀਂ ਮੈਂ ਸੋਚਣਾ ਨਾ, ਮੇਰੇ ਕਹਿਣ ਤੇ ਇੱਕ ਵਾਰੀ ਡਰੈਸਿੰਗ ਕਰਕੇ ਵੇਖੋ। ਤੁਸੀਂ ਇਹ ਨਹੀਂ ਸੋਚਣਾ ਮੈਂ ਅੱਲਾ ਦੇ ਅੱਗੇ ਸੁਰਖਰੂ ਆ, ਮੈਂ ਆਪਣੇ ਹੱਕ ਹਲਾਲ ਦੇ ਪੈਸਿਆਂ ਚੋਂ ਜੇ ਥੋੜੀ ਲੈਣਾ ਵਾ ਜਾਂ ਮੈਨੂੰ ਕੋਈ ਗਿਫਟ ਦਿੰਦਾ ਮੈਂ ਉਹਨੂੰ ਉਹਨਾਂ ਕਰਦਾ ਵਾਂ। ਲੇਕਿਨ ਮੈਂ ਤੁਹਾਡੇ ਲਈ ਇਹ ਕਰਾਂਗਾ ਕਿ ਤੁਹਾਨੂੰ ਸ਼ਰਟਸ ਐਸੀ ਕਿ ਮੈਂ ਡਰੈਸਿੰਗ ਕਰਾਵਾਂਗਾ ਔਰ ਮੈਂ ਡਿਜ਼ਾਈਨਰ ਆਉਣ ਵਾਲੇ ਵਕਤ ਦਾ ਵਾਂ। ਮਾਰ ਤਾੜੀ ਆ। ਕੋਈ ਏਡੀ ਹਦਾਇਤ ਵਾਲੀ ਤਾਂ ਗੱਲ ਨਹੀਂ ਜੇ ਤੂੰ ਤਾੜੀ ਮਾਰਨੀ ਆ। ਹਦਾਇਤ ਵਾਲੀ ਮਤਲਬ ਕੀ? ਆ ਵੀ ਬਹੁਤ ਨਸੀਹਤ ਕਰਕੇ ਤੈਨੂੰ ਪਤਾ ਹੈ ਤੁਸੀਂ ਮੇਰੇ ਬਦਮਾਸ਼ ਨਾਲ ਡਾਇਰੈਕਟ ਨਾ ਹੋ। ਤੁਹਾਡਾ ਕੱਲੇ ਤੁਹਾਡਾ ਮੌਕਫ ਆ ਗਿਆ। ਆ ਗਿਆ। ਹਾਂਜੀ ਸਾਜੀ ਮੇਰੀ ਗੱਲ ਸੁਣੋ ਜੀ, ਡਰੈਸਿੰਗ ਤੋਂ ਕੀ ਉਸਤਾਦ ਉਹਨਾਂ ਨੂੰ ਕਰਾਣੀ, ਉਹਨਾਂ ਦਾ ਆਪਣਾ ਜ਼ੋਕ ਬੜਾ ਅੱਛਾ, ਜਿੰਨੀਆਂ ਮਰਜ਼ੀ ਸ਼ਰਟਾਂ ਲੈ ਸਕਦੇ, ਖਰੀਦ ਸਕਦੇ ਆ। ਯੈਸ ਯੈਸ ਲੇਕਿਨ ਆਪਣੀ ਆਰਜ਼ੀ ਵੀ ਉਹਨਾਂ ਦਾ ਇੱਕ ਸਟਾਈਲ ਹੀ ਹੈ। ਯੈਸ ਮੇਰੇ ਕਿੰਨੇ ਮੌਕਫ ਤੁਹਾਡੇ ਮੇਰੇ ਲੋਕ? 3 ਹੋਏ ਨੇ, 2 ਮੇਰੇ 2 ਮੇਰੇ। ਮੇਰੇ 2 ਹੋਏ ਨੇ। ਮੇਰੇ ਓਏ ਢੇਠਿਓ 6 6 7 ਹੋ ਗਏ ਆ। 2-3 ਕਿੱਥੇ ਹੋ ਗਏ? ਕਿਹੜੇ ਮੌਕੇ ਪੇਸ਼ ਕਰਨ ਡਏ ਤੁਸੀਂ? 2 ਮੇਰੇ ਆਖਰੀ ਰਹਿ ਗਿਆ ਸੀਗਾ। ਆਖਰੀ ਤੇਰਾ ਜਾਨ ਨਹੀਂ ਤੇਰੀ ਨਿਕਲ ਸਕਦੀ ਇਸ ਆਖਰੀ ਤੇ। ਇੱਕ ਮਿੰਟ ਚੁੱਪ ਯਾਰ, ਚੁੱਪ ਇੱਕ ਪਿੱਛੇ ਹੋ ਗਿਆ ਤੁਸੀਂ ਇਦਾਂ ਮੇਰੇ। ਚੁੱਪ ਯਾਰ। ਯਾਰ ਯੂਸੀ ਮੈਂ ਹੁਣ ਤੇਰੇ ਲਾਉਣ ਹੀ ਲੱਗਾ ਸੀ। ਤਾਜੀ ਇਹਨਾਂ ਨੇ ਨਹੀਂ ਆਉਣ ਦੇਣਾ, ਤੁਹਾਡਾ ਗਰਾਰੇ ਸੈੱਟ ਲਾਤਾ ਵਾ ਇਹਨਾਂ ਨੇ। ਇਹਨੇ ਪਿਛਲਾ ਟਾਇਰ ਹੀ ਖੋਲ ਦਿੱਤਾ, ਇਧਰ ਨੂੰ ਆਉਣ ਹੀ ਨਹੀਂ ਦੇਣਾ ਤੁਹਾਨੂੰ। ਯਾਰ ਆਂਦੇ ਆ ਠਹਿਰ ਜੀ ਤੁਹਾਡੇ ਵੱਡਾ ਜੰਪ ਤਾਂ ਅੱਗੇ ਬੈਠਾ। ਇੱਕ ਮਿੰਟ ਬਸ ਚੁੱਪ। ਪਤਾ ਕੀ ਗੱਲ ਉਸਤਾਦ ਜੀ, ਹੁਣ ਉਹ ਤੇਰੇ ਵਰਗੇ ਬੰਦ ਗਲੀ 'ਚ ਵੱਜ ਕੇ ਕਹਿਣ ਦਿੰਦੇ ਹੋਏ ਦੋ ਤਾਂ ਲੰਘਣਾ ਹੀ ਨਹੀਂ ਸੀ ਮੈਂ। ਸਾਡਾ ਵੀ ਸ਼ੋਅ ਹੋ ਲੈਂਦੇ ਜਨਾਬ। ਯਾਰ ਤੂੰ ਕਰ ਬੰਦ ਗਲੀ 'ਚ ਵੱਜ ਕੇ ਕਹਿਣਾ ਉਹ ਇਧਰੋਂ ਤੇ ਲੰਘਣਾ ਹੀ ਨਹੀਂ। ਯਾਰ ਇੱਕ ਮਿੰਟ ਯਾਰ, ਚੁੱਪ ਹੋ ਜਾ ਯਾਰ, ਚੁੱਪ, ਤੇਰੀ ਮਿਹਰਬਾਨੀ। ਓਏ ਨਫੀਸ ਨਾ ਹਸੀਨ ਤੇ ਮੇਰੇ ਤੋਂ ਵੀ ਬੁਰੇ ਗੁੱਜਰ। ਯਾਰ ਤੂੰ ਗੁੱਜਰ ਮੈਨੂੰ ਹੀ ਬੰਦ ਕਰਾਉਣਾ, ਮੈਨੂੰ ਤੂੰ ਦੱਸ ਦੇ ਯਾਰ। ਸਿਰਫ ਗੱਲ ਆਖਰ ਲਈ ਉਹਨੂੰ ਯਾਰ ਉਹ ਕਿਹੜਾ ਹਦਾਇਤ ਹੈ? ਧੱਗੇ ਜਿਹੀਆਂ ਗੱਲਾਂ ਸੁਣੀ ਜਾਣ ਡਿਆ ਤੂੰ। ਆਖਰੀ ਗੱਲ ਹੈ, ਆਖਰੀ ਇੱਕ ਵਾਦਾ ਸਹੀ ਵਾਦਾ ਕਰ। ਆਖਰੀ ਗੱਲ। ਲਓ ਜੀ ਆਖਰੀ ਮੇਰੇ ਕਹਿੰਦੇ ਠਹਿਰ। ਲੰਬੀ ਆਖਰੀ ਹੈ। ਗੱਲ ਨਹੀਂ ਛੋਟੀ ਜਿਹੀ ਹੈ। ਕਿੱਡੀ ਕੁ ਗੱਲ? ਹੁਣ ਉਸਤਾਦ ਜੀ ਦੇਖੋ, ਇਸ ਬੰਦੇ ਦੀ ਗੱਲ ਤੇ ਮੈਂ ਇਤਫਾਕ ਇਹ ਨਹੀਂ ਤੇਰਾ ਕਰਾਂਗਾ। ਤੀਸਰਾ ਮੌਕਫ ਹੀ। ਹਾਂਜੀ ਓਕੇ ਇਸ ਬੰਦੇ ਦੀ ਗੱਲ ਤੇ ਮੈਂ ਇਤਫਾਕ ਨਹੀਂ ਕਰਾਂਗਾ। ਠੀਕ ਹੈ। ਇਹਨੇ ਕਿਹਾ ਹੁਣੀ ਪਿਛਲੀ ਗੱਲ ਦੇ ਵਿੱਚ ਕਿ ਉਸਤਾਦ ਜੀ ਨੂੰ ਆਪ ਨੇ ਡਰੈਸਿੰਗ ਦਾ ਪਤਾ, ਆਪ ਡਰੈਸਿੰਗ ਖਰੀਦ ਸਕਦੇ, ਸਾਰਾ ਕੁਝ ਨਹੀਂ ਪਤਾ ਉਹਨਾਂ ਨੂੰ। ਜਿਹੜਾ ਬੰਦਾ ਭੱਲਿਆ ਉਹ ਤੋਂ ਚਾਹ ਪੀਣ ਡਿਆ, ਉਹ ਕੀ ਉਹਦੀ ਡਰੈਸਿੰਗ ਵੈਰੀ ਗੁੱਡ। ਠੀਕ ਹੈ ਅੱਛਾ ਇੱਕ ਮਿੰਟ ਠਹਿਰ ਜਾਓ। ਠੀਕ ਹੈ ਭੱਲੇ ਖਾ ਕੇ ਉਹ ਤੋਂ ਚਾਹ ਪੀਣਾ, ਹਾਂ ਐਸੀ ਕਿਹੜੀ ਗੱਲ ਕੀ ਹੈ? ਹੈ? ਠੀਕ ਹੈ, ਚਾਹ ਪੀ ਕੇ ਫਿਰ ਉਤੋਂ ਬੋਤਲ ਪੀ ਲੈਣੀ, ਹਾਂ ਇਹ ਗੱਲ ਕਰ, ਇਹ ਅੱਛੀ ਗੱਲ ਸੀ। ਹਾਂ ਠੀਕ ਹੈ ਨਾ। ਚਲੋ ਭੱਲੇ ਖਾ ਕੇ ਉਹ ਤੋਂ ਚਾਹ ਪੀਣ ਠੀਕ ਦੱਸੋ ਹੈ, ਉਹ ਯਾਰ। ਕੀ ਯਾਨੀ ਕਿ ਉਹਨਾਂ ਨੂੰ ਹੋਏਗਾ ਡਰੈਸਿੰਗ ਦੱਸਣੀ ਪੈਂਦੀ ਹੈ, ਜ਼ਰੂਰੀ ਨਹੀਂ ਦੀਵਾਰ ਕੋਲੋਂ ਮਸ਼ਵਰਾ ਲੈ ਲਵੋ ਯਾਰ ਤੁਸੀਂ। ਜੀ ਮੈਂ ਅਗਰ ਕੋਈ ਰੋਂਗ, ਮੇਰੀ ਅੱਧੀ ਗੱਲ ਹੋਈ ਹੈ, ਅੱਧੀ ਗੱਲ ਰਹਿੰਦੀ ਹੈ। ਚਲੋ ਤੁਸੀਂ ਕਰ ਲਓ। ਮੇਰਾ ਇੱਕ ਮੌਕਾ ਕਿ ਜਿਹੜਾ ਅੱਧੀ ਹਲੇ ਬਕਾਇਆ ਵਾ। ਹਾਂਜੀ ਅਗਲੇ ਮੌਕੇ ਕਰੇਗਾ, ਨਵਾਂ ਮੌਕਾ ਹੋਏਗਾ ਨਾ ਉਹ ਚੱਦੀ ਕਰੂਗਾ। ਭਾਜੀ ਇੱਕ ਮਿੰਟ, ਤੁਸੀਂ ਮੇਰੀ ਵਾਰੀ ਤੁਸੀਂ ਇਦਾਂ ਯਾਰ ਯੂਸੀ ਚੁੱਪ ਯਾਰ, ਚੁੱਪ। ਮੈਂ ਮਤਲਬ ਮੈਂ ਉੱਠ ਜਾਵਾਂ? ਇਹ ਕਿਹੜੀ ਗੱਲ ਕਰਨੇ? ਚੁੱਪ ਕਰ ਜਾ ਯਾਰ, ਆ ਬੱਜੇ ਹੱਥ। ਸਿੰਗਾ ਕਰਾਂ ਮੈਂ ਚੁੱਪ ਆ। ਐ ਹੀ ਗੱਲਾਂ ਕਰਨ ਡਏ ਆ, ਮੈਂ ਤਾਂ ਖਾਮੋਸ਼ ਵਾਂ। ਇੰਨੀ ਦੇਰ ਦਾ ਤਾਂ ਦੇਖਿਆ ਨਹੀਂ, ਇੱਕ ਗੱਲ ਵੀ ਨਹੀਂ ਹੋਈ ਮੇਰੀ। ਇੱਕ ਅੱਧੀ ਰਹਿ ਗਈ ਹੈ। ਮੈਂ ਯੂਸੀ ਕੀ ਮੇਰਾ ਟੂਸੀ ਬਣ ਗਿਆ ਬੈਠਾ ਬੈਠਾ। ਸਰ ਮੈਂ ਮੇਰੀ ਵਾਰੀ ਓਏ ਇਹਦਾ ਮਤਲਬ ਹੀ ਦੱਸ ਦੇ ਸਾਨੂੰ। ਚਲੋ ਛੱਡ ਦਿਓ ਹੋ ਗਿਆ ਯਾਰ, ਯਾਰ, ਠੁੱਸ ਓਏ ਛੱਡ ਦਿਓ ਯਾਰ, ਹੋ ਗਿਆ। ਹੁਣ ਕੁਝ ਹੋਰ ਨਾ ਕਹਿ ਦੇਵੇ, ਗੁੱਸੇ 'ਚ ਰਹਿ ਦਿਓ। ਅੱਛਾ ਹਾਂਜੀ ਮੈਂ ਇਹ ਕਹਿਣਾ, ਜਿਹੜਾ ਬੰਦਾ ਦੁਬਈ ਚੱਪਲ ਪਾ ਕੇ ਚੱਲ ਜਾਂਦਾ ਜੀ, ਅੱਜ ਦੀ ਆਪਣੀ ਜਗ੍ਹਾ ਤੇ, ਲੇਕਿਨ ਸਰ ਕੰਫਰਟ ਵੀ ਹੈ ਤੁਸੀਂ ਨਾ। ਉਹ ਸਰ ਮੇਰੀ ਗੱਲ ਸੁਣੋ, ਦੁਨੀਆ ਤੁਹਾਨੂੰ ਲਿਬਾਸ ਦੇ ਵਿੱਚ ਖੂਬਸੂਰਤ ਚ ਤੁਹਾਨੂੰ ਵੇਖਣਾ ਪਸੰਦ ਕਰਦੀ। ਤੁਸੀਂ ਓਪਨ ਫਿਰਦੇ ਹੋ ਘਰ ਦੇ ਵਿੱਚ, ਤੁਸੀਂ ਚੱਪਲ ਪਾਓ, ਕੱਛੇ ਪਾਓ, ਕਮੀਜ਼ਾਂ ਪਾਓ। ਜਦੋਂ ਤੁਸੀਂ ਜਾ ਰਹੇ ਹੋ ਏਡੇ ਵੱਡੇ ਮੁਲਕ, ਤੁਹਾਨੂੰ ਚਾਹੀਦਾ ਕਿ ਆਪਣੀ ਡਰੈਸਿੰਗ ਅੱਛੀ ਕਰੋ ਤੁਹਾਡੀ। ਲਓ ਜੀ ਮੇਰੀ ਗੱਲ ਸੁਣੋ। ਹਨੀ ਸਿੰਘ ਭਾਜੀ ਨਾਲ ਮੇਰੀ ਮੁਲਾਕਾਤ ਹੋਈ ਨਾ, ਹਨੀ ਸਿੰਘ ਭਾਜੀ ਨਾਲ, ਉਹਨਾਂ ਨੇ ਇੱਕ ਚੱਪਲ ਪਾਈ ਸੀ, ਐਡਾ ਸ਼ਾਨਦਾਰ ਹੋਟਲ ਵੱਡਾ, ਤੇ ਚੱਪਲ ਪਾ ਕੇ ਫਿਰ ਮੈਂ ਕਿਹਾ ਭਾਜੀ ਤੁਸੀਂ ਚੱਪਲ ਪਾਈ। ਉਹਨਾਂ ਨੇ ਪੈਰ ਲਾਇਆ, ਫਿਰ ਚੱਪਲ ਦੇਖੀ ਹੈ, ਉਹਨਾਂ ਨੇ ਕਿਹਾ ਜਰਾ ਚੱਪਲ ਤੇ ਦੇਖੋ ਭਾਜੀ। ਤੇ ਮੈਂ ਚੱਪਲ ਦੇਖੀ ਆ, ਤੇ ਕਮ ਸੇ ਕਮ ਉਹਨਾਂ ਪਾਕਿਸਤਾਨੀ ਲੱਖ ਰੁਪਏ ਦੀ ਚੱਪਲ ਹੋਣੀ। ਇਸ ਮਾਤੜ ਗੁਰਬ ਗਰੀਬ ਲੋਕਾਂ ਲਈ ਉਹ ਚੱਪਲ ਆ। ਚੱਪਲ ਸਹੀ ਗੱਲ। ਮਤਲਬ 400 ਰੁਪਏ ਦੇ ਬੂਟ ਵੀ ਮਿਲ ਜਾਂਦੇ ਆ, ਜਿਹੜੇ ਪੈਰ ਵੱਡਾ ਛੋਟਾ ਕਰ ਦਿੰਦੇ ਆ। ਸਹੀ ਗੱਲ। ਇਹ ਉਹ ਪਾ ਕੇ ਇਹਨੇ ਸਮਝਣਾ ਕਿ ਮੈਂ ਠੀਕ ਆ।
ਅਗਲੇ ਨੇ 1.5 ਲੱਖ ਵਾਲੀ ਚੱਪਲ ਪਾਈ, ਐਸੀ ਕੰਫਰਟ ਚੱਪਲ, ਤੇ ਇਹਨੂੰ ਕੈਂਚੀ ਚੱਪਲ ਹੀ ਲੱਗੀ ਜਾ ਰਹੀ। ਉਹ ਬਾਬਾ ਸਰ, ਉਹਨਾਂ ਜੀ ਨੇ ਤੁਸੀਂ 1.5 ਮੇਰੇ ਲੱਖ ਮਗਰ ਲੱਗੋ, ਜਿਹਨਾਂ ਬੱਚਿਆਂ ਨਾਲ ਤੁਸੀਂ ਗੱਲਾਂ ਕਰਨ ਡਏ ਤਾਂ ਦੁਕਾਨਦਾਰ ਨੂੰ ਜਾ ਕੇ ਕਹਿਣਾ ਕੋਈ ਮਿੱਠੀ ਜੁੱਤੀ ਉਹ ਸਾਡੇ ਬੱਚੇ ਨੇ ਚੂਸਣੀ ਵੀ ਆ। ਇਹ ਤੇ ਇਦਾਂ ਦੇ ਲੋਕ ਆ। ਯਾਰ ਰੁਕ ਕੇ ਇੱਕ ਮਿੰਟ ਯਾਰ, ਤੂੰ ਜਿਹੜੀ ਚੱਪਲ ਦੀ ਤੁਸੀਂ ਗੱਲ ਕਰ 1.5 ਲੱਖ ਵਾਲੀ, ਤੁਸੀਂ ਜਾ ਕੇ ਨਾ ਤਵਾਰ ਬਾਜ਼ਾਰ ਉਹ ਚੱਪਲ ਲੈਂਦੇ, ਅਗਲੇ ਨੂੰ ਕਹਿੰਦਾ ਯਾਰ ਥੋੜੀ ਵੱਧ ਟੁੱਟੀ ਵਾਲੀ ਤੇ ਸਸਤੀ ਦੇ ਦੇ ਭਾਵੇਂ, ਤੁਸੀਂ ਉਹ ਲੈਂਦੇ ਹੋ। ਚਲੋ ਹੁਣ ਹਨੀ ਸਿੰਘ ਭਾਜੀ ਦਾ ਉਹਨਾਂ ਨੇ ਤੁਹਾਨੂੰ ਇਸ ਲਈ ਕਿਹਾ ਕਿ ਆਪਣੀ ਡਰੈਸਿੰਗ ਤੇ ਗੌਰ ਕਰੋ। ਯਾਰ ਫਰੀ ਸਾਹਿਬ ਉਹ ਠੀਕ ਹੈ ਚੱਪਲ ਪਾਉਂਦੇ ਆ, ਲੇਕਿਨ ਉਹ ਥੱਲੋਂ ਕੇਲ ਵਾਲੀ ਤਾਂ ਨਹੀਂ ਪਾਉਂਦੇ ਕਿ ਉਹ ਬੱਦਰ ਟੁੱਟ ਗਈ ਉਹ ਗੋਲ ਜਿਹਾ ਤੇ ਥੱਲੋਂ ਕੇਲ ਫਸਾ ਕੇ ਵੀ ਜੀ। ਅੱਛਾ ਲਓ ਜੀ, ਹੁਣ ਫਾਈਨਲ ਅਸੀਂ ਜੂਸੀ ਤੱਕ ਹੁਣ ਗੱਲ ਆ ਗਈ ਸਾਡੀ। ਆਖਰੀ ਕਰ ਲਵਾਂ ਜੇ ਕਹਿੰਦੇ ਤੇ। ਨਹੀਂ ਠਹਿਰ ਜਾ ਫੈਸਲ ਭਾਈ ਦੀ ਅੱਧੀ ਰਹਿੰਦੀ ਸੀ। ਯਾਰ ਕੀ ਕਰਾਂ ਹੁਣ ਮੈਂ। ਤੁਸੀਂ ਨਹੀਂ, ਨਾਲੇ ਉਸਤਾਦ ਜੀ ਮਾਜ਼ਰਤ ਇਹ ਰੌਲਾ ਕੱਟਾ ਜਿਹੜਾ ਨਾ ਇਧਰੋਂ ਕੱਢ ਲਓ, ਫਿਰ ਉਹਦੇ ਡਾਇਰੈਕਟ ਆਵੋਗੇ ਤੁਸੀਂ ਭਾਈ, ਤੁਸੀਂ ਹੁਣ ਜੂਸੀ ਸੁਣਨਾ। ਯਾਰ ਇਹ ਰੌਲਾ ਨਿਕਲ ਗਿਆ ਵਾ। ਮੈਂ ਕਹਿਤਾ ਵਾ ਸਾਰਿਆਂ ਨੂੰ ਕਿ ਭਾਈ ਸਵਾਰੀ ਆਪਣੇ ਸਮਾਨ ਕੀ ਖੁਦ ਹਿਫਾਜ਼ਤ ਕਰੇ। ਬਸ ਠੀਕ ਹੈ। ਬਟ ਤੁਸੀਂ ਡਿਸਕਲੇਮਰ ਚਲਾਤਾ ਯਾਨੀ ਕਿ ਕਹਿਣ ਮੈਂ ਉਰਦੂ 'ਚ ਵੀ ਚਲਾਉਣਾ ਹਲੇ, ਤੁਸੀਂ ਚਲਾਓ, ਪੰਜਾਬੀ 'ਚ ਵੀ, ਪਸ਼ਤੋ 'ਚ ਵੀ, ਸਰਾਇਕੀ 'ਚ ਵੀ, ਸਿੰਧੀ 'ਚ ਵੀ, ਹਰ ਜ਼ੁਬਾਨ 'ਚ ਪਹਿਲੇ 20 ਮਿੰਟ ਸਿਰਫ ਡਿਸਕਲੇਮਰ ਦੀਆਂ ਜ਼ਬਾਨਾਂ ਚੱਲਿਆ ਕਰਦੀਆਂ। ਇਸ਼ਾਰਿਆਂ ਆ ਦਾ 20 ਸ਼ਰਟਾਂ ਮੈਂ ਮੰਗਵਾ ਲਗਾ ਸੀ ਕਸਮ ਹੈ, ਇਸ ਗੱਲ ਤੋਂ ਪਹਿਲਾਂ, ਸ਼ੋਅ ਤੋਂ ਪਹਿਲਾਂ 20 ਸ਼ਰਟਾਂ ਦਾ ਆਰਡਰ ਸੀ। ਲਓ ਜੀ, ਮੈਂ ਭਾਵੇਂ ਉਹ ਸ਼ਰਟਾਂ ਜਿਹੜੀਆਂ ਉਹ ਰੱਖ ਦਿਓ, ਵਾਪਸ ਕਰਨੀਆਂ ਬਸ ਠੀਕ। ਉਹ ਤੂੰ ਮੰਗਾ ਲੈ ਨਾ, ਤੂੰ ਉਸਤਾਦ ਜੀ ਲਈ ਮੰਗਾਉਣੀਆਂ ਸੀ ਯਾਰ ਮੈਂ। ਡਿਸਕਲੇਮਰ ਸਾਜੀ ਇਸ਼ਾਰਿਆਂ ਸ਼ੋਅ ਭਾਜੀ ਇਹਨਾਂ ਦੀ ਜਿਹੜੀਆਂ ਸ਼ਰਟਾਂ ਵਾ ਉਹ ਵੀ ਕੱਢ ਦਿਓ, ਪੈਂਟ ਕੋਟ ਕਿਹੜੇ ਵੀ ਕੱਢ ਦਿਓ। ਭਾਜੀ? ਸ਼ੋਅ ਭਾਜੀ? ਸ਼ੋਅ ਭਾਜੀ ਠੀਕ ਹੈ। ਨਹੀਂ ਸ਼ੋਅ ਭਾਜੀ ਨੇ ਇੱਥੇ ਤੁਹਾਨੂੰ ਮੈਂ ਉਹ ਵਿਖਾ ਦਿਆਂਗਾ, ਉਹਨਾਂ ਨੇ ਤੁਹਾਨੂੰ ਵੀਡੀਓ ਵੀ ਸੈਂਡ ਕਰਨੀ, ਉਹਨਾਂ ਤੁਹਾਨੂੰ ਪੈਂਟ ਕੋਟ ਵੀ ਦੇਣਾ ਸੀ, ਸ਼ਰਟਾਂ ਵੀ ਦੇਣੀਆਂ ਸੀ, ਤੇ ਉਹ ਤੁਹਾਡਾ ਉਹ ਟਰਾਈ ਸੂਟ ਨਹੀਂ ਸ਼ਰਟਾਂ ਸੀ ਉਹ ਯਾਰ, ਉਹਨਾਂ ਨੇ ਬੜੀਆਂ ਹਾਲ ਵਾਲੀਆਂ। ਯਾਰ ਉਸਤਾਦ ਜੀ ਨਹੀਂ ਚਾਹੁੰਦੇ ਇਹੋ ਜਿਹੇ ਕੱਪੜੇ। ਸ਼ਰਟਾਂ ਕਿੰਨੀਆਂ? 20। ਚੌਂਕੀਦਾਰ ਵਾਲਾ ਵੀ ਪੈਸੇ ਮੰਗ ਰਿਹਾ, ਘਰ ਕੇਬਲ ਵਾਲਾ ਵੀ ਫਿਰ ਰਿਹਾ, 20 ਚੱਕਰ ਉਹਦੇ ਵੀ ਲੱਗ ਗਏ ਆ। ਓਏ ਉਹ ਤੇ ਉਹਨੇ ਗਿਫਟ ਦੇਣੀਆਂ ਵਾ। ਚਲੋ ਅੱਛਾ ਤੁਹਾਨੂੰ ਬੜੀ ਹਰ ਗੱਲ ਦਾ ਪਤਾ, ਗਿਫਟ ਦੇਣੀਆਂ। ਆਹੋ ਯਾਰ ਇੱਕ ਮਿੰਟ ਯਾਰ, ਤੂੰ ਚੁੱਪ ਕਰ ਜਾ। ਮੈਂ ਚੁੱਪ ਮਾਂ ਸਿੰਘਾ ਕਰਾਂ, ਮੈਂ ਚੁੱਪ ਆ। ਯਾਰ ਇਹਨੇ ਨਾ ਮੇਰੀ ਕਾਪੀ ਕਰਨ ਤੇ ਲੱਕ ਬੰਨ ਲਿਆ ਬਸ। ਡਬਿੰਗ ਕਰ ਨਾ ਤੂੰ। ਹਾਂ, ਡਬਿੰਗ ਨਹੀਂ ਕਰ ਸਕਦਾ, ਬਾਕੀ ਸਾਰਾ ਇਹਨੇ ਲੱਕ ਬੰਨ ਲਿਆ। ਸ਼ਰਟਾਂ ਬਿਸਤਾਰ ਦੀਆਂ ਕਿੰਨੀਆਂ ਲੱਗੀਆਂ ਨੇ, ਇਦਾਂ ਹੀ ਮੇਰੀਆਂ ਹੁਣ। ਇਹ ਕੀ ਪਿਆ ਵਾ, ਉਹੀ ਮੇਰੀਆਂ ਚੀਜ਼ਾਂ ਹੁਣ। ਇਹ ਸਭ ਤੋਂ ਵੱਡਾ ਹਾਸਦੀ ਮੇਰਾ ਇਸ ਟਾਈਮ ਹੈ ਆ। ਨਹੀਂ ਜੇ ਇਦਾਂ ਵਾ ਨਾ ਤੇ ਰੰਗ ਚੜਦਾ ਵਾ ਨਾ, ਕਿਸੇ ਨੂੰ ਮੁਹੱਬਤ ਹੋਵੇ ਕਿਸੇ ਨਾਲ ਤੇ ਉਹਦਾ ਰੰਗ ਚੜਦਾ। ਮੈਨੂੰ ਮੁਹੱਬਤ ਚ ਰੰਗ ਚੜਿਆ ਫੈਸਲ। ਲਵ ਯੂ ਯਾਰ। ਤਾੜੀ ਸੁੱਟ ਤੇ ਫਰੀਦ ਤੂੰ ਤੇ ਆਪ ਹੈਪੀ ਲੈ ਕੇ ਤੇ ਡੱਬੇ ਲੈ ਲਿਆ ਕੇ ਚੜਾ ਰਿਹਾ ਆਪਣੇ ਆਪ ਨੂੰ, ਤੈਨੂੰ ਕੁਦਰਤੀ ਤੇ ਚਾੜ ਹੀ ਨਹੀਂ ਰਿਹਾ। ਹੁਣ ਯੂਸੀ ਨਾਲ ਗੱਲ ਕਰ ਲਈਏ ਕਿ ਲਾਹਨਤ ਭੇਜਾਂ ਮੈਂ ਉੱਤੇ। ਭੇਜ ਦਿਓ ਯਾਰ ਲਾਹਨਤ ਵੀ। ਤੁਸੀਂ ਕਾਹਦੇ ਤੋਂ ਉਹਨੂੰ ਓ ਯਾਰ ਉਹ ਇੱਕ ਆਹ ਤੇ ਰੌਲਾ ਨਿਬੇੜ ਲਓ ਓ ਯਾਰ ਉਹ ਇੱਕ ਮੈਂ ਸਦਕੇ ਜਾ ਬਗੈਰਤ ਆਦਮੀ ਅਗਰ ਤੁਹਾਡੇ ਕੋ ਆ ਕੇ ਬਹਿ ਹੀ ਗਿਆ ਯਾਰ ਦੱਸ, ਉਹ ਇੱਕ ਜਾਹਲ ਘਟੀਆ ਆਦਮੀ ਅਗਰ ਬਹਿ ਹੀ ਗਿਆ, ਮਤਲਬ ਤੁਸੀਂ ਉਹਨੂੰ ਸਮਝ ਲਿਆ ਸਾਰੇ ਨੂੰ। ਸਰ ਉਹ ਜਿਹੜੀਆਂ ਗੱਲਾਂ ਕਰਨਾ ਮੁਕਫੋ ਸੁਣ ਲਓ, ਇਹ ਘਟੀਆ ਘੁਟੀਆ ਵਿੱਚੋਂ ਕੱਢੋ। ਆਹ ਸੁਣੋ ਜਿਹੜੇ ਲਫ਼ਜ਼ ਸੁਣਨ ਡਏ ਨੇ ਇਹਨਾਂ ਦੇ, ਇਹਦਾ ਵੀ ਹਲੇ ਅੱਧਾ ਰਹਿੰਦਾ ਤੇਰਾ ਕੈਸਾ ਗਿੱਲੀ ਮਿੱਟੀ ਵਰਗਾ ਮੂੰਹ, ਦੱਸ ਕੇ ਅੱਧਾ ਰਹਿੰਦਾ ਸਵਾਲ ਹਾਲੇ। ਹਾਂ ਉਹ ਪੂਰਾ ਕਰੋ। ਗੱਲ ਪਤਾ ਕੀ ਉਸਤਾਦ ਜੀ, ਤੁਸੀਂ ਇੱਕ ਗੱਲ ਕੀਤੀ, ਫਰੀਦ ਤੁਹਾਨੂੰ ਕਾਪੀ ਕਰ ਰਿਹਾ, ਔਰ ਮੈਂ ਸਦਕੇ ਜਾਵਾਂ ਫਰੀਦ, ਹਮੇਸ਼ਾ ਬਾਪ ਨੇ ਤੇ ਉਸਤਾਦ ਨੇ ਇਹੀ ਦੁਆ ਮੰਗੀ ਹਾਏ ਕਿ ਸ਼ਾਗਿਰਦ ਮੇਰੇ ਨਕਸ਼ੇ ਕਦਮ ਤੇ ਟੁਰੇ ਯਾਰ। ਯਾਰ ਫੈਸਲ ਇਹ ਸੀਰੀਅਸ ਗੱਲ ਆ ਕਿ ਯਾਰ ਅਸੀਂ ਮੈਂ ਜੇ ਤੁਹਾਡੇ ਨਕਸ਼ੇ ਕਦਮ ਉਹ ਤੁਹਾਨੂੰ ਤੇਰੀ ਫਖਰ ਖੁਸ਼ੀ ਹੋਣਾ ਤੋਂ ਚਾਹੀਦਾ। ਸਦਕੇ ਉਹ ਲੱਖ ਰੁਪਏ ਵਾਲੇ ਗੁਬਾਰੇ, ਤੇਰੀ ਖੁਸ਼ੀ ਤੋਂ ਸਦਕੇ। ਤੁਹਾਨੂੰ ਤਾਂ ਫਖਰ ਹੋਣਾ ਚਾਹੀਦਾ ਕਿ ਤੁਹਾਡਾ ਪੁੱਤਰ ਇਸ ਕੰਮ ਵਿੱਚ ਤੁਹਾਨੂੰ ਫੋਲੋ ਕਰਨ ਡਿਆ। ਮੈਂ ਕਿਸੇ ਹੋਰ ਨੂੰ ਤਾਂ ਨਹੀਂ ਫੋਲੋ ਕਰਨ ਡਿਆ ਜਿਹੜਾ ਮਤਲਬ ਮਿੱਕੇ ਫੈਮ। ਉਹ ਯਾਰ ਮੇਰੀ ਗੱਲ ਸੁਣੋ, ਉਹ ਬਹੁਤ ਅੱਛੇ। ਉਸ ਬਗੈਰਤ ਦਾ ਵੀ ਕੋਈ ਵਿਚਾਰੇ ਦਾ ਸੋਚ ਲਓ। ਉਹਦੇ ਤੇ ਤੁਸੀਂ ਲਾਨਤ ਪਾ ਲਓ, ਉਸ ਬਗੈਰਤ ਨੂੰ ਤੁਸੀਂ ਸੱਦ ਲਿਆ, ਉਸ ਘਟੀਆ ਇਨਸਾਨ ਨੂੰ ਤੁਸੀਂ ਸੁਣ ਲਿਆ, ਆਹ ਸਾਡਾ ਰੌਲਾ ਵਿੱਚ ਰਹਿ ਜਾਵੇ। ਉਹ ਤੇ ਯਾਰ ਲਾਹਨਤ ਪਾਓ। ਇੱਕ ਮਿੰਟ ਹੈ ਰੋਲਾ ਮਕਾਓ ਫਰੀਦ ਸਾਹਿਬ, ਤੁਸੀਂ ਪਹਿਲੇ ਗੱਲ। ਦਾਨਿਸ਼ ਭਾਈ ਮੈਂ ਕਹਿੰਦਾ ਜਿਹੜੀ ਜਗ੍ਹਾ ਬਣੀ ਉੱਥੇ ਪਾਈ ਜਾਓ, ਗੱਲਾਂ ਕਰੀ ਜਾਓ ਆਪਸ ਚ, ਐਵੇਂ ਮੇਰੇ ਤੇ ਕਦੋਂ ਪਾਉਣਾ। ਗੱਲ ਤੁਹਾਡੀ ਆਪਣੀ ਆ, ਲਾਂਤ ਮੇਰੇ ਤੇ, ਬਾਕੀ ਗੱਲਾਂ ਆਪਣੇ ਤੇ। ਇਹ ਕਿਹੜੀ ਗੱਲ ਹੋਈ ਭਲਾ? ਸਿਰਫ ਚੁੱਪ ਕਰੇਂਗੇ, ਸਾਨੂੰ ਬੋਲੇਂਗੇ। ਚੁੱਪ ਕਰ ਗਿਆ ਜਨਾਬ, ਕੈਸਾ ਗੇਛਰ ਦਾ ਮੂੰਹ ਆ ਤੁਹਾਡਾ। ਚੁੱਪ ਹੋਇਆ, ਮੈਂ ਤੁਹਾਡੀਆਂ ਸੁਣਨ ਡਿਆ ਵਾ। ਮੈਂ ਤਾਂ ਬੋਲਿਆ ਨਹੀਂ, ਪੂਰੇ ਸ਼ੋਅ 'ਚ ਨਹੀਂ ਬੋਲਿਆ ਮੈਂ। ਪਹਿਲਾਂ ਤਾਂ ਇਹਦੀ ਪੰਚਾਇਤ ਨਹੀਂ ਮੁੱਕੀ ਆ, ਕਿੱਡਾ ਭਾਈ ਆ ਮੂੰਹ ਦੇਖ ਜਿੱਡਾ ਇਹਦਾ। ਓਏ ਮੈਂ ਇਸ ਤਰ੍ਹਾਂ ਤੁਹਾਨੂੰ ਕਹਿਣਾ ਸਾਂ, ਹੁਣ ਨਾ ਬੋਲਿਓ, ਹੁਣ ਮੈਨੂੰ ਸੁਣ ਲੈਣ ਦਿਓ। ਸਿਰਫ ਇੱਕ ਰਿਕਵੈਸਟ ਹੈ ਯਾਰ, 1 ਮਿੰਟ ਚੁੱਪ ਕਰ ਜਾ। 1 ਮਿੰਟ ਲਈ ਨਹੀਂ ਚੁੱਪ ਕਰ ਸਕਦਾ ਓਏ ਮੈਂ ਚੁੱਪ ਮਾਂ, ਤੂੰ ਸੁੱਤਾ ਵਾ? ਮੈਂ ਹੀ ਚੁੱਪ ਮਾਂ। ਇਹ ਆਹ ਬੋਲਣ ਡਿਆ ਸ਼ਰਟਾਂ ਦਾ ਤੇ ਉਹ ਭਾਈ ਹੁਣਾਂ ਦਾ ਰੌਲਾ ਵਾ। ਚੱਲ ਠੀਕ ਆ ਯਾਰ ਇਹ ਕਿਦਾਂ ਦਾ ਤੂੰ ਚੁੱਪ ਆ? ਤੂੰ ਆਪ ਜਾਣ ਕੇ ਕੰਮ ਖਰਾਬ ਕਰਦਾ ਯੂਸੀ। ਜਦੋਂ ਤੇਰੇ ਵੱਲ ਮੈਂ ਆਉਣ ਲੱਗਦਾ ਵਾਂ, ਤੂੰ ਵਿੱਚ ਬੋਲ ਪੈਂਦਾ। ਤੁਸੀਂ ਮੇਰੇ ਨਾਲ ਆਏ ਕਿਦੋਂ ਆ? ਢੇਠਾ ਤੇ ਬਗੈਰ 2-3 ਵਾਰੀ ਕਹਿ ਤਾਂ ਉਦੋਂ ਆਏ ਆ, ਬਾਕੀ ਤੁਸੀਂ ਸਾਰੀਆਂ ਮਹਿਫਲ ਸਮਾਤ ਦੀਆਂ ਗੱਲਾਂ ਸੁਣਨ ਡਏ ਤੁਸੀਂ ਬੈਠੇ। ਚਲੋ ਉਸਤਾਦ ਜੀ ਸੁਣ ਲਓ। ਆ ਤੇ ਕੈਸਾ ਮਸਹਿਰੀ ਵਰਗਾ ਮੂੰਹ ਸੁਣ ਲੈਂਦੇ। ਪੂਰਾ 6 ਘੰਟੇ ਹੋ ਗਏ ਬੈਠੇ ਨੂੰ, ਸਾਰਾ ਸ਼ੋਅ ਤਾਂ ਲੰਘ ਗਿਆ। ਮੈਂ ਸਟੋਰੀ ਕੀ ਆ ਸੁਣਾਉਣੀ, ਕਿ ਸਲਾਈ ਲਵਾ ਲਿਆ ਵਾ। ਯਾਰ ਗੁੱਸਾ ਕਰ ਜਾਏਗਾ, ਫਾਇਦਾ ਯਾਰ ਹੁਣ ਤੂੰ ਮਸਹਿਰੀ ਏਡੀ ਖੂਬਸੂਰਤ ਹੁੰਦੀ, ਤੂੰ ਗੁੱਸੇ ਦੇ ਵਿੱਚ ਵੇਖ ਉਹਦਾ ਮੂੰਹ ਮਸਹਿਰੀ ਵਰਗਾ ਮੂੰਹ ਕਹਿ ਮੈਂ ਢੱਠੀ ਕਿਹਾ, ਢੱਠੀ ਢੱਠੀ ਵੀ ਏਡੀ ਬੁਰੀ ਨਹੀਂ ਹੁੰਦੀ। ਮਸੈਰੀ ਨਹੀਂ ਤੂੰ ਉਹਦਾ ਕਹਿਆ, ਜਿਹੜਾ ਉੱਤੇ ਨਹੀਂ ਪਾਈਦਾ ਛਪਰਾ ਜਿਹਾ, ਉਹਦੇ ਵਰਗਾ ਮੂੰਹ ਕਹਿ।
ਉਹਨਾਂ ਨਾਲ ਗੱਲ ਕਰ, ਮੈਂ ਵੈਸੇ ਬੈਠਾ। ਸਟੋਰੀ ਨਹੀਂ ਸੁਣਾਉਣੀ ਚਾਹੁੰਦਾ ਤੇ ਅਸੀਂ ਕੀ ਕਰੀਏ? ਇੱਕ ਸੈਕਿੰਡ ਹੁਣ ਚੁੱਪ ਮੈਂ ਜਦੋਂ ਮਸ਼ੀਨ ਲਿਆ ਕੇ ਦਿੱਤੀ ਨਹੀਂ ਯਾਰ ਦੇਖ ਰਹਾ ਹੁਣ ਉਹ ਆਪ ਹੀ ਨਹੀਂ ਚਾਹ ਰਿਹਾ ਕਿ ਮੇਰੀ ਸਟੋਰੀ ਸੁਣਨ। ਸੁਣਦੇ ਮੈਂ ਤਾਂ 20 ਵਾਰੀ ਆਇਆ। ਚਲੋ ਸ਼ੁਰੂ ਕਰੋ। ਮੈਂ ਜਦੋਂ ਮਸ਼ੀਨ ਲਿਆਂਦੀ ਨਾ ਉਹ ਫੈਸਲ ਯਾਰ ਸਾਹਿਬ ਇੱਥੇ, ਬਹੁਤ ਅੱਛੀ ਸੀ ਮਸ਼ੀਨ। ਠੀਕ ਹੈ, ਉਹ ਮੈਨੂੰ ਉਦੋਂ ਨਹੀਂ ਪਤਾ ਲੱਗ ਗਿਆ ਸੀ ਕਦਰ ਨਹੀਂ ਹੈ। ਉਹ ਮਸ਼ੀਨ ਦਾ ਕੱਟੇ ਖਾ ਰਹੇ ਹੁਣ ਤੁਸੀਂ। ਮੈਂ ਯੂਸੀ ਮੈਂ ਹਾਂਜੀ ਉਹ 10000 ਰੁਪਏ ਦੀ ਜਿਹੜੀ ਮੈਨੂੰ ਵੇਚੀ ਤੁਸੀਂ। ਹਾਂਜੀ ਤਾਂ 10000 ਰੁਪਏ ਦੀ ਜਿਹੜੀ ਵੇਚੀ ਮੈਂ ਤੁਹਾਡੇ ਕੋਲ ਕਿਹੜਾ ਹਰਾਮ ਦੇ ਲਏ? 60000 ਦੀ ਮਸ਼ੀਨ 10000 ਦੀ ਤਾਂ ਬੜਾ ਤੁਹਾਨੂੰ ਫੜ ਕੇ ਆ ਵੀ ਰੱਬਾ ਮੇਰੇ ਆ। ਜ਼ਰਫ ਵੱਡਾ ਵਾ, ਤੂੰ ਵੱਡਾ ਇਨਸਾਨ ਹੈ ਯਾਰ। ਪੈਸੇ ਨਹੀਂ 60,000 ਦੀ ਇਹ ਕਰਨ ਲਾਣ ਸ਼ੋਅ ਦੇ ਵਿੱਚ ਉਹਦੀਆਂ ਤਸਵੀਰਾਂ ਤੇ ਲੋਕਾਂ ਕੋਲ ਰੇਟ ਪੁੱਛਣ, ਲੋਕ ਦੱਸਣ ਵੀ ਆ ਇੰਨੇ ਦੀ ਮਸ਼ੀਨ, ਈਵਨ ਉਹਦੇ ਉੱਤੋਂ ਮੋਰਾ ਥੋੜਾ ਜਿਹਾ ਐਵੇਂ ਸਰਾਖ ਜਿਹਾ ਮਾੜਾ ਜਿਹਾ। ਐਡਾ ਕੰਮ ਆੜਾ। ਲਓ ਜੀ 10000 ਦੀ ਇਹਨੇ ਮੈਨੂੰ ਮਸ਼ੀਨ ਦਿੱਤੀ, 60000 ਵਾਲੀ, 5000 ਦੀ ਤੁਹਾਡੇ ਚੋਂ ਜਿਹੜਾ ਮਰਜ਼ੀ ਮੇਰੇ ਕੋਲ ਲੈ ਲਓ। ਮੇਰੇ ਕੋਲ ਮਿਸਤਰੀ ਇੱਕ ਹੁੰਦਾ ਸੀ ਹਾਂਜੀ ਨੈਸ਼ ਇਲੈਕਟ੍ਰੋਨਿਕਸ, ਹਾਂਜੀ ਜਿਹੜਾ ਮਰੀਆਂ ਮਸ਼ੀਨਾਂ ਵੀ ਜਿੰਦਾ ਕਰ ਕਰ ਦਿੰਦਾ ਸੀ। ਦਿੰਦਾ ਸੀ। ਉਹਨੂੰ ਮੈਂ ਮਸ਼ੀਨ ਦਿਖਾਈ, ਉਹਨੇ ਅੱਧੇ ਘੰਟੇ ਬਾਅਦ ਕਿਹਾ ਉਸਤਾਦ ਜੀ ਮੇਰੇ ਹੱਥ ਖੜੇ ਨੇ। ਖੜੇ ਇਸ ਤਰ੍ਹਾਂ ਹੀ ਹੈ। ਠੀਕ ਆ ਜੀ, ਉਹਨੇ ਨਾ ਕਰਤੀ ਇਹਦਾ ਮਤਲਬ ਨਾ ਤਾਂ ਹੋਵੇ। ਹੀ ਆ। ਤੁਸੀਂ ਨਹੀਂ। ਭਾਜੀ ਲਿਆਓ 5000 ਦਿਓ ਤੇ ਤੇ ਮਸ਼ੀਨ ਲੈ ਹਾਂ ਤੁਸੀਂ 1 ਮਿੰਟ ਸਿਰਫ ਚੁੱਪ ਕਰੀ, ਓਏ 1 ਮਿੰਟ ਯਾਰ, ਮੈਂ ਸਾਈਕਲ ਤੇ ਆ, ਕਿੱਥੇ ਕਿੱਕ ਮਾਰਦਾ ਦੇਖ ਲਿਆ ਮੈਨੂੰ ਤੂੰ। ਗੱਲ ਕਰ ਫੇਰ ਲੈਂਦੇ। ਵੇਖਿਆ ਮੈਂ ਹੁਣ ਤੇਰੇ ਲਾਉਣ ਹੀ ਲੱਗਾ ਸੀ। 1 ਸੈਕਿੰਡ ਸਿਰਫ ਚੁੱਪ ਰਹੋ। ਆਪਣੇ ਵਾਲੀ ਰਹਿਣਾ, ਇੱਧਰ ਨੂੰ ਨਹੀਂ ਆਉਣਾ। ਤੂੰ ਚਾਹੁੰਦਾ ਹੀ ਨਹੀਂ ਤੇਰੀ ਸਟੋਰੀ ਸੁਣੀ। ਸਟੋਰੀ ਸੁਣ। ਰਹਿਣ ਦਿਓ, ਸਟੋਰੀ ਹੋ ਗਈ ਸਿਰਫ ਮੇਰੀ। ਤੂੰ 1 ਸੈਕਿੰਡ ਚੁੱਪ ਕਰ ਜਾਏ ਨਾ, ਚਾਉ ਚਾਉ ਬੰਦ ਕਰ ਲੈ ਸਿਰਫ 1 ਮਿੰਟ ਲਈ ਤੇ ਗੱਲ ਚੌਂ ਚੌਂ ਕਤੂਰਾ ਵਾ, ਕੁੱਤਾ ਵਾ। ਲੈ ਯਾਰ ਕਿੱਦਾਂ ਦੀ ਗੱਲ ਕਰਨ ਡਿਆ? ਅਦਬ ਨਾ ਬੁਲਾਇਆ ਕਰੋ ਯਾਰ। ਯਾਰ ਬੋਲਣੋਂ ਹੀ ਨਹੀਂ ਹਟਦਾ। ਸਿਰਫ 1 ਮਿੰਟ ਦਾ ਮੈਂ ਕਿਹਾ ਕਿ 1 ਸੈਕਿੰਡ ਚੁੱਪ ਕਰ ਜਾ। ਮੈਂ ਉਸ ਮਸ਼ੀਨ ਦਾ ਰੇਟ ਬਾਹਰੋਂ ਲਵਾਇਆ ਜੀ। ਚਲੋ ਛੱਡ ਦਿਓ, ਤੁਸੀਂ ਛੱਡ ਦਿਓ, ਕੋਈ ਗੱਲ ਨਹੀਂ। ਤੁਸੀਂ 5000 ਰੁਪਇਆ ਮੇਰੀ ਤਨਖਾਹ ਚੋਂ ਕੱਟ ਲੈਣਾ, ਠੀਕ ਹੈ ਜੀ, ਉਹ ਮਸ਼ੀਨ ਸਾਨੂੰ ਦੇ ਦਿਓ। ਚਲੋ ਜੀ ਚਲੋ ਜੀ ਓਕੇ ਹੋ ਗਿਆ, ਡਨ ਹੋ ਗਿਆ ਭਾਈ। ਠੀਕ ਹੈ। ਤੁਸੀਂ ਉਹਦੀ ਚੋਂ ਨਹੀਂ ਤੇ ਮੇਰੀ ਤਨਖਾਹ ਚੋਂ ਕੱਟ ਲੈਣਾ 5000 ਰੁਪਇਆ। ਜਿੰਨੇ ਬੰਦੇ ਸੁਣਦੇ ਮਸ਼ੀਨ ਤੁਸੀਂ ਵਾਪਸ ਕਰ ਦੇਣੀ। ਮੁੱਕ ਗਿਆ ਰੌਲਾ ਜੀ, 5 ਉਧਰੋਂ ਰੌਲਾ ਮੁੱਕ ਗਿਆ, 10 ਆ ਗਿਆ। ਇੱਕ- ਜੂਸੀ ਵਾਲਾ ਸ਼ੋਅ ਸ਼ੁਰੂ ਕਰੋ। ਚਲੋ ਜੀ, ਲਓ ਜੀ। ਚਲੋ ਜੀ, ਲੇਕਿਨ ਇੱਕ ਗੱਲ ਆ ਉਸਤਾਦ ਜੀ ਕਿ ਜਿਹੜੀ ਸ਼ੈ ਪਹਿਲੋਂ ਤੁਸੀਂ 10000 ਦੀ ਲਈ ਉਦੋਂ ਹੁਣ 5000 ਤੂੰ ਜਿਲਟ ਵਾਲੇ ਦਾ ਗੁੱਜਰ ਮੈਂ ਇੰਨਾ ਤੇਜ਼ ਮੈਂ ਮੈਨੂੰ ਰੋਕੀ ਜਾਣ ਡਿਆ, ਗੱਲ ਕਿਉਂ ਨਹੀਂ ਮੇਰੀ ਹੋਣ ਡਿਆ? ਸ਼ੋਅ ਯਾਰ ਸ਼ੁਰੂ ਕਰ। ਉਸਤਾਦ ਜੀ ਨੂੰ ਘਾਟਾ ਪੈ ਰਿਹਾ 10000 ਦਾ, ਖੜੇ ਪੈਰੀ 5000 ਉਹ ਫੇਰ ਗੇਮ ਪਾ ਕੇ ਮਸ਼ੀਨ ਵੀ ਵਾਪਸ ਲੈ ਕੇ ਜਾ ਰਹੇ। ਓਏ ਜਦੋਂ ਉਹਨਾਂ ਦੇ ਮਸਲੇ ਬਣ ਜਾਣ ਫਿਰ ਰੁਪਈਆ ਨਹੀਂ ਵੇਖੀਦਾ ਕਿਉਂ ਵੀ Very ਹਾਂ ਹਾਂ, ਧੋਖਾ ਪਹਿਲਵਾਨ ਇਦਾਂ ਹੀ ਆ। ਲੈ ਤਾੜੀ ਮਾਰ, ਬਹੁਤ ਅੱਛਾ। ਇਹਨੂੰ ਗੱਲ ਬਹੁਤ ਮਜ਼ੇਦਾਰ ਤੇਰੀ ਲੱਗੀ ਹੋਣੀ ਹੈ। ਇਹਨਾਂ ਦੋਨਾਂ ਨੂੰ ਇੱਕ ਦੂਸਰੇ ਦੀਆਂ ਮਜ਼ੇਦਾਰ ਲੱਗਦੀਆਂ। ਤੁਸੀਂ ਵੀ ਨਾਲ ਹੀ ਹੋ, ਮੈਨੂੰ ਬੋਲਣ ਕਿੱਥੇ ਦਿੱਤਾ ਵਾ? ਮੈਂ ਤਾਂ 1 ਮਿੰਟ ਤੇ ਬੈਠਾ ਵਾਂ। ਤੂੰ ਚੁੱਪ ਕਰੇਗਾ ਅੱਛਾ ਤੇ ਤੈਨੂੰ ਯਾਰ, ਬੋਲਣ ਹੁਣ ਦਾ ਮੈਂ ਤੇਰੇ ਲਾਉਣ ਹੀ ਲੱਗਾ ਸੀ। ਗੱਲ ਨਹੀਂ ਰਹਿਣ ਦਿਓ ਉਸਤਾਦ ਜੀ, ਤੁਸੀਂ ਇਹਨੇ ਪਈਆਂ ਵਾਲੇ ਬੂਟ ਖੋਲਿਆ ਜਿਹੜਾ ਤੁਸੀਂ ਮੇਰੇ ਵੱਲ ਨੂੰ ਆਉਣਾ ਵਾ ਉਹਨਾਂ ਕੋ। ਤੁਸੀਂ ਨਹੀਂ ਮੇਰੇ ਵੱਲ, ਤੁਸੀਂ ਮੇਰੀ ਬਿਮਾਰੀ ਤੇ ਆਈਓ, ਜੇ ਮੈਂ ਦਾਖਲ ਕਿਤੇ ਹੋਊਗਾ ਉਦੋਂ ਆਈਓ, ਜੇ ਮੇਰੇ ਛੁਰੀਆਂ ਵੱਜ ਜਾਣਗੀਆਂ ਉਦੋਂ ਆ ਜਾਈਓ। ਇਹਨਾਂ ਦੇ ਕਹੇ ਤੇ ਤੁਸੀਂ ਕਿਤੇ ਵੀ ਨਹੀਂ ਹਿੱਲਣਾ। ਸਾਡੇ ਹੁੰਦਿਆਂ ਤੈਨੂੰ ਛੁਰੀਆਂ ਕਿੰਨੇ ਮਾਰਨੀ? ਇੰਨਾ ਚੋਂ ਮਾਰਨੀਆਂ ਕਿਸੇ ਨੇ ਪਤਾ ਲੱਗਣ ਦੇਣਾ। ਓਏ ਇਹ ਮਾਰ ਦੇਣ, ਮੈਂ ਜ਼ਿੰਮੇਦਾਰ ਨਹੀਂ ਗਾ, ਲੇਕਿਨ ਮੇਰੇ ਹੁੰਦਿਆਂ ਹੋਰ ਕੋਈ ਨਹੀਂ ਮਾਰਦਾ। ਆਵਾਜ਼ ਤਾਂ ਗਈ ਆ ਪੂਰੇ ਸ਼ੋਅ 'ਚ, ਜੂਸੀ ਬਾਦਾ ਛੁਰੀ ਮਾਰੀ ਇਹਨਾਂ ਨੇ, ਹੋਰ ਕੀ ਕੀਤਾ? ਤੂੰ ਆਪ ਹੀ ਨਹੀਂ ਬੋਲਣੋਂ ਹਟਣ ਦੇ ਆ, ਸਾਨੂੰ ਗੱਲ ਹੀ ਨਹੀਂ ਕਰਨ ਦਿੰਦਾ ਤੂੰ। ਕੋਈ ਗੱਲ, ਸਿਰਫ ਇੱਕ ਤੂੰ ਗੱਲ ਸੁਣਨੀ ਹੈ, ਤੇਰੀ ਅੱਗੋਂ ਸਟੋਰੀ ਹੈ, ਲੇਕਿਨ ਤੂੰ ਬੋਲਦਾ ਮੈਂ। ਅੱਛਾ ਓਏ ਸਰਦਾਈ ਪੀ ਕੇ ਬੈਠੇ ਆ, ਤੁਸੀਂ ਬੋਲਣ ਡਏ ਆ, ਮੈਂ ਤਾਂ ਹੋਰ ਬੋਲਿਆ। ਆ ਝੂਠ ਵੇਖ ਕਿੱਡਾ ਤੂੰ ਹੀ ਬੋਲ ਬੋਲੀ ਜਾਂਦੇ ਹੋ। ਤੂੰ ਬੋਲਣ ਡਿਆ। ਅਸੀਂ ਇੱਕ ਗੱਲ ਵੀ ਸਾਡੀ ਕੋਈ ਵਿਖਾ ਦੇ ਪੂਰੇ ਸ਼ੋਅ ਹਲੇ ਦੇ ਤੱਕ ਫਰੀਦ ਦੀ ਗੱਲ ਨਹੀਂ ਮੁਕੰਮਲ ਹੋਈ, ਤੂੰ ਵਿੱਚ ਇਹਦੀ ਬੋਲੀ। ਮੁਕੰਮਲ ਹੀ ਨਹੀਂ ਪਤਾ ਨਹੀਂ ਕਿੱਥੋਂ ਕਿੱਥੋਂ ਮੰਗਦਾ ਹੋਏ, ਮੁਕੰਮਲ ਹੋਣੀ ਗੱਲ ਭਲਾ। ਆ ਦੇਖ, ਮਾਫ ਕਰ ਦੇ ਭਰਾਵਾ, ਸਾਡੀ ਸਟੋਰੀ ਵੀ ਐਸੀ ਤੈਸੀ ਫੇਰ ਦਿੱਤੀ। ਹੁਣ ਕਰਨੀ ਸ਼ੁਰੂ ਕਿ ਮੈਂ ਜਾਵਾਂ ਉੱਠ ਕੇ? ਨਹੀਂ ਕਰਨੀ ਆ। ਮੁਸ਼ਕਲ ਵਾ। ਨਹੀਂ ਸਟੋਰੀ ਤਾਂ ਮੈਂ ਯਾਰ ਸ਼ੁਰੂ ਕਰ ਤੇ ਚੋਰ ਤੁਹਾਡੇ ਹੱਥੇ ਲੱਗੇ, ਰੌਲਾ ਮੁੱਕੂਗਾ ਤੇ ਫੇਰ ਹੀ ਆ। ਜੀ ਨਹੀਂ ਸਟੋਰੀ ਉਹ ਕਿੰਨਾ ਖੁਸ਼ ਹੋਇਆ। ਉਹਦੀ ਤਿਆਰ ਵੀ ਨਹੀਂ ਸੀ ਹੈਗੀ। ਨਹੀਂ ਤਿਆਰ ਹੋਵੇ ਨਾ ਹੋਵੇ ਯਾਰ, ਜਦੋਂ ਅਸੀਂ ਗੱਲ ਕਰਨ ਦੇ ਆ, ਇਹ ਕੌਣ ਹੁੰਦਾ ਵਾ? ਇੱਕ ਗੱਲ ਆ, ਇਸ ਚਵਲ ਦਾ ਕੀ ਕੰਮ ਆ ਕਿ ਵਿੱਚ ਇਹ ਤੇ ਟੰਡੋਲਕਰ ਸਾਹਿਬ ਮੇਰੇ, ਮੈਂ ਸ਼ੋਅ ਕਰਨ ਲਈ ਬੈਠਾ ਸੀ, ਸਟੋਰੀ ਮੈਂ ਆਪਣੀ ਸੁਣਾਉਣੀ ਸੀ, ਤੁਸੀਂ ਕਿੱਥੋਂ ਪਤਾ ਨਹੀਂ ਮੰਗਤ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਸ਼ਰਟਾਂ ਮੰਗੀਆਂ ਕਿਸੇ ਕੋਲੋਂ। ਉਹਨਾਂ ਕੋ ਵੀ ਆਖਰ ਖਬਰ ਪਹੁੰਚਦੀ ਯਾਰ ਮੇਰੀ ਯਾਰ ਜੋ ਤੁਹਾਨੂੰ ਸਾਰੀ ਪਾਲਣ ਦੁਨੀਆ ਡਿਆ ਮੰਗਦੀ ਆ, ਕਿਹੜਾ ਨਹੀਂ ਮੰਗਦਾ? ਉਹ ਮੰਗਦਾ, ਉਹ ਮੰਗਦਾ, ਤੂੰ ਮੰਗਦਾ। ਨਹੀਂ ਮੈਂ ਨਹੀਂ ਮੰਗਦਾ। ਅੱਲਾਹ ਕੋਲੋਂ ਨਹੀਂ ਮੰਗਦੇ। ਓਏ ਅੱਲਾ ਕੋਲੋਂ ਮੰਗ, ਤੂੰ ਤਾਂ ਅੱਲਾ ਦੇ ਬੰਦੇ ਕੋਲੋਂ ਵੀ ਮੰਗੀ ਜਾਂਦਾ। ਤੇ ਅੱਲਾਹ ਦੇ ਬਣਾਏ ਬੰਦੇ ਆ। ਬੰਦੇ ਕੋ ਮੰਗਣਾ ਤੇ ਉਹਦੇ ਬੰਦੇ ਕੋ ਮੰਗਣਾ ਪੈਣਾ ਵਾ। ਜਦੋਂ ਅੱਲਾ ਕੋ ਮੰਗਣਾ ਫਿਰ ਕਿਸੇ ਕੋ ਨਹੀਂ ਮੰਗਣਾ ਪੈਣਾ। ਨਹੀਂ ਠੀਕ ਆ, ਤੂੰ ਬੰਦੇ ਕੋ ਮੰਗਦਾ, ਤੂੰ ਤੇ ਬੁੱਢੀਆਂ ਕੋ ਵੀ ਮੰਗਦਾ, ਓਏ ਹਾਂ ਉਹਨਾਂ ਕੋ ਮੰਗਦਾ। ਤੁਸੀਂ ਹੁਣ ਦੱਸ, ਤੇਰੀ ਗੱਲ ਜ਼ਰੂਰੀ ਕਿ ਇਹ ਜ਼ਰੂਰੀ? ਨਹੀਂ। 1 ਮਿੰਟ ਚੁੱਪ ਕਰੀ ਹੁਣ। ਹਾਂਜੀ ਉਸਤਾਦ ਜੀ, ਬੁੱਢੀਆਂ ਕੋਲੋਂ ਵੀ ਮੈਂ ਮੰਗਣਾ। ਚੱਲਦਾ ਹੀ ਸੀ ਉਹਦੇ ਹਾਲ ਤੋਂ, ਫੇਰ ਚੁੱਪ ਕਰਾਤਾ। ਇੱਕ ਮਿੰਟ ਯਾਰ, ਮੁੱਕ ਦੀ ਗੱਲ ਮੈਂ ਮੁਕਾਤੀ ਜਿਹੜੀ ਆ। ਕਿ ਜਿਹੜਾ- ਸਾਨੂੰ ਇੱਥੇ ਦਫ਼ਤਰ 'ਚ ਸਿਰਫ ਔਰ ਸਿਰਫ ਇੱਕ ਚਾਹ ਅਲਾਓ ਕੀਤੀ ਗਈ ਹੈ। ਹੁਣ ਮੈਂ ਤੁਹਾਨੂੰ ਦੱਸਾਂ ਨਾ ਵਿਚਲੀਆਂ ਗੱਲਾਂ। ਯਾਰ ਜੂਸੀ ਵਾਲੇ ਸ਼ੋਅ 'ਚ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਕਰਨ ਡਏ ਤੁਸੀਂ। ਚਾਹ ਲਾਓ ਕੀਤੀ ਕਿ ਨਹੀਂ ਠਹਿਰ ਜਾ ਯੂਸੀ, ਤੂੰ ਹੱਕ ਸੱਚ ਤੇ ਸਹੀ ਦੱਸਣਾ। ਚਾਹ ਤੋਂ ਇਲਾਵਾ ਨਹੀਂ ਖਾਦਾ ਪੀਤਾ ਇੱਥੇ ਕਦੀ ਕੁਛ ਇਹਨਾਂ ਨੇ? ਇਹਨਾਂ ਸਾਰਿਆਂ ਨੇ
ਰੋਟੀਆਂ ਨਹੀਂ ਇਹਨਾਂ ਨੇ ਬਾਹਰ ਖਾਧੀਆਂ। ਹੁਣ ਹੱਕ ਸੱਚ ਦੀ ਗੱਲ ਆ ਗਈ। ਹਾਂ ਨਹੀਂ ਦੱਸ। ਤੁਹਾਡੇ ਮੂੰਹਾਂ 'ਚ ਪੱਟ ਦੇ ਕੇ ਨਾ ਮੂੰਹ ਬੰਦ ਕਰ ਦਿੱਤੇ, ਤੁਹਾਡੇ ਕੰਨਾਂ ਥਾਣੀ ਗੋਸ਼ਤ ਨਿਕਲਣ ਵਾਲਾ ਹੋ ਗਿਆ। ਇਹਨਾਂ ਨੂੰ ਰਜਾ ਨਹੀਂ ਸਕਿਆ, ਇਹਨਾਂ ਦੀਆਂ ਨੀਤਾਂ ਗੰਦੀਆਂ ਨੇ ਅੱਜ ਇਹ ਤੱਕ ਤਾਂ ਨਹੀਂ। ਉਸਤਾਦ ਜੀ ਬਲੱਜ ਬੰਦੇ, ਇਹਨਾਂ ਨੂੰ ਉਧਰ ਸ਼ਵਾਰ ਮਿਲਿਆ ਤੇ ਚੂਪਣ ਲੱਗ ਪਿਆ ਖੋਲਣ ਦੀ ਬਜਾਏ। ਇਹਨਾਂ ਦੀ ਕਿਹੜੀ ਗੱਲ ਵਾ? ਉਹ ਨਰਮ ਕਰਨ ਲੱਗ ਹਾਂਜੀ ਅੱਛਾ ਜੇ ਇਹਨੂੰ ਵਿੱਚ ਪਾਉਣਾ ਨਾ ਤੇ ਫਿਰ ਅਸੀਂ ਉਹ ਪੀਜ਼ਾ ਮੰਗਾਇਆ ਤੇ ਨਾਲ ਕਹਿੰਦਾ ਰੋ ਦਾ ਗਲਾਸ ਤਾਂ ਫੜਾ ਮੈਨੂੰ, ਐਡਾ ਦਾ ਢਿੱਡ ਵਾ ਇਹਦਾ। ਯਾਰ ਅੱਛਾ ਬਸ ਭਾਜੀ 1 ਮਿੰਟ ਚੁੱਪ ਸਟੋਰੀ ਕਰ ਕਰਨੀ ਆ, ਤੂੰ ਜੁਗਤਾ ਕਰਨ ਦੇ ਆ ਲਓ ਜੀ। ਉਹ ਮਸ਼ੀਨ ਦੇ ਪੈਸੇ ਤੇ ਸੂਜੀ ਦੇ, ਠੀਕ ਹੈ ਜੀ। ਅੱਲਾ ਭਲਾ ਕਰੇ। 10,000 ਰੁਪਏ ਸੂਜੀ ਦਾ, ਹਾਂਜੀ 5,000 ਉਹਦਾ, ਨਹੀਂ 15,000 ਰੁਪਏ ਦੇ। ਸੂਜੀ ਦੇ ਘਟਾ ਘਟੂ ਨਹੀਂ 5 ਘਟਾਇਆ ਨਾ, 35 ਦਿੱਤਾ ਸੀ ਉਸਤਾਦ ਜੀ ਤੁਸੀਂ 15,000 ਕੱਟ ਲਓ। ਖਤਮ ਹੋ ਗਈ ਜੀ। ਮੈਂ 10 ਤੁਹਾਨੂੰ ਛੱਡਣਾ ਨਹੀਂ ਫੈਸਲ ਸਾਹਿਬ, ਕੱਟ ਲਓ ਉਸਤਾਦ ਕੱਲ ਕਿਆਮਤ ਵਾਲੇ ਦਿਨ ਮੈਂ ਲਵਾਂਗਾ ਤੁਹਾਡੇ ਮੈਂ ਵੀ ਨਹੀਂ ਛੱਡਣਾ ਤੁਹਾਨੂੰ। ਚਲੋ ਨਾ ਛੱਡਣਾ। ਭਾਜੀ, ਤੇ ਲੜਾਈ ਜਿਹੜੇ ਹੋ ਪੜੀ ਜੇ। ਭਾਜੀ ਕੋਈ ਲੜਾਈ ਨਹੀਂ, ਮੈਂ ਹਲਫਨ ਕਹਿ ਰਿਹਾ, ਮੈਂ 35,000 ਰੁਪਏ ਦਿੱਤਾ ਸੂਜੀ ਦਾ, ਮੈਨੂੰ 25 ਮਿਲਿਆ, 10 ਮੈਂ ਲੈਣਾ ਇਸ ਜਹਾਨ 'ਚ ਨਹੀਂ ਤੇ ਅਗਲੇ ਜਹਾਨ ਉਸਤਾਦ 'ਚ। ਜੀ ਤੁਸੀਂ ਕੱਟੋ ਨਹੀਂ ਉਹ ਇਸ ਜਹਾਨ ਚ ਦੇ ਲੈ, ਓਏ ਇੱਕ ਚੰਗਾ ਮਿੰਟ ਰਹੇਗਾ ਯਾਰ ਮੈਂ ਜਦੋਂ ਕਿਹਾ ਕਮਿਟ ਕੀਤੀ, ਮੈਂ ਕਿਹਾ ਉਸਤਾਦ ਜੀ ਇਸੇ ਜਹਾਜ਼ 'ਚ ਲੈ ਲਓ, ਅਗਲੇ ਜਹਾਜ਼ ਤੇ ਦੋਜ਼ਖ 'ਚ ਹੋਣਾ, ਤੁਹਾਨੂੰ ਕਿੱਥੇ ਟੱਕਰਨਾ ਇਹਨਾਂ ਨੇ। ਤੇ ਕੀ ਉਸਤਾਦ ਜੀ ਨੇ ਜੰਨਤ ਚ ਹੋਣਾ ਵਾ? ਬੁੜੀ ਯਾਰ ਕਿਹੜੀ ਖੁਸ਼ਫਹਿਮੀ ਚ ਫਿਰਨੇ ਆ, ਜਿੱਥੇ ਅਸੀਂ ਸਾਰਿਆਂ ਨੇ ਹੋਣਾ, ਅਸੀਂ ਇਕੱਠਿਆਂ ਨੇ ਹੋਣਾ ਸੀ, ਅਸੀਂ ਆਪਣੇ ਉਸਤਾਦ ਨੂੰ ਨਾਲ ਲੈ ਕੇ ਜਾਣਾ। ਉਹ ਯਾਰ ਉਹ ਬੜਾ ਰਹੀਮ ਕਰੀਮ ਹੈ, ਇਦਾਂ ਦੀ ਗੱਲ ਨਾ ਕਰੋ। ਬਹਰਹਾਲ ਉਸਤਾਦ ਜੀ ਤੁਸੀਂ ਉਹਦੇ ਸਾਰਿਆਂ ਨੇ ਜੰਨਤ ਚ ਨਹੀਂ। ਪਤਾ ਕੀ ਗੱਲ, ਮੈਂ ਜਦੋਂ ਕਿਹਾ ਸੀ ਤੁਹਾਨੂੰ ਕਿ ਕੱਟ ਲਓ, ਤੁਸੀਂ ਕੱਟੇ, ਤੁਸੀਂ 35 ਕੱਟ ਲੈਂਦੇ, ਤੁਸੀਂ ਕਿਉਂ 25 ਕੱਟਿਆ? ਹੁਣ ਕੱਟ ਲਓ ਯਾਰ, ਉਸਤਾਦ ਜੀ ਅਨਾਜ ਦਾ ਮਸਲਾ ਵਾ ਭਾਈ ਕਿਹੜੀ ਫੈਸਲ। ਗੱਲ ਆ, ਕੱਟ ਲੈ ਹਰ ਮਹੀਨੇ ਜਾਂਦਾ ਤੇਰਾ। ਮੈਂ ਤੇ ਇਸ ਤੋਂ ਕੱਟੇ ਯਾਰ, ਚਲ ਮੈਂ 2 ਵਾਰੀ ਕਰਕੇ ਕੱਟ ਲਾਂਗਾ। ਦੋ ਵਾਰੀ ਕੱਟੇ ਹੁੰਦੇ ਤੇ ਪਹਿਲੇ 17 ਕੱਟਦੇ। ਚਲੋ ਭੈਣ, ਮੈਂ ਤੁਹਾਨੂੰ 10,000 ਛੱਡਣਾ ਨਹੀਂ, ਬਸ ਠੀਕ ਹੈ। ਤੁਹਾਡੇ ਤੇ ਮੇਰਾ ਕਰਜ਼ ਆ। ਤੁਸੀਂ ਨਹੀਂ ਛੱਡਣਾ ਜੀ। 1 ਮਿੰਟ ਯਾਰ, ਤੁਸੀਂ ਨਹੀਂ ਛੱਡਣਾ। 1 ਮਿੰਟ ਕਿਹੜੇ ਟਰੱਕਾਂ ਦਾ ਹਿਸਾਬ ਹੋਣ ਡਿਆ? ਤੁਹਾਡਾ ਯੂਸੀ ਵਾਲਾ ਸ਼ੋਅ ਕਰੋ, ਤੁਸੀਂ 5 ਵਜੇ ਯੂਸੀ ਕੁੱਤੀ ਦੇ ਪੈਸੇ ਦਾ ਰੌਲਾ ਪਾਉਣ ਕੇ ਬੈਠੇ ਤੁਸੀਂ। ਯੂਸੀ ਵਾਲਾ ਸ਼ੋਅ ਹੀ ਨਹੀਂ ਕਰਨ ਡਿਆ ਤੁਸੀਂ। ਪ੍ਰੀਤ ਗੱਲ ਸੁਣਾ, ਗੱਲ ਕਰ। ਚਲੋ ਚੱਲ। ਜੇ ਇਹ ਗੱਲ ਸੁਣਾ ਕੇ ਤਾਂ ਸ਼ਰਟਾਂ ਲੈਣ ਡਿਆ, ਹੋਰ ਕਿਹੜੀ ਸੁਣਾਉਣੀ ਉਹਨੇ? ਯਾਰ ਯੂਸੀ 1 ਮਿੰਟ ਚੁੱਪ ਕਰੀ। ਉਸਤਾਦ ਜੀ ਦੇਖੋ ਤੁਸੀਂ ਓਏ 15,000 ਕੈਸਾ ਜ਼ੇਪਰ ਦਾ ਮੂੰਹ ਆ ਤੇਰਾ, ਤੂੰ ਵੀ ਬਸ ਕਰ ਯਾਰ। ਆ ਪਿਆ ਸ਼ੋਅ ਤੁਹਾਡਾ, ਮੈਂ ਚੱਲਾਂ ਵਾਂ। ਯਾਰ ਨੈਟ ਆ ਵੇਖ ਲਾ। ਹੁਣ ਸਟੋਰੀ ਨੱਕੇ ਤੇ ਪਹੁੰਚੀ ਸੀ ਤੇ ਚਲੋ ਜੀ ਹੁਣ ਓਕੇ, ਅੱਛਾ ਯਾਰ ਨਹੀਂ ਫਰੀਦ ਗੱਲ ਮੁਕਾ ਦੇ, ਗੱਲ ਮੁਕਾ। ਸੂਜੀ ਦੀ ਗੱਲ ਮੁਕਾ। ਮੈਂ ਤੂੰ ਜੋ ਕਹਤਾ ਆਮੀ ਜਾ ਯਾਰ। ਮੈਂ ਕਹਿੰਦਾ ਫੈਸਲ ਤੂੰ 25 ਦੇਤਾ ਨਾ, 1 ਰੁਪਈਆ ਨਾ ਦੇ, ਜਾ ਦੌੜ ਜਾ, ਗਾਂ ਨਾ ਇਦਾਂ ਕਰੀ। ਨਾ ਦਿਓ, ਮੈਂ 10 ਛੱਡਣਾ ਹੀ ਨਹੀਂ। ਇਸ ਜਹਾਨ 'ਚ ਨਹੀਂ, ਅਗਲੇ ਜਹਾਨ 'ਚ ਮੇਰਾ ਕਰਜ਼ ਆ, ਉਹ ਮੈਂ ਲੈਣਾ ਹੀ ਲੈਣਾ। ਨਹੀਂ ਇਹ ਨਾ ਕਹੋ ਨਾ ਭਾਜੀ ਨਾ ਜੇ ਇਹ ਗੱਲ ਹੋਵੇ ਨਾ ਭਾਜੀ, ਮੈਂ 35 ਪੂਰਾ ਲੈਣਾ। ਯੂਸੀ ਚੁੱਪ, ਹੁਣ ਬੋਲੀ ਨਾ ਉਸਤਾਦ ਜੀ। ਮੈਂ 35 ਦਿੱਤਾ, 35 ਲੈਣਾ। ਗੱਲ ਮਾਮਾ ਤੂੰ, ਮੈਂ ਤਾਂ ਕੁਸਕਿਆਂ ਸਿਰਫ ਹਿੱਲੇ ਆ ਮਾਮੇ। 1 ਮਿੰਟ ਬੋਲੀ ਨਾ ਉਸਤਾਦ ਜੀ। 15,000 ਰੁਪਇਆ ਕੱਟੋ, ਕਿਉਂਕਿ ਜਿੱਥੇ ਅਨਾਜ ਦਾ ਮਸਲਾ ਆਂਦਾ ਨਾ, ਉੱਥੇ ਰਾਮੇ ਬਾਦਸ਼ਾਹ ਨੇ ਕਦੀ ਸਿਰ ਨਹੀਂ ਝੁਕਣ ਦਿੱਤਾ। 15 ਕੱਟੋ ਤੁਸੀਂ, ਠੀਕ ਹੋ ਗਿਆ। 5 ਮਸ਼ੀਨ ਵਾਲਾ, 10 ਸੂਜੀ ਵਾਲਾ। ਇੱਕ ਮਿੰਟ ਠਹਿਰ ਜਾ ਓਏ। ਹੁਣ 15 ਦੱਸ ਦਿਓ, ਇੱਕੋ ਚੋਂ ਕੱਟਣਾ ਜਾਂ 5 ਇਹਦੇ ਚੋਂ ਚੋਂ 10? ਇੱਕ ਮਿੰਟ ਠਹਿਰ ਜਾ ਉਸਤਾਦ ਜੀ। ਸਾਰਾ ਇਹਦੇ ਚੋਂ ਹੀ। ਹਾਂਜੀ। ਇਹਨੇ ਕਿਹਾ ਕਿ ਮੇਰੀ ਤਨਖਾਹ ਚੋਂ 5 ਜੀ ਕੱਟ ਇਹਨਾਂ ਨੇ ਕਿਹਾ। ਇੱਕ ਮਿੰਟ ਹੁਣ ਮੇਰੇ ਜਿੱਥੇ ਨਾਂ ਦਾ ਬਣਿਆ ਫੈਸਲ ਸਾਹਿਬ, ਅਨਾ ਤੇਰੀ ਪਤਾ ਕੀ ਆ? ਹਾਂਜੀ ਤੇਰੀ ਕਦੀ ਦੇਖਿਆ 0 ਦੇ ਅੱਗੇ ਮਾਈਨਸ ਲਿਖਿਆ ਹੁੰਦਾ ਹਾਂ ਥੱਲੇ ਨੂੰ? ਆਓ 0 ਦੇ ਅੱਗੇ ਮਾਈਨਸ ਲਿਖ ਕੇ, ਜਾਂ ਥੱਲੇ ਨੂੰ 20 ਲਿਖ ਕੇ ਅੱਗੇ ਮਾਈਨਸ ਲਿਖਿਆ ਹੁੰਦਾ ਕਿ 0 ਤੋਂ ਬਾਅਦ 20। ਉਸ ਤੋਂ ਵੀ ਥੱਲੇ ਤੇਰੀ ਅਨਾ ਸ਼ੁਰੂ ਹੁੰਦੀ ਹੈ, ਕਿਉਂਕਿ ਉਦੋਂ ਇੱਥੇ ਬੈਠੇ ਤੁਸੀਂ ਉੱਥੇ ਮੇਰੇ ਕੋਲੋਂ ਪੈਸੇ ਹਰੇ ਹੋ। ਹਾਂਜੀ। ਤੂੰ ਕਿਹਾ ਜੀ 10 ਡਰਾਈ ਫਰੂਟ ਦੇ ਛਾਵਾਂ ਦਾ ਨਾਂ ਦੱਸ ਦਿਓ, ਹਰੇ ਹੋ। ਸ਼ੋਅ ਮੌਕਾ ਵਾ, ਉੱਥੇ ਇਸ ਕਿਸਮ ਦੇ ਤੂੰ ਤਰਲੇਬਾਜ਼ੀ ਕੀਤੀ ਮੇਰੀ, ਏਦਾਂ ਹੀ ਆ। ਠੀਕ ਆ? ਇਸ ਕਿਸਮ ਦੀ ਜੋ ਜਾਣਦੇ ਦੁਨੀਆ ਦੇ ਕਰਜ਼ ਤੈਨੂੰ ਉਸ ਯਾਦ ਆ ਗਏ, ਮੈਂ ਉਹਦੇ ਇੰਨੇ ਦੇਣੇ, ਮੈਂ ਉਹਦੇ ਦੇਣੇ। ਤਾਜੀ ਮੈਂ ਘਰ ਆਤਾ ਲੈ ਕੇ ਜਾ, ਤਾਜੀ ਮੈਂ ਇਹ ਦਾ ਆਡਮ ਹੁੰਦਾ ਅਨਾ ਵਾਲੇ ਭਾਈ ਦਾ। ਪੁੱਛ ਲਓ ਭਾਵੇਂ। ਤੇ ਸਾਰੇ ਪੈਸੇ ਹਾਰਨ ਤੋਂ ਬਾਅਦ ਕਢਾਏ। ਤੁਸੀਂ ਮੇਰੇ ਕੋਲ ਪੈਸੇ ਜਿੱਤੇ 500 ਰੁਪਏ, ਮੈਂ ਤੁਹਾਡੇ ਕੋਲ ਵਾਪਸ ਲਿਆ। ਨਹੀਂ, ਤੇ ਕਿਉਂ ਨਹੀਂ ਲਿਆ? ਉਹਨੂੰ 500 ਰੁਪਏ ਜਿਹੜਾ ਇੱਥੇ ਬੈਠਾ ਸੀ, ਉਹਨੂੰ ਦਿੱਤਾ ਲੈ ਉਹਨੂੰ ਦਿੱਤਾ ਲਹਿਦਾ। ਹਾਂਜੀ। ਇਹਨਾਂ ਦੇ ਲਹਿਦਾ ਵਾਪਸ ਕੀਤੇ। ਮੈਂ ਤੇ ਇਦਾਂ ਦਾ ਮਤਲਬ ਫਸਿਆ ਪਿਆ, ਮੈਂ ਹਾਰਾਂ ਤਦ ਵੀ ਮੇਰੇ ਜਾਂਦੇ, ਮੈਂ ਜਿੱਤਾਂ ਤਦ ਵੀ ਮੇਰੇ ਜਾਂਦੇ। ਮੈਂ ਤੇ ਤੇ ਅਨਾ ਦੀ ਗੱਲ ਮੇਰੇ ਅੱਗੇ ਨਾ ਕਰ। ਅੱਛਾ ਉਸਤਾਦ ਜੀ। ਅੱਛਾ ਤੁਸੀਂ ਆਪਣੀ ਲੜਾਈ ਪਾ ਲਓ ਤੇ ਉਹਨੂੰ ਉਸ ਬਗੈਰਤ ਦਾ ਕੀ ਕਰਨਾ? ਉਹ ਯਾਰ ਇੱਕ ਮਿੰਟ ਹੈ ਉਹਨੂੰ ਵੀ ਸ਼ਰਟਾਂ ਲਿਆ ਦਿਓ। ਅੱਛਾ ਯਾਰ ਇੱਕ ਮਿੰਟ। 25,000 ਰੁਪਇਆ 35,000 ਦੀ ਮੈਂ ਸੂਜੀ ਲਈ, ਤੁਹਾਡੇ ਬਕੌਲ ਕੇ ਉਹ 80,000 ਰੁਪਏ ਵਾਲੀ ਚੀਜ਼ ਆ, ਹਾਂਜੀ 70,000 ਵਾਲੀ ਚੀਜ਼ ਆ। ਸਹੀ। 70,000 ਵਾਲੀ ਚੀਜ਼ ਤੁਹਾਨੂੰ 35 ਚ ਮਿਲ ਰਹੀ ਆ, ਤੁਸੀਂ ਉਹਦੇ ਚੋਂ ਵੀ 10 ਮੇਰਾ ਮਾਰ ਰਹੇ ਹੋ। ਇਹ ਕਿਹੜੀ ਅਨਾ ਤੁਹਾਡੀ? ਠੀਕ ਹੈ। ਇਹ ਤੇ ਭੁੱਖਾ। ਚਲੋ ਫੈਸਲ ਸਾਹਿਬ ਜੇ ਇਸੇ ਗੱਲ ਤੇ ਨਾ ਈਦ ਕੱਢੋ, ਸਾਡੀ ਦੋਵੇਂ ਈਦਾਂ ਕੱਢੋ। ਨਹੀਂ, ਈਦ ਕਿਤੇ ਲਿਖੀ ਨਹੀਂ ਹੁੰਦੀ, ਈਦ ਆਪਣੀ ਖੁਸ਼ੀ ਨਾਲ ਦੇਣੀ। ਇਹ ਡੀਲ ਆ। ਨਹੀਂ ਲੈ ਈਦ ਤੁਸੀਂ 10,000 ਰੁਪਏ ਸੂਜੀ ਦਾ ਕੱਟਣਾ, ਹਾਂ, ਠੀਕ ਹੈ, ਹਾਂ ਤੇ 10,000 ਰੁਪਏ ਮਸ਼ੀਨ ਦਾ ਕੱਟਣਾ। ਡਨ। ਠੀਕ ਹੈ, ਉਹਦਾ ਕੱਟ ਲੈਣਾ। ਤੇਰੇ ਲੋ ਮੇਰੇ ਵੱਲੋਂ ਕਾਹਤੋਂ ਕੱਟਣਾ? ਮਸ਼ੀਨ ਮੈਨੂੰ ਦਿੱਤੀ ਜੇ। ਤੇ ਸੂਜੀ ਸੂਜੀ ਦਾ ਤਾਂ ਗੱਲ ਖਤਮ ਹੋ ਗਈ ਹੈ ਕਦੋਂ ਦੀ। ਨਹੀਂ, ਤੇ ਉਹਦਾ 10 ਮਸ਼ੀਨ ਵੀ ਕਿਤੇ ਸੜ ਗਈ ਏ ਉਧਰ ਲਾ। ਉਸ ਬਗੈਰਤ ਦੀ ਸੁਣ ਲਓ ਤੁਸੀਂ ਜਿਹੜੀ ਗੱਲ ਵਾ। ਠਹਿਰ ਜਾਓ ਯਾਰ, ਹੁਣ ਕੋਈ ਨਾ ਬੋਲੇ। ਓਕੇ ਹੁਣ ਮੈਂ ਸ਼ੋਅ ਸ਼ੁਰੂ ਕਰਨ ਲੱਗਾ ਮੈਂ ਸੂਜੀ ਵਾਲਾ। ਚੋਰੀ ਪਿਆਰ ਸੂਜੀ ਨਹੀਂ ਯੂਸੀ ਵਾਲਾ। ਓਏ ਉਹੀ ਕੋਈ ਗੱਲ ਆ। ਨਹੀਂ ਸੱਚ, ਚੋਰੀ ਯਾਰ ਨਾਦਰੀ।
ਇੱਕ ਮਿੰਟ ਯੂਸੀ ਬੋਲੀ ਨਾ ਕੋਲ ਤੋਂ ਗੱਲਾਂ ਕਰੋ, ਮੈਂ ਛੁਰੀ ਤੇਜ਼ ਕਰਨ ਡਿਆ। ਯੂਜ਼ੀ ਯੂਜ਼ੀ ਨਹੀਂ ਸੂਜ਼ੀ ਚਲੋ ਜੀ ਹੁਣ ਸਾਰੇ ਚੁੱਪ ਯੂਸੀ ਵਾਲਾ ਚੁੱਪ ਵੀ ਯੂਸੀ ਵਾਲਾ ਸ਼ੋਅ ਸ਼ੁਰੂ ਕਰਨ ਲੱਗਾ, ਬੋਲੇ ਕੋਈ ਨਾ। ਠੀਕ ਹੈ ਜੀ। ਠੀਕ ਹੈ ਜੀ। ਤੁਸੀਂ ਸੂਜ਼ੀ ਕਹਿਣ ਦੇ ਸੂਜ਼ੀ ਉਹ ਯਾਰ ਅੱਛਾ ਯਾਰ ਚਲੋ ਹੁਣ ਮੈਂ ਤੇਰੇ ਲਾਉਣ, ਹੁਣ ਤੂੰ ਵੀ ਨਾ ਬੋਲੀ, ਹੁਣ ਤੂੰ ਬੋਲੇਗਾ ਤੇ ਫੇਰ ਗੱਲ ਪਲਟੀ ਜਾਣੀ ਫੇਰ ਖਰਾਬ ਹੋ ਜਾਣਾ। ਚਲੋ ਜੀ। ਤੇ ਬੋਲੇ ਹੁਣ ਕੋਈ ਨਾ ਵਿੱਚ। ਸੂਜ਼ੀ ਸਾਹਿਬ ਸੂਜ਼ੀ ਨਹੀਂ ਸਾਜੀ। ਉਹ ਯਾਰ ਯੂਸੀ ਸਾਹਿਬ ਹੁਣ ਕਲੀਅਰ ਗੱਲ ਇਹ ਆ ਕਿ ਤੁਸੀਂ ਹੁਣ ਸ਼ੁਰੂ ਕਰੋ, ਚਲੋ। ਕੋਈ ਬੰਦਾ ਵਿੱਚ ਨਹੀਂ ਬੋਲੇਗਾ। ਤਾੜੀ ਹੁਣ ਜਿਹੜਾ ਬੋਲੇ ਮੈਂ ਉਹਦਾ ਜ਼ਿੰਮੇਦਾਰ। ਯੂਸੀ ਦੇ ਨਾਂ ਦੀ ਤਾੜੀ। ਠੀਕ ਹੈ ਜੀ। ਸਟੋਰੀ ਸਭ ਤੋਂ ਪਹਿਲੇ ਦੱਸੋ ਵੀ ਤੁਸੀਂ ਮਤਲਬ ਇਹ ਕਿੰਨੀ ਕੁ ਪੁਰਾਣੀ ਆ? ਕਾਫੀ ਪੁਰਾਣੀ ਨਹੀਂ ਹੈਗੀ, ਤਕਰੀਬਨ ਕੋਈ ਐਵੇਂ 10 ਕੁ ਸਾਲ ਸਟੋਰੀ ਪੁਰਾਣੀ ਆ। ਹਾਂ ਠੀਕ ਹੈ। ਤੇ ਉਹ ਜਿਹੜਾ ਬਜ਼ੁਰਗ ਹੈਗਾ ਵਾ ਉਹ 70 ਕੁ ਸਾਲ ਦਾ। ਅੱਛਾ ਵਿੱਚ ਕੋਈ ਬਜ਼ੁਰਗ ਆ? ਹਾਂ ਰਿਲੇਸ਼ਨ ਹੈਗਾ ਉਹਦੇ ਨਾਲ। Relation ਆ। ਹਾਂ ਉਹਦੀ ਮੌਤ ਦਾ ਮੰਜ਼ਰ ਬਣ ਗਿਆ। ਓਕੇ, ਯਾਨੀ ਇਹ ਸਟੋਰੀ ਇਸ ਵਾਕਿਏ ਹੋਏ ਨੂੰ 10 ਸਾਲ ਹੋ ਗਏ 10 ਕੁ ਸਾਲ ਹੋ ਗਏ ਤੇ ਤੁਹਾਨੂੰ ਯਾਦ ਆ? ਯਾਦ ਆ ਮੈਨੂੰ A to ਪੂਰਾ? Z, ਪੂਰਾ। ਬੜੀ ਗੱਲ ਆ। ਬੜੀ ਗੱਲ ਆ ਸਾਜੀ। ਇੱਥੇ ਸ਼ਲਟਾਂ ਲੈ ਕੇ ਭੁੱਲ ਜਾਂਦੇ ਆ ਇਹਨੂੰ ਸਟੋਰੀ ਦੱਸ। ਅੱਛਾ ਤੇ ਸਟੋਰੀ ਮਤਲਬ ਹੈ ਅੱਧੇ ਪੌਣੇ ਘੰਟੇ ਦੀ? ਇੰਟਰਸਟਿੰਗ ਆ ਪੂਰੀ? ਪੂਰਾ ਸਾਜੀ ਮਜ਼ਾ ਆਏਗਾ। ਦੱਸੋ ਤੁਹਾਨੂੰ ਪਤਾ ਅੱਗੇ ਮਾੜੀ ਗੱਲ ਕਰੀ ਹਾਂ ਨਹੀਂ ਨਹੀਂ ਸਹੀ ਗੱਲ ਆ। ਲਓ ਜੀ ਫਿਰ ਨਾਜ਼ਰੀਨ ਸਟੋਰੀ ਸ਼ੁਰੂ ਕਰਦੇ ਹਾਂ। ਗੱਲ ਇਹ ਹੈ ਕਿ ਅਸੀਂ ਸਟੋਰੀ ਸ਼ੁਰੂ ਕਰਦੇ ਹਾਂ। ਠੀਕ ਹੈ। ਠੀਕ ਹੈ ਜੀ। ਤੇ ਹੁਣ ਚੁੱਪ ਰਹਿਣਾ ਸੀ। ਤੁਸੀਂ ਬੋਲਣਾ ਨਹੀਂ ਓਕੇ ਜੀ। ਹੁਣ ਬਿਲਕੁਲ। ਮੈਂ ਇਹਦੇ ਲਾਉਣਾ ਨਹੀਂ, ਮੈਂ ਇਹਦੇ ਤੱਕ ਪਹੁੰਚ ਗਿਆ। ਓਕੇ ਸਰ। ਓਕੇ ਠੀਕ ਆ ਯੂਸੀ ਸਾਹਿਬ ਸ਼ੁਰੂ ਕਰੋ। ਫੈਸਲ ਭਾਈ ਤੁਹਾਨੂੰ ਹੀ ਨਹੀਂ ਨਹੀਂ ਯਾਰ ਠਹਿਰ ਜਾਓ, ਚੁੱਪ ਕਰ ਜਾਓ। ਯੂਸੀ ਸਾਹਿਬ ਸ਼ੁਰੂ ਕਰੋ। ਲਓ ਜੀ ਉਸਤਾਦ ਜੀ। ਉਹ ਯਾਰ ਮੈਂ ਬੋਲਿਆ ਵਾ ਯਾਰ ਉਹ ਯਾਰ ਅੱਛਾ ਹੁਣ ਚੁੱਪ ਕਰ ਜਾਓ। ਹਾਂਜੀ ਯੂਸੀ ਸਾਹਿਬ ਚਲੋ ਚਲੋ ਇਹ ਤੂੰ ਇਧਰ ਮੈਨੂੰ ਸੁਣਾ ਯਾਰ, ਨਾ ਬੋਲੋ ਯਾਰ ਤੁਹਾਡੀ ਨਹੀਂ ਮੇਰੇ। ਬੋਲਣ ਮੈਂ ਉਸਤਾਦ ਜੀ ਨੂੰ ਸਮਝਾਉਂਦਾ। ਜੀ ਯੂਸੀ ਸਾਹਿਬ ਸ਼ੁਰੂ ਕਰੋ। ਲਓ ਜੀ ਉਸਤਾਦ ਜੀ, ਇੰਜ ਕਰਕੇ ਤੁਹਾਡਾ ਭਰਾ ਸੁੱਤਾ ਹੋਇਆ ਵਾ ਤੇ ਫੋਨ ਖੜਕਿਆ ਵਾ। ਟਾਈਮ ਪੂਰਾ ਹੋ ਗਿਆ। ਲੋ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ। ਫਿਰ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਠੀਕ ਆ ਜੀ ਤੇ ਮਿਲਦੇ ਆ ਯੂਸੀ ਅਗਲੇ ਪ੍ਰੋਗਰਾਮ 'ਚ ਕਰਦੇ ਆ ਸਟੋਰੀ। ਓਕੇ ਉਸਤਾਦ ਜੀ ਉਹ ਬੰਦਾ ਸੁੱਤਾ ਹੋਇਆ ਤੇ ਉਹਦੇ ਨਾਲ ਮੇਰਾ ਚੰਗਾ 10 ਸਾਲ ਦਾ ਵਾਕਿਆ ਵਾ ਪੁਰਾਣਾ। ਯਾਰ ਉਹ ਤੁਸੀਂ ਇਸ ਤਾਂ ਸੁਣੋ। ਫੈਸਲ ਭਾਈ ਫਰੀਦ ਉਸਤਾਦ ਜੀ ਮੈਨੂੰ ਲੈ ਜਾਣਾ ਯਾਰ। ਉਹ ਉਸਤਾਦ ਜੀ ਸਾਈ ਥੋੜਾ ਬਹੁਤਾ ਤਾਂ ਅੱਧਾ ਕੁ ਸੁਣ ਲਓ ਨਾ ਯਾਰ। ਉਸਤਾਦ ਥੋੜੀ ਬਹੁਤੀ ਤਾਂ ਗੱਲ ਸੁਣੋ ਭਾਜੀ। ਮੈਂ ਤੁਹਾਡੇ ਮਗਰ ਆਉਣਾ, ਇਦਾਂ ਨਹੀਂ ਮੰਨਣਾ।